ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਸ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਰੋਜ਼ਾਨਾ ਦੀ ਤਰ੍ਹਾਂ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੂਝਵਾਨ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 4 ਜੂਨ 2020 21 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਮ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਹ ਸਾਰਾ ਹਫਤਾ ਘੱਲੂਘਾਰਾ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ ਔਰ 36 ਸਾਲ ਪਹਿਲਾਂ ਭਾਰਤ ਦੀ ਸਰਕਾਰ ਨੇ ਸਿੱਖ ਕੌਮ ਦੇ ਖਿਲਾਫ ਇਸ ਟੋਟਲ ਵਾਰ ਦਾ ਆਗਾਜ਼ ਕੀਤਾ ਸੀ। ਇਸ ਘੱਲੂਘਾਰੇ ਦੌਰਾਨ ਅਸੀਂ ਸ਼ਹੀਦ ਸਿੰਘ ਸਿੰਘਣੀਆਂ ਨੂੰ ਜਿੱਥੇ ਯਾਦ ਕਰ ਰਹੇ ਹਾਂ, ਉੱਥੇ ਅਸੀਂ ਧਰਮੀ ਫੌਜੀਆਂ ਦੀ ਕੁਰਬਾਨੀ ਨੂੰ ਵੀ ਯਾਦ ਕਰ ਰਹੇ ਹਾਂ, ਉਹਨਾਂ ਨੂੰ ਸਿਜਦਾ ਕਰਦੇ ਹਾਂ। ਇਸ ਸੈਗਮੈਂਟ ਦੇ ਵਿੱਚ ਅਸੀਂ ਇਹ ਵੀ ਡਿਸਕਸ ਕਰਾਂਗੇ ਕਿ ਕਿਵੇਂ ਭਾਰਤ ਸਰਕਾਰ ਨੇ ਇਸ ਵਰੇ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਤੇ ਘੱਲੂਘਾਰੇ ਨਾਲ ਸੰਬੰਧਿਤ ਸਿੱਖ ਹੈਸ਼ਟੈਗ ਨੂੰ ਬਲੌਕ ਕਰਵਾਇਆ ਹੈ। ਇਸ ਸੰਬੰਧੀ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇੱਕ ਸਿੱਖ ਐਮਪੀ ਵੱਲੋਂ ਘੱਲੂਘਾਰੇ ਵਿੱਚ ਯੂਕੇ ਸਰਕਾਰ ਦੇ ਰੋਲ ਸੰਬੰਧੀ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ। ਇਸ ਬਾਰੇ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਐਂਡ ਨਾਲ ਹੀ ਅਸੀਂ ਇਸੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਜੋ ਅਮਰੀਕਾ ਦੇ ਵਿੱਚ ਸਥਿਤੀ ਬਣੀ ਹੈ ਉਸ ਬਾਰੇ ਗੱਲਬਾਤ ਹੋਏਗੀ ਐਂਡ ਨਾਲ ਹੀ ਕਰੋਨਾ ਵਾਇਰਸ ਦੀ ਅਪਡੇਟ ਵੀ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰਾਂ ਰਾਹੀਂ ਜਾਣਾਂਗੇ। ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਇੱਕ ਸਾਬਕਾ ਭਾਰਤੀ ਫੌਜ ਦੇ ਜਨਰਲ ਵੱਲੋਂ ਇਹ ਮੰਨਿਆ ਗਿਆ ਹੈ ਕਿ ਚੀਨ ਨੇ ਭਾਰਤ ਦੀ 60 ਕਿਲੋਮੀਟਰ ਜ਼ਮੀਨ ਤੇ ਕਬਜ਼ਾ ਕਰ ਲਿਆ ਹੈ। ਭਾਰਤ ਅਤੇ ਚੀਨ ਵਿਚਕਾਰ ਬਣੀ ਹੋਈ ਜੰਗ ਵਰਗੀ ਸਥਿਤੀ ਸੰਬੰਧੀ ਵੀ ਅਸੀਂ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਵਾਂਗੇ ਐਂਡ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਸਰਕਾਰ ਨੇ ਤਬਲੀਗੀ ਜਮਾਤ ਨਾਲ ਸੰਬੰਧਿਤ ਬਾਹਰਲੇ ਦੇਸ਼ਾਂ ਵਿੱਚ ਰਹਿਣ ਵਾਲੇ 250,000 ਤੋਂ ਜ਼ਿਆਦਾ ਮੁਸਲਮਾਨਾਂ ਦੇ 10 ਸਾਲ ਲਈ ਭਾਰਤ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਉੱਪਰ ਗੱਲਬਾਤ ਹੋਏਗੀ ਐਂਡ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਜੋ ਵਿਚਾਰਾਂ ਨੇ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰਾਂ ਰਾਹੀਂ ਸੁਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਇਸ ਟਾਈਮ ਮੇਰੇ ਨਾਲ ਸਕਾਈਪ ਰਾਹੀਂ ਜੁੜੇ ਹੋਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਜਿਵੇਂ ਤੁਸੀਂ ਦੱਸਿਆ ਕਿ ਸਾਰਾ ਹੀ ਹਫਤਾ ਅਸੀਂ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਔਰ ਪਿਛਲੇ ਲਗਭਗ 4 ਦਿਨ ਤੋਂ ਸਾਡੀ ਇਹ ਕੋਸ਼ਿਸ਼ ਵੀ ਹੈ ਕਿ ਇਸ ਘੱਲੂਘਾਰੇ ਨਾਲ ਸੰਬੰਧਿਤ ਜਿਹੜੇ ਅੱਡ-ਅੱਡ ਐਸਪੈਕਟ ਨੇ, ਸਿਆਸੀ ਵੀ, ਇਕਨੋਮਿਕਲ ਵੀ, ਸੋਸ਼ਲ ਵੀ, ਔਰ ਜਿਹੜੀ ਟੋਟਲ ਵਾਰ ਸਿੱਖਾਂ ਦੇ ਉੱਤੇ ਥੋਪੀ ਗਈ, ਜਿਹਦਾ ਬੇਸ਼ੱਕ ਆਗਾਜ਼ ਜੇ ਕਹਿਣਾ ਹੋਏ ਉਹ ਤਾਂ 15 ਅਗਸਤ 1947 ਤੋਂ ਇੱਕਦਮ ਬਾਅਦ ਹੀ, ਜਦੋਂ ਉਹਨਾਂ ਨੇ ਸਾਰੀ ਸਿੱਖ ਕੌਮ ਨੂੰ ਕ੍ਰਿਮੀਨਲ ਟ੍ਰਾਈਬ ਜਿਹੜਾ ਜਰਾਇਮ ਪੇਸ਼ਾ ਕਬੀਲਾ ਐਲਾਨਿਆ ਉਦੋਂ ਹੀ ਹੋ ਗਿਆ ਸੀ। ਪਰ ਫੁੱਲ ਸਕੇਲ ਫੌਜੀ ਅਟੈਕ ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਉਹ 1984 ਵਰੇ ਦੇ ਜੂਨ ਮਹੀਨੇ ਦੇ ਪਹਿਲੇ ਹਫਤੇ ਚ ਹੋਇਆ। ਇਸ ਲਈ ਅਸੀਂ ਜਦੋਂ ਇਹਨਾਂ 36 ਵਰਿਆਂ ਦਾ ਲੇਖਾ ਜੋਖਾ ਕਰਦੇ ਹਾਂ ਤੇ ਜ਼ਾਹਿਰਾ ਤੌਰ ਤੇ ਬੇਸ਼ੱਕ 1 ਦਰਜਨ ਤੋਂ ਜ਼ਿਆਦਾ ਹਕੂਮਤਾਂ ਭਾਰਤ ਦੇ ਵਿੱਚ ਬਦਲੀਆਂ ਨੇ
ਔਰ ਪੰਜਾਬ ਦੇ ਵਿੱਚ ਵੀ ਇੱਕ ਤੋਂ ਬਾਅਦ ਇੱਕ ਸੂਬੇਦਾਰ ਉਹਨਾਂ ਨੇ, ਬੇਸ਼ੱਕ ਉਹ ਅਕਾਲੀ ਸ਼ਕਲੋਂ ਸੂਰਤ ਵਾਲਾ ਪ੍ਰਕਾਸ਼ ਬਾਦਲ ਹੋਏ ਜਾਂ ਇਸ ਪਟਿਆਲੇ ਵਾਲਿਆਂ ਦੇ ਉਹਨਾਂ ਗੱਦਾਰਾਂ ਦੀ ਔਲਾਦ ਜਿਹੜਾ ਪੀੜ੍ਹੀਆਂ ਤੋਂ ਗੱਦਾਰੀ ਕਰਦੇ ਆਏ ਨੇ, ਕਪਤਾਨ ਜਿਹੜਾ 3rd ਕਲਾਸ ਅਮਰਿੰਦਰ ਹੋਏ। ਸੋ ਇਹਨਾਂ ਦਾ ਕੰਮ ਉਹੀ ਨੀਤੀਆਂ ਨੂੰ ਲਾਗੂ ਕਰਨਾ ਰਿਹਾ ਜੋ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ ਬਣਾਉਂਦੀਆਂ ਨੇ। ਔਰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਨਾਮ ਨਿਹਾਦ ਸੂਬੇਦਾਰ ਨੇ ਦਿੱਲੀ ਦਰਬਾਰ ਦੇ ਥਾਪੇ ਹੋਏ, ਪਰ ਪੰਜਾਬ ਨੂੰ ਰਨ ਇੰਟੈਲੀਜੈਂਸ ਏਜੰਸੀਆਂ ਕਰਦੀਆਂ ਨੇ। ਔਰ ਉਹ ਏਜੰਸੀਆਂ ਨੇ ਹਰ ਖਿੱਤੇ ਦੇ ਵਿੱਚ, ਉਹ ਮੀਡੀਆ ਦੀ ਲਾਈਨ ਹੋਏ ਉਹ ਤਾਂ ਪੂਰਾ ਦਿੱਲੀ ਤੋਂ ਬੈਠ ਕੇ ਕੰਟਰੋਲ ਕਰਦੇ ਨੇ, ਬਟ ਈਵਨ ਜਿਹੜੇ ਸਬਜੈਕਟ, ਸਟੇਟ ਸਬਜੈਕਟ ਵੀ ਨੇ, ਜਿਹਨਾਂ ਜਿਵੇਂ ਐਜੂਕੇਸ਼ਨ ਹੈ ਜਾਂ ਲਾ ਐਂਡ ਆਰਡਰ ਹੈ। ਔਰ ਇਹ ਹੁਣ ਇੱਕ ਆਮ ਜਿਹਾ ਰਿਵਾਜ ਨੇ ਕੈਪਟਨ ਨੇ ਬਣਾ ਦਿੱਤਾ ਹੈ ਕਿ ਕੋਈ ਨਾਰਮਲ ਕੇਸ ਵੀ ਹੋਏ ਤਾਂ ਉਹਦੀ ਇਨਵੈਸਟੀਗੇਸ਼ਨ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੂੰ ਸੌਂਪ ਦਿੱਤੀ ਜਾਂਦੀ ਹੈ, ਜਿਹੜਾ ਕਿ ਕੇਂਦਰੀ ਅਦਾਰਾ ਹੈ। ਔਰ ਫਿਰ ਕਿਵੇਂ ਸਿੱਖ ਨੌਜਵਾਨਾਂ ਨੂੰ ਹਰਾਸ ਕੀਤਾ ਜਾਂਦਾ ਹੈ, ਕਿਵੇਂ ਉਹਨਾਂ ਦੀਆਂ ਜ਼ਮਾਨਤਾਂ ਨਹੀਂ ਹੋਣ ਦਿੱਤੀਆਂ ਜਾਂਦੀਆਂ। ਟਿਪੀਕਲ ਕੇਸ ਜਿਹੜਾ ਹੈ ਜੱਗੀ ਜੌਲ ਦਾ, ਜਿਹੜਾ ਇੰਗਲੈਂਡ ਦਾ ਸਿਟੀਜ਼ਨ, ਸਕਾਟਲੈਂਡ ਦਾ, ਔਰ ਕਿਵੇਂ ਉਹਨੂੰ ਕਿਵੇਂ ਹਰਾਸ ਕੀਤਾ ਜਾ ਰਿਹਾ ਔਰ ਜੇਲ੍ਹ ਦੇ ਵਿੱਚ ਧਾੜਿਆ ਹੋਇਆ। ਲੇਕਿਨ ਕਿਉਂਕਿ ਅਸੀਂ ਜ਼ਿਆਦਾ ਇਸ ਵਾਰ ਫੋਕਸ ਜੂਨ 84 ਦੇ ਦੌਰਾਨ ਕੀ ਹੋਇਆ ਜਾਂ ਉਸ ਤੋਂ ਪਹਿਲਾਂ ਉਹਦਾ ਪਿਛੋਕੜ ਕਿਵੇਂ ਇੱਕ ਗਰਾਊਂਡ ਤਿਆਰ ਕੀਤੀ ਗਈ ਉਹਦੇ ਲਈ, ਕਿਉਂਕਿ ਜ਼ਾਹਰ ਹੈ ਕਿ ਜਦੋਂ ਅਸੀਂ ਮੀਡੀਆ ਦੀ ਗੱਲ ਜਾਂ ਪ੍ਰੋਪੇਗੈਂਡੇ ਦੀ ਗੱਲ ਜਾਂ ਨਾਜ਼ੀ ਜਰਮਨੀ ਦੀ ਹਕੂਮਤ ਦੇ ਵੇਲੇ ਉਹਨਾਂ ਦੀ ਪ੍ਰੋਪੇਗੈਂਡਾ ਵਾਰਫੇਅਰ ਦੀ ਗੱਲ ਕਰਦੇ ਤੇ ਬਹੁਤ ਸਾਰਾ ਉਹਨਾਂ ਦੀ ਕਿਤਾਬ ਚੋਂ ਹੀ ਭਾਰਤੀ ਹਾਕਮਾਂ ਨੇ ਲਿਆ। ਔਰ 13 ਅਪ੍ਰੈਲ 1978 ਜਦੋਂ ਕਿ ਜਿਹੜਾ ਇੱਕ ਗੁਰੂ ਡੰਬ ਇਹਨਾਂ ਨੇ ਖੜਾ ਕੀਤਾ, ਜਿਵੇਂ ਮੁੱਖ ਧਾਰਾ ਸਿੱਖੀ ਨੂੰ ਚੈਲੰਜ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਜਿਹੜੇ ਬਾਡੀ ਫਾਰਮ ਦੇ ਵਿੱਚ ਲੋਕ ਨੇ ਉਹਨਾਂ ਨੂੰ ਗੁਰੂ ਐਲਾਨਣ ਦੀ ਲਾਈਨ, ਜਿਹੜੀ ਰਾਧਾ ਸੁਆਮੀ ਹੋਣ, ਨਿਰੰਕਾਰੀ ਹੋਣ, ਔਰ ਬਾਅਦ ਦੇ ਵਿੱਚ ਅਸੀਂ ਹੁਣ ਦੇ ਦੌਰ ਦੇ ਵਿੱਚ ਉਹ ਆਸ਼ੂਤੋਸ਼ ਹੋਏ, ਸੌਦਾ ਸਾਧ ਹੋਏ, ਭਨਿਆਰਾ ਹੋਏ, ਇਸ ਸਾਰੇ ਦੀ ਗੱਲ ਦੇਖਦੇ ਹਾਂ। ਸੋ ਇਹ ਪੈਰਲਲ 47 ਤੋਂ ਬਾਅਦ ਜਿਹੜੇ ਇਹਨਾਂ ਦੇ ਦੋ ਆਬਜੈਕਟਿਵ ਸੀ, ਕਿਉਂਕਿ ਜੇ ਅਸੀਂ ਸਿੱਖੀ ਨੂੰ ਧਿਆਨ ਨਾਲ ਦੇਖੀਏ ਤਾਂ ਸਿੱਖੀ ਦੇ ਦੋ ਪਿੱਲਰ ਨੇ, ਦੋ ਥੰਮ ਨੇ, ਦੋ ਸਤੂਨ ਨੇ ਜਿਨ੍ਹਾਂ ਦੇ ਉੱਤੇ ਸਿੱਖੀ ਖੜੀ ਹੈ। ਇੱਕ ਗ੍ਰੰਥ ਹੈ, ਇੱਕ ਪੰਥ ਹੈ। ਤੋ ਜ਼ਾਹਰ ਹੈ ਕਿ ਸਿੱਖ ਕੌਮ ਦੇ ਕੋਲ ਰੱਬ ਦੀ ਇਬਾਦਤ, ਇੱਕ ਰੱਬ ਦੇ ਵਿੱਚ ਯਕੀਨ ਰੱਖਣ ਵਾਲਾ ਸਾਡਾ ਪਵਿੱਤਰ ਗ੍ਰੰਥ ਐਟਰਨਲ ਗੁਰੂ ਗ੍ਰੰਥ ਸਾਹਿਬ ਹੈ, ਜਿਸ ਤੋਂ ਬਿਨਾਂ ਅਸੀਂ ਹੋਰ ਕਿਸੇ ਅੱਗੇ ਸਜਦਾ ਨਹੀਂ ਕਰਦੇ, ਕਿਸੇ ਤੋਂ ਰੂਹਾਨੀ ਦੁਨੀਆ ਦੇ ਵਿੱਚ ਅਗਵਾਈ ਨਹੀਂ ਲੈਂਦੇ, ਕਿਸੇ ਬੋਡੀਲੀ ਫਾਰਮ ਦੇ ਕਿਸੇ ਗੁਰੂ ਜਾਂ ਕਿਸੇ ਆਪਣੇ ਆਪ ਨੂੰ ਅਵਤਾਰ ਕਹਿਣ ਵਾਲੇ ਨੂੰ ਨਹੀਂ ਮੰਨਦੇ, ਨਾ ਹੀ ਕਿਸੇ ਅਸੀਂ ਹਿੰਦੂ ਦੇਵੀ ਦੇਵਤੇ ਰਾਮ, ਕ੍ਰਿਸ਼ਨ, ਗਣੇਸ਼, ਸ਼ਿਵ ਕਿਸੇ ਚ ਆਸਥਾ ਰੱਖਦੇ। ਔਰ ਇਹ ਜਦੋਂ ਉਹਨਾਂ ਨੇ ਦੇਖਿਆ ਕਿ ਸਿੱਖੀ ਦੀ ਤਾਕਤ, ਔਰ ਜ਼ਾਹਰ ਹੈ ਜਦੋਂ ਅਸੀਂ ਪੰਥ ਦੀ ਗੱਲ ਕਰਦੇ ਹਾਂ ਤੇ ਇਹ ਸਮੁੱਚਾ ਸਿੱਖ ਕੌਮ ਦਾ ਉਹ ਵਜੂਦ ਹੈ ਜਿਹੜਾ ਪੰਜ ਕਕਾਰੀ ਖਾਲਸੇ ਦੇ ਰੂਪ ਚ, ਜਿਹੜਾ ਖਾਲਸਾ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਜ ਕੇ ਫਰਮਾਇਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਸੋ ਜ਼ਾਹਰ ਹੈ ਕਿ ਇਹ ਬਾਡੀ ਪੋਲਿਟਿਕ ਜਿਹਦੇ ਲਈ ਖਾਲਸਾ, ਪੰਥ, ਕੌਮ, ਕੱਲਾ ਵੀ ਜਦੋਂ ਅਸੀਂ ਪੰਥ ਇਸਤੇਮਾਲ ਕਰਦੇ ਹਾਂ ਤੇ ਉਹ ਖਾਲਸਾ ਪੰਥ ਹੈ, ਜਿਹੜਾ ਇੱਕ ਨਵੇਕਲ ਹੈ, ਜਿਹੜਾ ਇੱਕ ਵੱਖਰੀ ਇਕਾਈ ਉਸ ਖੇਤਰ ਦੇ ਵਿੱਚ ਹਿੰਦੂਆਂ ਔਰ ਮੁਸਲਮਾਨਾਂ ਦੇ ਵਿਚਕਾਰ, ਜਿਸ ਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ ਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ ਜਿਹੜਾ ਹਰ ਇੱਕ ਨੂੰ ਪਿਆਰ ਕਰਦਾ ਹੈ, ਇਨਸਾਨੀਅਤ ਨੂੰ ਪਿਆਰ ਕਰਦਾ ਹੈ, ਪਰ ਜਿਹਦਾ ਆਪਣਾ ਵਜੂਦ ਹੈ। ਔਰ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਇਸ ਪੰਥ ਦੀ ਆਪਣੀ ਹੋਂਦ, ਜਿੱਥੇ ਆਪਣਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ, ਜਿੱਥੇ ਆਪਣਾ ਸੈਂਟਰਲ ਪਲੇਸ ਦਰਬਾਰ ਸਾਹਿਬ ਦੇ ਰੂਪ ਚ, ਜਿੱਥੇ ਆਪਣਾ ਤਖਤ ਅਕਾਲ ਤਖਤ ਦੇ ਰੂਪ ਚ, ਔਰ ਆਪਣਾ ਜਿਹੜਾ ਹੈ ਉਹਨਾਂ ਦਾ ਕੋਡ ਆਫ ਕੰਡਕਟ ਜਿਹਨੂੰ ਅਸੀਂ ਰਹਿਤਲ ਬਹਿਤਲ ਕਹਿੰਦੇ ਹਾਂ, ਸਿੱਖ ਰਹਿਤ ਮਰਿਆਦਾ ਦੇ ਰੂਪ, ਜਿਸ ਦੇ ਗਾਤਰੇ ਕਿਰਪਾਨ, ਸਿਰ ਤੇ ਸਜੀ ਦਸਤਾਰ, ਔਰ ਜਿਸ ਦੇ ਜ਼ਿੰਮੇ ਇਹ ਕੰਮ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਜਿਹੜਾ ਗਰੀਬਾਂ ਦਾ ਰੱਖਿਅਕ ਖਾਲਸਾ ਔਰ ਦੁਸ਼ਟਾਂ ਨੂੰ ਸਜ਼ਾ ਦੇਣ ਵਾਲਾ। ਸੋ ਜ਼ਾਹਰ ਹੈ ਕਿ ਇਹ ਜਿਹੜੀ ਖਾਲਸੇ ਦੀ ਯੂਨੀਕ ਆਈਡੈਂਟੀਟੀ, ਜਿਸ ਖਾਲਸੇ ਦੀ ਸਟਰੈਂਥ ਗੁਰੂ ਗ੍ਰੰਥ ਸਾਹਿਬ ਤੋਂ ਨਿਕਲਦੀ ਹੈ,
ਸੋ ਦੁਸ਼ਮਣ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਿੱਧੇ ਤੌਰ ਦੇ ਉੱਤੇ, ਜਿਵੇਂ ਉਹਨਾਂ ਨੇ ਇਹ ਗੁਰੂ ਡੰਮ ਰਾਧਾ ਸੁਆਮੀ ਔਰ ਨਿਰੰਕਾਰੀ ਇਹ 47 ਤੋਂ ਇੱਕਦਮ ਬਾਅਦ ਖੜੇ ਕੀਤੇ, ਔਰ ਦੂਸਰੇ ਪਾਸੇ ਜ਼ਰਾਇਮ ਪੇਸ਼ਾ ਕਬੀਲਾ ਐਲਾਨ ਕੇ ਉਹ ਨੀਤੀਆਂ ਬਣਾਈਆਂ ਗਈਆਂ ਸਿੱਖਾਂ ਦੇ ਖਿਲਾਫ ਕਿ ਉਹਨਾਂ ਦੇ ਨਾਲ ਹਰ ਪੈਰ ਤੇ ਡਿਸਕ੍ਰਿਮੀਨੇਸ਼ਨ ਕੀਤੀ ਗਈ। ਫੌਜ ਦੇ ਵਿੱਚੋਂ ਉਹਨਾਂ ਦਾ ਤਵਾਜ਼ਨ ਜਿਹੜਾ ਉਹ ਘਟਾਉਣ ਦੇ ਲਈ ਕਿਵੇਂ ਕਈ ਕੈਪੇਬਲ ਸਿੱਖ ਜਰਨੈਲਾਂ ਨੂੰ ਜਿਹੜਾ ਉਹ ਫੁੱਲ ਜਰਨੈਲ ਨਹੀਂ ਬਣਾਇਆ ਗਿਆ, ਕਿਵੇਂ ਪੰਜਾਬੀ ਜ਼ਬਾਨ ਜਿਹੜੀ ਕਿ ਪੰਜਾਬ ਦੇ ਖਿੱਤੇ ਦੀ ਸੀ ਉਹਦੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਗਈ। ਪਰ ਇਸ ਸਭ ਦੇ ਬਾਵਜੂਦ ਖਾਲਸੇ ਨੇ ਬ੍ਰਾਹਮਣਵਾਦੀਆਂ ਦੀ ਈਨ ਨਹੀਂ ਮੰਨੀ, ਗੋਡੇ ਨਹੀਂ ਟੇਕੇ, ਔਰ ਜੇ ਉਹਨਾਂ ਨੇ ਕਾਨੂੰਨੀ ਔਰ ਦੂਸਰੇ ਤਰੀਕਿਆਂ ਨਾਲ ਜਿਵੇਂ ਭਾਰਤ ਦਾ ਆਇਨ ਜਾਂ ਕਨਸਟੀਟਿਊਸ਼ਨ ਉਸ ਦਾ ਆਰਟੀਕਲ 25(20) ਸਿੱਖਾਂ ਨੂੰ ਹਿੰਦੂ ਐਲਾਨਦਾ ਹੈ, ਪਰ ਇਹਦੇ ਬਾਵਜੂਦ ਸਿੱਖਾਂ ਨੇ ਪੀਸਫੁਲ ਸਟਰਗਲ ਵੀ ਕੀਤੀ, ਮੋਰਚੇ ਵੀ ਲਾਏ, ਔਰ ਅਖੀਰਲਾ ਮੋਰਚਾ ਜਿਹੜਾ 1982 ਤੋਂ 1984 ਤੱਕ 2 ਸਾਲ ਚੱਲਿਆ ਧਰਮ ਯੁੱਧ ਮੋਰਚਾ, ਉਸ ਦੇ ਵਿੱਚ 2 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ। ਔਰ ਜ਼ਾਹਿਰ ਹੈ ਜਿਵੇਂ ਹਿਟਲਰ ਨੇ ਨਾਜ਼ੀਆਂ ਜਿਹੜਾ ਹੈ ਉਹ ਹਿਟਲਰ ਦੀ ਪਾਰਟੀ ਨਾਜ਼ੀ ਪਾਰਟੀ ਨੇ ਯਹੂਦੀਆਂ ਦੇ ਖਿਲਾਫ ਦੂਜੇ ਆਰਡਰ ਤੌਰ ਤਰੀਕਿਆਂ ਤੋਂ ਬਾਅਦ ਫਾਈਨਲ ਸੋਲੂਸ਼ਨ ਕਿ ਭਾਈ ਇਹਨਾਂ ਦਾ ਹੁਣ ਫਾਈਨਲ ਸੋਲੂਸ਼ਨ ਜਿਹਦੇ ਚੋਂ ਅਸੀਂ ਦੇਖਦੇ ਹਾਂ ਫਿਰ ਕੰਸੈਂਟਰੇਸ਼ਨ ਕੈਂਪ ਔਰ ਜਿਹੜੇ ਗੈਸ ਚੈਂਬਰ ਇਹ ਸਾਰੇ ਨਿਕਲੇ ਕੀਤਾ ਸੀ। ਸੋ ਇਹਨਾਂ ਨੇ ਵੀ ਜਿਹੜਾ ਜੂਨ 84 ਦੇ ਪਹਿਲੇ ਹਫਤੇ ਦਾ ਅਟੈਕ ਹੈ ਇਹ ਉਸ ਫਾਈਨਲ ਸੋਲੂਸ਼ਨ ਦੇ ਵੱਲ ਹੀ ਉਹਨਾਂ ਨੇ ਜਿਹੜੇ ਨੇ ਉਹ ਕਦਮ ਵਧਾਏ, ਕਿਉਂਕਿ ਉਹਨਾਂ ਨੂੰ ਲੱਗਾ ਕਿ ਭਾਈ ਇਹ ਸਾਡੇ ਜਿਹੜਾ ਇਹਨਾਂ ਦੇ ਸ਼ੰਕਰਾ ਦਾ ਜਿਹਨਾਂ ਭਾਰਤ ਕਿਉਂ ਬੁੱਧ ਧਰਮ ਦਾ ਸਫਾਇਆ ਕੀਤਾ ਸੀ, ਜਿਹੜਾ ਉਹਦਾ ਨਾਰਾ ਸੀ ਕਿ ਪਹਿਲੇ ਸ਼ਾਸਤਰ ਸੇ ਮਾਰੋ ਅਗਰ ਬਚ ਜਾਏ ਤਾਂ ਸ਼ਸਤਰ ਸੇ ਮਾਰੋ। ਸ਼ਾਸਤਰ ਦਾ ਮਾਰਨਾ ਹੈ ਜਿਵੇਂ ਡਾਕਟਰੀਨ ਨੂੰ ਗੰਦਲਾ ਕਰ ਦੇਣਾ ਹੈ, ਉਹਦੇ ਚ ਘੁਸਪੈਠ ਕਰਨੀ ਹੈ, ਜਿਵੇਂ ਬੁੱਧ ਧਰਮ ਦਾ ਨੂੰ ਡਿਸਟਰੋਏ ਕੀਤਾ, ਬੁੱਧ ਦੀ ਪੂਜਾ ਸ਼ੁਰੂ ਕਰਵਾ ਦਿੱਤੀ, ਬੁੱਧ ਨੂੰ ਵੀ ਆਪਣਾ ਅਵਤਾਰ ਐਲਾਨ ਦਿੱਤਾ। ਸਿੱਖਾਂ ਦੇ ਲਈ ਵੀ ਇਹ ਕੁਝ ਕੀਤਾ ਗਿਆ ਕਿਉਂਕਿ ਸਿੱਖ ਧਰਮ 'ਚ ਬੁੱਤ ਪ੍ਰਸਤੀ ਨਹੀਂ ਹੈ, ਪਰ ਜੇ ਹੁਣ ਤੁਸੀਂ ਗੁਰੂ ਨਾਨਕ ਸਾਹਿਬ ਦੀ ਇੱਕ ਮੂਰਤੀ ਬਣਾ ਕੇ ਤਸਵੀਰ ਬਣਾ ਕੇ ਉਹਦੀ ਮਾਰਕੀਟਿੰਗ ਕਰੋ ਜਾਂ ਕਰਾਓ ਔਰ ਇਹ ਕਹੋ ਜੀ ਕਿ ਇਹ ਤਾਂ ਭਵਿਸ਼ਯ ਪੁਰਾਣ 'ਚ ਲਿਖਿਆ ਹੋਇਆ ਕਿ ਗੁਰੂ ਨਾਨਕ ਆਣਗੇ ਕਲਯੁਗ 'ਚ, ਉਹ ਵਿਸ਼ਨੂੰ ਦਾ ਅਵਤਾਰ ਹੋਣਗੇ। ਸੋ ਜ਼ਾਹਿਰ ਹੈ ਇਹ ਸਿੱਖਾਂ ਨੂੰ ਇਸ ਪਾਸੇ ਵੱਲ ਖਿੱਚਦਾ ਸੀ ਕਿ ਗੁਰੂ ਨਾਨਕ ਨੂੰ ਤਾਂ ਅਸੀਂ ਅਵਤਾਰ ਮੰਨ ਲਿਆ ਤੇ ਜਿਹੜੇ ਵਿਸ਼ਨੂੰ ਦੇ ਦੂਜੇ ਅਵਤਾਰ ਨੇ ਉਹਨਾਂ ਨੂੰ ਤੁਸੀਂ ਵੀ ਅਵਤਾਰ ਮੰਨੋ। ਸੋ ਇਹ ਸੀ ਸ਼ਾਸਤਰ ਦੇ ਨਾਲ ਮਾਰਨਾ ਜਿਹਦੇ 'ਚ ਸਿੱਖ ਕੁਝ ਹੱਦ ਤੱਕ ਇੱਕ ਤਬਕਾ ਫਸਿਆ ਵੀ। ਇਹੀ ਕਾਰਨ ਸੀ ਕਿ ਸ਼ਾਇਦ 1947 ਦੇ ਦੌਰ 'ਚ ਆਪਣੀ ਕਿਸਮਤ ਆਪ ਘੜਨ ਦੇ ਹੱਕ ਨੂੰ ਸਾਡੀ ਉਸ ਦੌਰ ਦੀ ਲੀਡਰਸ਼ਿਪ ਨੇ ਕਾਂਗਰਸ ਜਾਂ ਹਿੰਦੂਆਂ ਦੇ ਹਵਾਲੇ ਕਰ ਦਿੱਤਾ, ਗਾਂਧੀ, ਨਹਿਰੂ, ਪਟੇਲ ਦੇ। ਦੂਸਰਾ ਪੱਖ ਜਿਹੜਾ ਅਸੀਂ ਸਮਝਦੇ ਹਾਂ ਕਿ ਜਦੋਂ ਇਸ ਦੇ ਵਿੱਚ ਉਹ ਫੇਲ ਹੋਏ ਤੇ ਫਿਰ ਉਹਨਾਂ ਨੇ ਪਲਾਨ ਕੀਤਾ ਜਿਹਦੇ ਬਾਰੇ ਹੁਣ ਬੜਾ ਕਲੀਅਰ ਹੈ ਕਿ ਕਿਵੇਂ ਇੰਦਰਾ ਗਾਂਧੀ ਜਦੋਂ ਕਿ ਵਾਪਸ ਪਾਵਰ ਦੇ ਵਿੱਚ ਆਈ। ਇਸ ਗੱਲ ਦਾ ਧਿਆਨ ਰਹੇ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਭਾਰਤ ਦੇ ਵਿੱਚ, ਸਾਰੇ ਹਿੰਦੂ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ 'ਚ RSS ਜਿਹੜੇ ਅੱਜ ਵੱਡੇ ਵਾਰੀਅਰ ਬਣੇ ਹੋਏ ਨੇ ਉਹ ਸਾਰੇ ਸੁਸਰੀ ਵਾਂਗ ਸੌਂ ਗਏ। ਔਰ ਈਵਨ RSS ਦੇ ਮੁਖੀ ਨੇ ਤਾਂ ਜਿਹਨੂੰ ਜੇਲ੍ਹ 'ਚ ਰੱਖਿਆ ਗਿਆ ਉਹਨੇ ਲਿਖ ਕੇ ਮਾਫੀ ਮੰਗੀ ਜਿਹਦੀਆਂ ਚਿੱਠੀਆਂ ਅਵੇਲੇਬਲ ਨੇ। ਪਰ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਵੀ ਮੋਰਚਾ ਲਾਇਆ। ਹਾਲਾਂਕਿ ਸਿੱਖ ਸਿੱਧੇ ਤੌਰ ਤੇ ਉਹਦੇ ਨਾਲ ਪ੍ਰਭਾਵਿਤ ਨਹੀਂ ਸੀ, ਪੰਜਾਬ ਦੇ ਵਿੱਚ ਕੋਈ ਗ੍ਰਿਫਤਾਰੀਆਂ ਨਹੀਂ ਸੀ ਕੀਤੀਆਂ ਗਈਆਂ, ਗਿਆਨੀ ਜ਼ੈਲ ਸਿੰਘ ਦੀ ਹਕੂਮਤ ਸੀ ਕਾਂਗਰਸ ਦੀ, ਲੇਕਿਨ 40,000 ਤੋਂ ਜ਼ਿਆਦਾ ਸਿੱਖਾਂ ਨੇ ਇਸ ਦੇ ਲਈ ਗ੍ਰਿਫਤਾਰੀਆਂ ਦਿੱਤੀਆਂ ਕਿ ਇਹ ਐਮਰਜੈਂਸੀ ਖਤਮ ਕੀਤੀ ਜਾਏ, ਕਿਉਂਕਿ ਉਹ ਇਹ ਨਹੀਂ ਸੀ ਦੇਖ ਸਕਦੇ ਕਿ ਭਾਰਤ ਭਰ ਦੇ ਵਿੱਚ ਸਿਵਲ ਲਿਬਰਟੀਜ਼ ਨੂੰ ਕੁਚਲਿਆ ਜਾ ਰਿਹਾ ਹੈ। ਕਨਸਟੀਟਿਊਸ਼ਨ ਦੇ ਨੂੰ ਜਿਹੜਾ ਇੱਕ ਪਾਸੇ ਰੱਖ ਕੇ ਇੰਦਰਾ ਗਾਂਧੀ ਜਿਹੜੀ ਆ ਉਹ ਖੁਦ ਡਿਕਟੇਟਰ ਬਣੀ ਹੋਈ ਹੈ। ਔਰ ਇਹ ਵੀ ਇੱਕ ਜਿਸ ਨੂੰ ਤੁਸੀਂ ਜੇ ਇਮੀਡੀਏਟ ਰੀਜ਼ਨ ਕਹਿਣਾ ਹੋਏ ਇਹ ਵੀ ਇੱਕ ਕਾਰਨ ਬਣਿਆ ਕਿ ਕਿਵੇਂ ਫਿਰ ਸੋਵੀਅਤ ਯੂਨੀਅਨ ਦੀ ਏਜੰਸੀ KGB ਔਰ ਭਾਰਤ ਦੀ ਏਜੰਸੀ ਜਿਹੜੀ ਕਿ ਉਦੋਂ ਨਵੀਂ 70s ਕ੍ਰੀਏਟ ਕੀਤੀ ਸੀ ਇੰਦਰਾ ਗਾਂਧੀ ਨੇ ਪਹਿਲੇ ਦੌਰ ਰਿਸਰਚ ਐਂਡ ਐਨਾਲਿਸਿਸ ਵਿੰਗ, ਉਹਨਾਂ ਨੇ ਇਹ ਸਿੱਖਾਂ ਨੂੰ ਸਬਕ ਸਿਖਾਉਣ ਦਾ ਜਾਂ ਇਹਨਾਂ ਦਾ ਫਾਈਨਲ ਸੋਲੂਸ਼ਨ ਕਰਨ ਦਾ ਜਿਹੜਾ ਪਲਾਨ ਕੀਤਾ, ਉਹਦੇ 'ਚ ਕਿਵੇਂ ਇੰਗਲੈਂਡ ਦੀ ਮਾਰਗਰਟ ਥੈਚਰ ਸਰਕਾਰ ਸ਼ਾਮਲ ਹੋਈ, ਕਿਵੇਂ ਇਜ਼ਰਾਈਲ ਦੀ ਮੋਸਾਦ ਉਹਦਾ ਹਿੱਸਾ ਬਣੀ, ਜਾਂ ਦੂਸਰੇ ਹੋਰ ਕਿਨੇ ਕੀ ਰੋਲ ਅਦਾ ਕੀਤਾ। ਔਰ ਅੱਜ ਅਸੀਂ ਜਿਵੇਂ ਇੰਗਲੈਂਡ ਦੇ ਹਾਊਸ ਆਫ ਕਾਮਨਸ ਦੇ ਵਿੱਚ ਪਿਛਲੇ ਕੱਲ ਤਨਮਨਜੀਤ ਸਿੰਘ ਢੇਸੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਲੇਬਰ ਪਾਰਟੀ ਤੋਂ, ਉਹਨਾਂ ਨੇ ਖਲੋ ਕੇ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਵੀ ਮਾਰਗਰਟ ਥੈਚਰ ਦੀ ਸਰਕਾਰ ਨੇ
ਜੋ ਜੂਨ 84 ਦੇ ਘੱਲੂਘਾਰੇ 'ਚ ਰੋਲ ਅਦਾ ਕੀਤਾ, ਉਹਦੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਏ ਔਰ ਉਹਨਾਂ ਨੇ ਕੱਲ ਜਿਹੜਾ ਉਹਨੂੰ ਜੂਨ 84 ਦੇ ਘੱਲੂਘਾਰੇ ਨੂੰ ਯਾਦ ਕੀਤਾ। ਇਸ ਸੈਗਮੈਂਟ ਦੇ ਐਂਡ ਦੇ ਵਿੱਚ ਅਸੀਂ ਉਹਨਾਂ ਦੀ ਉਹ 1.5-2 ਮਿੰਟ ਦੀ ਜਿਹੜੀ ਹੈ ਸਪੀਚ ਹੈ ਔਰ ਉਹਨੂੰ ਕਿਵੇਂ ਰਿਸਪੌਂਡ ਕੀਤਾ, ਕਿਉਂਕਿ ਮਾਰਗਰੇਟ ਥੈਚਰ ਦਾ ਸੰਬੰਧ ਵੀ ਕੰਜ਼ਰਵੇਟਿਵ ਪਾਰਟੀ ਨਾਲ ਸੀ ਤੇ ਹੁਣ ਬੋਰਿਸ ਜੌਨਸਨ ਜਿਹੜਾ ਹੈਡ ਕਰ ਰਿਹਾ ਉਹ ਵੀ ਕੰਜ਼ਰਵੇਟਿਵ ਹੈ, ਸੋ ਇਹ ਕਵਰ ਕਰ ਰਹੇ ਨੇ। ਇਸ ਤੋਂ ਪਹਿਲਾਂ ਜੌਨ ਮੇਜਰ ਨੇ ਵੀ ਇਹਨੂੰ ਕਵਰ ਕਰਨ ਦੀ, ਡੇਵਿਡ ਕੈਮਰੋਨ ਨੇ ਵੀ ਕਵਰ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਇਸ ਵਾਰ ਦੁਨੀਆ ਭਰ ਦੇ ਵਿੱਚ ਸਿੱਖ ਆਵਾਜ਼ ਜਿਹੜੀ ਹੈ ਉਹ ਬੇਸ਼ੱਕ ਟਵਿੱਟਰ ਰਾਹੀਂ ਹੋਏ, ਇੰਸਟਾਗ੍ਰਾਮ ਰਾਹੀਂ ਹੋਏ, ਸਨੈਪਚੈਟ ਹੋਏ, ਫੇਸਬੁੱਕ ਰਾਹੀਂ ਹੋਏ, ਔਰ ਇਹ ਵੀ ਅਸੀਂ ਡਿਸਕਸ ਕਰਾਂਗੇ। ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਸਾਨੂੰ ਵੇਰਵੇ ਨਾਲ ਲਿਖਿਆ ਕਿ ਕਿਵੇਂ ਇਸ ਵਾਰ ਸਿੱਖਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਮੁੱਦੇ ਨੂੰ ਪੂਰਾ ਹਾਈਲਾਈਟ ਕਰਵਾਇਆ ਔਰ ਇਹ ਵੀ ਸਾਹਮਣੇ ਆਇਆ ਕਿ ਕਿਵੇਂ ਪਿਛਲੇ ਲਗਭਗ ਮਾਰਚ ਦੇ ਸ਼ੁਰੂ ਹੋਣ ਦੇ ਵੇਲੇ ਹੀ ਹਿੰਦੂ ਤਵੀਆਂ ਦੇ ਵੱਡੇ ਗਰੁੱਪਾਂ ਨੇ ਇਹਨਾਂ ਨੂੰ ਲਿਖ ਕੇ ਫੇਸਬੁੱਕ ਔਰ ਦੂਜਿਆਂ ਨੂੰ ਜਿਹੜੇ ਹੈਸ਼ਟੈਗ ਜਿਵੇਂ ਸਿੱਖ ਜਾਂ ਜੂਨ 84 ਜਾਂ ਨੈਵਰ ਫੋਰਗੇਟ 84 ਇਹ ਸਾਰੇ ਜਿਹੜੇ ਨੇ ਬਲੌਕ ਕਰਵਾ ਦਿੱਤੇ ਸੀ। ਹੁਣ ਸਾਨੂੰ ਕਈ ਪੁੱਛਦੇ ਨੇ ਕਿ ਜੀ YouTube ਤੁਹਾਡੀ ਬਲੌਕ ਹੋਈ, ਮੈਂ ਕਿਹਾ ਜੀ ਆਹ ਦੇਖੋ ਕਿ ਦੁਨੀਆ ਭਰ ਦੇ ਵਿੱਚ ਇਹ ਜਿਹੜੇ ਨੇ ਔਰ ਇਹ ਪਿਛਲੇ ਸਾਰੇ 2-2.5 ਮਹੀਨੇ ਤੋਂ ਬਲੌਕ ਰਹੇ, ਉਹਨਾਂ ਨੂੰ ਪਤਾ ਸੀ ਕਿ ਸਿੱਖਾਂ ਨੇ ਆਵਾਜ਼ ਚੁੱਕਣੀ ਹੈ। ਲੇਕਿਨ ਮੈਂ ਸਮਝਦਾ ਹਾਂ ਵੀ ਇਹ ਜ਼ਿੰਦਾ ਕੌਮਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਐਸੀ ਵੇਵ ਫਿਰ ਸਿੱਖਾਂ ਨੇ ਚਲਾਈ। ਇਹਨਾਂ ਨੂੰ ਅੱਜ ਜਦੋਂ ਪਿਛਲੇ ਕੱਲ ਅੱਜ ਦੇ ਈਵਨ ਉਹਨਾਂ ਦੀ ਮੀਡੀਆ ਨੇ ਵੀ ਖਬਰ ਲਾਈ ਹੈ ਵੀ ਉਹਨਾਂ ਨੇ ਗੋਡੇ ਟੇਕੇ ਨੇ, ਇਹਨਾਂ ਨੇ ਟਵਿੱਟਰ ਨੇ ਵੀ, ਇੰਸਟਾਗ੍ਰਾਮ ਨੇ ਵੀ ਗੋਡੇ ਟੇਕੇ ਨੇ, ਸਿੱਖਾਂ ਤੋਂ ਮਾਫੀ ਮੰਗੀ ਹੈ ਕਿ ਅਸੀਂ, ਸਾਨੂੰ ਪਤਾ ਹੈ ਵੀ ਤੁਹਾਡੇ ਲਈ ਇਹ ਬੜਾ ਦੁਖਦ ਮਹੀਨਾ ਹੈ ਔਰ ਇਹ ਅਸੀਂ ਜਿਹੜਾ ਇਹਨੂੰ ਖੋਲ ਰਹੇ। ਸੋ ਮੈਂ ਸਮਝਦਾ ਵੀ ਇਹ ਜਦੋਂ ਅਸੀਂ ਹੁਣ ਜੰਗ ਦੇ ਮੈਦਾਨਾਂ ਦੇ ਵਿੱਚ ਜਿੱਤ ਹਾਰ ਦੀ ਗੱਲ ਤਾਂ ਕਰਦੇ ਹਾਂ, ਜੂਨ 84 ਵੀ ਸਾਡੇ ਲਈ ਜਿਹੜੀ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਬਣੀ, ਉਸ ਦੇ ਵਿੱਚ ਸਾਡੇ ਯੋਧਿਆਂ ਨੇ ਦੁਸ਼ਮਣ ਦੇ ਦੰਦ ਖੱਟੇ ਕੀਤੇ। ਪਰ ਮੈਂ ਸਮਝਦਾ ਵੀ ਅਸੀਂ ਮੁਬਾਰਕਬਾਦ ਦਿੰਦੇ ਹਾਂ ਆਪਣੀ ਯੰਗਰ ਜਨਰੇਸ਼ਨ ਨੂੰ। ਸਾਡੀ ਜਨਰੇਸ਼ਨ ਤਾਂ ਇਹ ਜਿਹੜੀ ਟਿਕਟੌਕ ਜਾਂ ਟਵਿੱਟਰ ਜਾਂ ਦੂਜੀ ਜਨਰੇਸ਼ਨ ਨਹੀਂ ਹੈ, ਪਰ ਸਾਡੇ ਇਹਨਾਂ ਯੰਗਸਟਰਸ ਨੇ ਵੀ ਜਿਨ੍ਹਾਂ ਨੇ ਭਾਵੇਂ ਅਜੇ ਖੰਡੇ ਨਹੀਂ ਚੁੱਕੇ ਦੋ ਧਾਰੇ, ਲੇਕਿਨ ਉਹਨਾਂ ਨੇ ਘੱਟੋ ਘੱਟ ਕੀਬੋਰਡ ਵਾਰੀਅਰਸ ਬਣ ਕੇ ਜਿਵੇਂ ਉਹਨਾਂ ਨੇ ਇਹਨਾਂ ਦੇ ਜਿਹੜੇ ਪੇਡ ਟੱਟੂ ਨੇ ਪਹਾੜੇ ਦੇ ਉਹਨਾਂ ਨੂੰ ਚਿੱਤ ਕੀਤਾ ਔਰ ਆਪਣਾ ਜਿਹੜਾ ਲੋਹਾ ਮਨਵਾਇਆ। ਮੈਂ ਸਮਝਦਾ ਵੀ ਇਹ ਵੀ ਸਾਡੀ ਬੜੀ ਯੂਨੀਕ ਵਿਕਟਰੀ ਹੈ ਕਿ ਸਾਡੀ ਇਹ ਜਨਰੇਸ਼ਨ ਮਾਡਰਨ ਟੈਕਨੀਕਸ ਦੇ ਨਾਲ ਆਪਣੀ ਗੱਲ ਨੂੰ ਅੱਗੇ ਤੋਰ ਰਹੀ ਹੈ। ਲੇਕਿਨ ਜਦੋਂ ਅਸੀਂ ਇਸ ਜੂਨ 84 ਦੇ ਘੱਲੂਘਾਰੇ ਦੇ ਕੰਟੈਕਸਟ ਦੇ ਵਿੱਚ 13 ਅਪ੍ਰੈਲ 1978 ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਜਦੋਂ ਕਿ ਇਸ ਕਿਸਮ ਦਾ ਹੀ ਜਿਹੜਾ ਗੁਰੂ ਡੰਮ ਇਹਨਾਂ ਨੇ ਖੜਾ ਕੀਤਾ ਸੀ ਨਿਰੰਕਾਰੀਆਂ ਦਾ, ਉਹਨੂੰ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਨੇ ਸ਼ਹੀਦੀਆਂ ਪਾ ਕੇ ਅੰਮ੍ਰਿਤਸਰ ਸ਼ਹਿਰ 'ਚ ਜਿਹੜਾ ਇਹਨੂੰ ਚੈਲੰਜ ਕੀਤਾ ਔਰ ਇਹ ਇੱਕ ਟਰਨਿੰਗ ਪੁਆਇੰਟ ਬਣਿਆ। ਔਰ ਫਿਰ ਅਸੀਂ 78 ਤੋਂ 84 ਤੱਕ ਜੇ ਤੁਸੀਂ 6 ਸਾਲ ਦੇ ਪੀਰੀਅਡ ਦੇ ਵਿੱਚ ਮੀਡੀਆ ਦਾ ਰੋਲ ਦੇਖੋ, ਉਦੋਂ ਬੇਸ਼ੱਕ ਅਜੇ ਸੋਸ਼ਲ ਮੀਡੀਆ ਨਹੀਂ ਸੀ, ਸਾਡੇ ਕੋਲ ਆਪਣਾ ਨੈਰੇਟਿਵ ਕਹਿਣ ਦਾ ਨਹੀਂ ਸੀ। ਉਹਨਾਂ ਨੇ ਇੰਗਲਿਸ਼ ਹਿੰਦੀ ਮੀਡੀਆ ਤਾਂ ਉਹਨਾਂ ਦੇ ਕੰਟਰੋਲ 'ਚ ਹੀ ਸੀ। ਉਹਨਾਂ ਨੇ ਸਿੱਖਾਂ ਨੂੰ ਉਦੋਂ ਤੋਂ ਹੀ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਲਫ਼ਜ਼ ਉਦੋਂ ਹੀ ਘੜੇ ਗਏ। ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਜਿਹੜੇ ਇੱਕ ਸ਼ਖਸੀਅਤ ਦੇ ਤੌਰ ਤੇ ਉੱਭਰੇ, ਪੂਰਾ ਉਹਨਾਂ ਨੂੰ ਇੱਕ ਨਾ ਪੱਖੀ ਰੋਲ ਦੇ ਵਿੱਚ ਪੇਸ਼ ਕੀਤਾ ਗਿਆ। ਅਕਾਲ ਤਖਤ ਸਾਹਿਬ ਨੂੰ ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਗੁਰਦਿਆਲ ਸਿੰਘ ਜਨੋਆ ਸਨ, ਉਹ ਅਮਰੀਕਾ ਤੋਂ ਹੋ ਕੇ ਗਏ। ਕਿਵੇਂ ਅਕਾਲ ਤਖਤ ਬਾਰੇ ਜਿਹੜੀ ਆ ਉਹ ਨੈਗੇਟਿਵਿਟੀ ਕੀਤੀ ਗਈ ਔਰ ਇਸ ਦੇ ਵਿੱਚ ਜਲੰਧਰ ਵਿਚਲਾ ਮੀਡੀਆ ਤਾਂ ਸ਼ਾਮਲ ਹੀ ਸੀ, ਜਿਹਦੇ ਚ ਲਾਲਾ ਜਗਤ ਨਾਰਾਇਣ ਜਿਹੜਾ ਹਿੰਦ ਸਮਾਚਾਰ ਔਰ ਪੰਜਾਬ ਕੇਸਰੀ, ਹਿੰਦ ਸਮਾਚਾਰ ਉਰਦੂ ਚ ਸੀ, ਪੰਜਾਬ ਕੇਸਰੀ ਹਿੰਦੀ ਚ ਅਖਬਾਰ ਸੀ ਔਰ ਫਿਰ ਨਿਰੰਕਾਰੀਆਂ ਦੇ ਪੈਸੇ ਨਾਲ ਇੱਕ ਅਖਬਾਰ ਪੰਜਾਬੀ ਦੇ ਵਿੱਚ ਜਗ ਬਾਣੀ ਸ਼ੁਰੂ ਕੀਤਾ ਗਿਆ। ਅੱਜ ਜਦੋਂ ਮੈਂ ਕਿਸੇ ਸਿੱਖ ਜਥੇਬੰਦੀ ਦੀ ਐਡ ਜਾਂ ਉਹਦੇ ਚ ਦੇਖਦਾ ਤੇ ਮੈਨੂੰ ਬਹੁਤ ਵਾਰ ਲੱਗਦਾ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਭਾਈ ਇਹਨਾਂ ਨੇ, ਔਰ ਪੰਜਾਬ ਦੇ ਵਿੱਚ ਬੇਸ਼ੱਕ ਸਿੱਖਾਂ ਨੇ ਜਗਤ ਨਾਰਾਇਣ ਨੂੰ ਸਜ਼ਾ ਯਾਫਤਾ ਕੀਤਾ, ਪਰ ਉਹਦਾ ਇਹ ਝੂਠ ਦੇ ਪੁਲੰਦੇ ਵਾਲੇ ਅਖਬਾਰ ਲਗਾਤਾਰ ਜ਼ਹਿਰ ਉਗਲਦੇ ਰਹੇ। ਅੱਜ ਵੀ ਜਗ ਬਾਣੀ ਪੰਜਾਬੀ ਦੇ ਵਿੱਚ ਇਹੀ ਕੰਮ। ਇਸੇ ਤਰ੍ਹਾਂ ਵਰਿੰਦਰ, ਜਿਸ ਦੀ ਅਖਬਾਰ ਜਿਹੜੀ ਹੈ ਉਰਦੂ ਦੇ ਵਿੱਚ ਪ੍ਰਤਾਪ ਹੁੰਦੀ ਸੀ, ਹਿੰਦੀ ਦੇ ਵਿੱਚ ਵੀਰ ਪ੍ਰਤਾਪ, ਔਰ ਇਸੇ ਤਰ੍ਹਾਂ ਯਸ਼, ਉਸ ਦੀ ਜਿਹੜੀ ਅਖਬਾਰ ਹਿੰਦੀ ਮਿਲਾਪ, ਇਹ ਸਾਰੇ ਤਾਂ ਜ਼ਹਿਰ ਉਗਲ ਰਹੇ ਸੀ। ਬਟ 3
ਪ੍ਰੋਮੀਨੈਂਟ ਜਰਨਲਿਸਟ ਜਿਨ੍ਹਾਂ ਨੇ ਟ੍ਰਿਬਿਊਨ ਕਾਬੂ ਕੀਤੀ, ਜਿਨ੍ਹਾਂ 'ਚ ਪ੍ਰੇਮ ਭਾਟੀਆ ਬਹੁਤ ਖਤਰਨਾਕ ਪੰਜਾਬੀ ਹਿੰਦੂ, ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਗਿਰੀਲਾਲ ਜੈਨ ਜਿਹੜੇ ਕੋਈ ਇੰਡੀਅਨ ਐਕਸਪ੍ਰੈਸ 'ਚ ਬੈਠਾ ਹੈ ਕੋਈ ਦੂਜੇ ਪਾਸੇ, ਔਰ ਤੀਸਰਾ ਅਰੁਣ ਸ਼ੋਰੀ, ਇਹ ਵੀ ਇੱਕ ਖਤਰਨਾਕ ਪੰਜਾਬੀ ਹਿੰਦੂ। ਇਹਨਾਂ ਨੇ ਅਪਰ ਲੈਵਲ ਦੇ ਉੱਤੇ ਜਿਹੜੇ ਨੈਸ਼ਨਲ ਅਖਬਾਰ ਸੀ ਉਹਨਾਂ ਦੇ ਵਿੱਚ ਸਿੱਖੀ ਦੇ ਖਿਲਾਫ ਉਹਨਾਂ ਨੂੰ ਟ੍ਰੇਟਰ ਪ੍ਰੂਵ ਕਰਨਾ, ਉਹਨਾਂ ਦੇ ਖਿਲਾਫ, ਸਿੱਖ ਧਰਮ ਦੇ ਖਿਲਾਫ, ਸਿੱਖ ਕਾਰਾਂ ਦੇ ਖਿਲਾਫ, ਔਰ ਪੰਜਾਬ ਦੇ ਵਿੱਚ ਜੋ ਕੁਝ ਮਾਹੌਲ ਨਫ਼ਰਤ ਦਾ ਬਣਿਆ ਇਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਔਰ ਕਿਵੇਂ ਫਿਰ ਜਿਹੜੀਆਂ ਭਾਰਤ ਦੀਆਂ ਨਿਊਜ਼ ਏਜੰਸੀਜ਼ PTI, UNI ਜਿਨ੍ਹਾਂ ਦੇ ਹੈੱਡਕੁਆਰਟਰ ਅੰਮ੍ਰਿਤਸਰ ਦੇ ਵਿੱਚ ਸਨ, ਜਸਪਾਲ ਸਿੰਘ ਸਿੱਧੂ ਜਿਹੜੇ UNI ਦੇ ਨਾਲ ਸਨ, ਉਹਨਾਂ ਨੇ ਇਸ ਦੇ ਉੱਤੇ ਇੱਕ ਬੜੀ ਡਿਟੇਲ 'ਚ ਕਿਤਾਬ ਵੀ ਲਿਖੀ ਹੈ ਕਿ ਮੀਡੀਆ ਦਾ ਕਿਵੇਂ ਰੋਲ ਸੀ ਔਰ ਕਿਵੇਂ ਮੀਡੀਆ ਕੰਟਰੋਲ ਸੀ ਇੰਟੈਲੀਜੈਂਸ ਏਜੰਸੀਆਂ ਰਾਹੀਂ। ਸੋ ਉਹਨਾਂ ਨੇ 78 ਤੋਂ 84 ਤੱਕ ਇੱਕ ਪਾਸੇ ਨਿਰੰਕਾਰੀਆਂ ਦੇ ਹੱਕ 'ਚ ਸਿੱਖਾਂ ਨੂੰ ਕੱਟੜਵਾਦੀ, ਨਾਨ ਟੋਲਰੈਂਟ ਇਸ ਕਿਸਮ ਦੇ ਲਕਬਾਂ ਦੇ ਨਾਲ ਨਵਾਜਿਆ, ਔਰ ਇਹ ਉਹਨਾਂ ਨੇ ਇਹਨਾਂ 8 ਸਾਲ 'ਚ ਮਾਹੌਲ ਬਣਾ ਦਿੱਤਾ, 6 ਸਾਲ 78 ਤੋਂ 84 ਤੱਕ, ਕਿ ਸਿੱਖ ਦੇਸ਼ ਨੂੰ ਤੋੜਨਾ ਚਾਹੁੰਦੇ ਨੇ। ਇਹ ਪਾਕਿਸਤਾਨ ਦੇ ਜਿਹੜੇ ਨੇ ਏਜੰਟ ਨੇ ਸਾਰੇ, ਇਹਨਾਂ ਦਾ ਧਰਮ ਜਿਹੜਾ ਹੈ ਉਹਦਾ ਕੋਈ ਵਜੂਦ ਨਹੀਂ ਹੈ, ਹਿੰਦੂਆਂ ਦਾ ਹਿੱਸਾ ਹੈ। ਔਰ ਇਹ ਸਾਰਾ ਜਿਹੜਾ ਹੈ ਇਸ ਕਿਸਮ ਦਾ ਜਿਹੜਾ ਕੂੜ ਕਬਾੜ ਹੈ, ਉਹਨੂੰ ਜਦੋਂ ਸੰਤ ਪਿੰਡਾਂ ਵਾਲੇ ਚੈਲੰਜ ਕਰਦੇ ਸੀ ਉਹਨਾਂ ਦੀ ਕਿਸੇ ਵੀ ਸਟੇਟਮੈਂਟ ਨੂੰ, ਤੇ ਫਿਰ ਅਗਲੇ ਦਿਨ ਉਹਨੂੰ ਹੋਰ ਅੱਗੇ ਵਧਾ ਕੇ ਕਹਿੰਦੇ ਸੀ ਦੇਖੋ ਕਿਵੇਂ ਦਹਿਸ਼ਤਗਰਦੀ ਨੂੰ ਪ੍ਰਮੋਟ ਕੀਤਾ ਜਾ ਰਿਹਾ। ਔਰ ਇਹ ਸਾਰਾ ਉਹ ਦੌਰ ਹੈ ਜਦੋਂ ਕਿ ਰਾਜਸਥਾਨ ਹੋਏ, ਦੂਜਿਆਂ 'ਚ ਹੋਏ, ਸਿੱਖਾਂ ਨੂੰ ਜਿਹੜੇ ਨੇ ਉਹ ਨੋਟਿਸ ਦਿੱਤੇ ਗਏ, ਇਸ਼ਤਿਹਾਰ ਲਾਏ ਗਏ ਕਿ ਮੁਲਕ ਜਿਹੜਾ ਇਹ ਸੂਬਾ ਛੱਡ ਜਾਓ। ਫਿਰ ਅਸੀਂ ਏਸ਼ੀਆਡ 82 ਜਿਹੜੀਆਂ ਖੇਡਾਂ ਹੋਈਆਂ, ਕਿਵੇਂ ਸ਼ੰਭੂ ਬੈਰੀਅਰ ਦੇ ਉੱਤੇ ਸਿੱਖਾਂ ਨੂੰ ਰੋਕ ਕੇ ਹਰਿਆਣੇ ਦੇ ਵਿੱਚ ਬੇਇੱਜ਼ਤ ਕੀਤਾ ਜਾਂਦਾ ਸੀ, ਨਹੀਂ ਵੜਨ ਦਿੱਤਾ ਗਿਆ। ਕਿਵੇਂ ਬੱਸਾਂ ਤੋਂ ਲਾ ਕੇ ਰੋਹਤਕ ਹੋਏ, ਕਰਨਾਲ ਹੋਏ, ਸੋਨੀਪਤ ਹੋਏ, ਸਿੱਖਾਂ ਦੇ ਕੇਸ ਕਤਲ ਕੀਤੇ ਗਏ ਬੱਸਾਂ 'ਚੋਂ ਲਾ ਕੇ। ਔਰ ਭਜਨ ਲਾਲ ਉੱਥੇ ਬੈਠਾ ਜਿਹੜਾ ਉਹ ਕਿਵੇਂ ਨਫ਼ਰਤ, ਔਰ ਇੰਦਰਾ ਗਾਂਧੀ, ਭਜਨ ਲਾਲ ਔਰ ਉਹਦੀ ਸਾਰੀ ਕੋਟਰੀ ਜਿਹਦੇ 'ਚ ਇੰਦਰਾ ਗਾਂਧੀ ਦੇ ਨਾਲ ਜਿਹੜਾ ਹੈ ਉਸ ਦਾ ਜਿਹੜਾ ਨਹਿਰੂ ਦਾ ਕਜ਼ਨ ਅਰੁਣ ਨਹਿਰੂ, ਅਰੁਣ ਸਿੰਘ, ਇਹ ਜਿਹੜਾ PC ਅਲੈਗਜ਼ੈਂਡਰ, ਔਰ ਇਹ ਪ੍ਰਣਬ ਮੁਖਰਜੀ ਜਿਹਨੂੰ ਬਾਅਦ 'ਚ ਪ੍ਰੈਜ਼ੀਡੈਂਟ ਵੀ ਬਣਾਇਆ, ਇਹ ਸਾਰੀ, ਰਾਜੀਵ ਗਾਂਧੀ ਓਬਵੀਅਸਲੀ, ਇਹ ਸਾਰੀ ਉਹ ਕਲਾਸ ਹੈ ਜਿਹੜੀ ਕਿ ਜਿਹਨੇ ਪੂਰਾ ਪਲਾਨ ਕੀਤਾ ਕਿ ਕਿਵੇਂ ਸਿੱਖ ਕੌਮ ਦੇ ਖਿਲਾਫ ਅਸੀਂ ਟੋਟਲ ਵਾਰ ਦੇ ਵਿੱਚ ਇਹਨਾਂ ਨੂੰ ਫਿਨਿਸ਼ ਕਰਨਾ। ਔਰ ਜ਼ਾਹਰ ਹੈ ਕਿ ਉਹ ਆਪਣੇ ਇਰਾਦੇ 'ਚ ਕਿੰਨਾ ਕੁ ਕਾਮਯਾਬ ਹੋਏ ਉਹ ਤਾਂ ਇਤਿਹਾਸ ਦੱਸੇਗਾ। ਉਹ ਤਾਂ ਜਿਵੇਂ ਉਹ ਕਹਾਣੀ ਸ਼ੇਰ ਔਰ ਸ਼ਿਕਾਰੀ ਦੀ ਹੁੰਦੀ ਹੈ ਕਿ ਜੇ ਸ਼ਿਕਾਰੀ ਜਿੱਤ ਜਾਂਦਾ ਹੈ, ਸ਼ੇਰ ਨੂੰ ਮਾਰ ਦਿੰਦਾ, ਫਿਰ ਕਹਾਣੀ ਸ਼ਿਕਾਰੀ ਲਿਖਦਾ। ਪਰ ਅਸੀਂ ਇਨ ਦਾ ਮਿਡਲ ਆਫ ਵਾਰ ਹੈ ਔਰ ਅਲਟੀਮੇਟਲੀ ਅਸੀਂ ਇਹਨਾਂ ਨੂੰ ਦੁਨੀਆ ਭਰ ਦੇ ਵਿੱਚ ਐਕਸਪੋਜ਼ ਵੀ ਕੀਤਾ ਹੋਇਆ ਹੈ। ਔਰ ਜਿਵੇਂ ਇਸ 36ਵੀਂ ਐਨੀਵਰਸਰੀ ਦੇ ਮੌਕੇ ਸਿੱਖ ਕੌਮ ਖਲੋਤੀ ਹੈ, ਇਹ ਬਹੁਤ ਵੱਡੇ ਪ੍ਰਾਈਡ ਦੀ ਗੱਲ ਹੈ। ਇਹਨਾਂ ਨੂੰ ਫਿਕਰ ਪਿਆ ਹੋਇਆ ਕਿ ਭਾਈ ਇਸ ਸਾਰੇ ਦੇ ਇੱਕ ਪਾਸੇ ਇਸ ਕੋਰੋਨਾ ਦੀ ਹੈਪਨਿੰਗ ਦੇ ਦੌਰਾਨ ਦੁਨੀਆ ਭਰ ਸਿੱਖਾਂ ਨੇ ਸੇਵਾ ਦੇ ਪਿੜ ਦੇ ਵਿੱਚ ਅੱਗੇ ਆ ਕੇ ਆਪਣੀ ਅਡਰੀ ਪਛਾਣ ਬਣਾਈ ਹੈ। ਦੂਸਰੇ ਪਾਸੇ ਇਸ ਵਾਰ ਜੂਨ 84 ਦਾ ਘੱਲੂਘਾਰਾ ਵੀ, ਜਿਵੇਂ 29 ਅਪ੍ਰੈਲ 1986 ਦਾ ਖਾਲਿਸਤਾਨ ਦੇ ਐਲਾਨਨਾਮੇ ਨਾਲ ਸੰਬੰਧਿਤ ਦਿਨ ਸੈਲੀਬ੍ਰੇਟ ਹੋਇਆ। ਔਰ ਇਸ ਸਾਰੇ ਘੱਲੂਘਾਰੇ ਕਿਉਂਕਿ ਵਕਤ ਦੀ ਸੀਮਾ ਹੈ, ਪਰ ਮੈਂ ਸਮਝਦਾ ਹਾਂ ਵੀ ਇੱਕ ਇੰਪੋਰਟੈਂਟ ਸੈਗਮੈਂਟ ਜਿਹਦੇ ਤੇ ਜਾਂ ਇੱਕ ਇੰਪੋਰਟੈਂਟ ਸੈਕਸ਼ਨ ਜਿਹਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪਰ ਬਹੁਤ ਵਾਰ ਉਹ ਫੋਕਸ ਦੇ ਵਿੱਚ ਨਹੀਂ ਆਇਆ ਜਾਂ ਨਹੀਂ ਆਉਂਦਾ, ਉਹਨੇ ਸਾਡੇ ਧਰਮੀ ਫੌਜੀ ਹੁਣ। ਔਰ ਜ਼ਾਹਰ ਹੈ ਕਿ ਇਹਦੇ 'ਚ ਇੱਕ ਅੰਦਾਜ਼ੇ ਮੁਤਾਬਕ 8 ਤੋਂ 10,000 ਸਿੱਖ ਫੌਜੀਆਂ ਨੇ ਬਗਾਵਤ ਕੀਤੀ, ਆਪਣੀਆਂ ਛਾਉਣੀਆਂ 'ਚੋਂ ਨਿਕਲੇ। ਸਭ ਤੋਂ ਵੱਡੀ ਬਗਾਵਤ ਜਾਂ ਨੰਬਰ ਕਿਉਂਕਿ ਸਿੱਖ ਰੈਜੀਮੈਂਟਲ ਸੈਂਟਰ ਰਾਮਗੜ੍ਹ ਦੇ ਵਿੱਚ ਹੈ, ਬਿਹਾਰ ਦੇ ਵਿੱਚ। ਇਹ ਵੀ ਇਹਨਾਂ ਦੀ ਨਹਿਰੂ ਦੀ ਨੀਤੀ ਸੀ ਕਿ ਕਿਵੇਂ ਅੰਗਰੇਜ਼ਾਂ ਦੇ ਵੇਲੇ ਜਿਹੜਾ ਸਿੱਖ ਰੈਜੀਮੈਂਟਲ ਸੈਂਟਰ ਮੇਰਠ ਸੀ, ਜਿਹੜਾ ਮੇਰਠ ਬਿਲਕੁਲ ਦਿੱਲੀ ਦੇ ਨਾਲ ਹੈ, ਤੇ ਉਹਨੇ 47 ਤੋਂ ਬਾਅਦ ਦੇਖਿਆ ਕਿ ਵੀ ਜੇ ਇੱਥੇ ਸਿੱਖ ਫੌਜ ਬੈਠੀ ਹੈ ਤੇ ਇਹਨਾਂ ਨੇ ਤਾਂ ਪਤਾ ਨਹੀਂ ਕਦੋਂ ਉੱਠ ਕੇ ਦਿੱਲੀ ਦੇ ਆ ਕੇ ਕਬਜ਼ਾ ਕਰ ਲੈਣ। ਔਰ ਪਾਕਿਸਤਾਨ ਦੇ ਵਿੱਚ ਜਦੋਂ ਅਯੂਬ ਖਾਨ ਨੇ ਹਕੂਮਤ ਲਈ, ਇਹਨਾਂ ਨੂੰ ਬਹੁਤ ਫਿਕਰ ਪਿਆ ਹੈ। ਇਹਨਾਂ ਨੇ 5-6 ਸਿੱਖ ਜਰਨੈਲ ਤਾਂ ਮਰਵਾ ਦਿੱਤੇ, ਇੱਕ ਹੈਲੀਕਾਪਟਰ ਦਾ ਹਾਦਸਾ ਕਰਵਾ ਕੇ ਪੁੰਛ ਦੇ ਵਿੱਚ। ਔਰ ਇਹਨਾਂ ਨੇ ਜਿਹੜਾ ਸਿੱਖ ਰੈਜੀਮੈਂਟਲ ਸੈਂਟਰ ਉਹ ਮੇਰਠ ਤੋਂ ਚੁੱਕ ਕੇ ਉਹ ਬਿਹਾਰ ਦੀ ਧੁਨੀ 'ਚ ਲੈ ਗਏ ਰਾਮਗੜ੍ਹ 'ਚ। ਔਰ ਰਾਮਗੜ੍ਹ 'ਚ 4000 ਤੋਂ ਜ਼ਿਆਦਾ ਜਿਹੜੇ ਸਿੱਖ ਫੌਜੀ ਨੇ, ਜਿਨ੍ਹਾਂ 'ਚ ਕੁਝ ਰਿਟਾਇਰਮੈਂਟ ਦੇ ਨੇੜੇ ਬੈਠੇ ਸੀ,
ਉਹਨਾਂ ਦੇ ਵਿੱਚ ਉਹ ਡੈਡੀਕੇਸ਼ਨ ਦੇ ਨਾਲ ਉਹਨਾਂ ਨੇ ਆਪਣੀਆਂ ਛਾਉਣੀਆਂ ਛੱਡੀਆਂ, ਉਹਨਾਂ ਨੇ ਜਿਹੜਾ ਦਰਬਾਰ ਸਾਹਿਬ ਵੱਲ ਮੂੰਹ ਕੀਤਾ। ਔਰ ਦੇਖੋ ਤੁਸੀਂ ਖੂਬਸੂਰਤੀ, ਰਾਹ ਦੇ ਵਿੱਚ ਉਹਨਾਂ ਨੇ ਕਿਸੇ ਨੂੰ ਮਾਰਿਆ ਨਹੀਂ ਹੈ, ਨਹੀਂ ਤਾਂ ਉਹਨਾਂ ਦੇ ਕੋਲ ਅਸਲਾ ਸੀ, ਉਹ ਟ੍ਰੇਨਡ ਫੌਜੀ ਸਨ। ਹਾਲਾਂ ਉਹਨਾਂ ਦੀਆਂ ਗੱਡੀਆਂ ਕੁਝ ਥਾਵਾਂ ਤੇ ਰੋਕ ਕੇ ਉਹਨਾਂ ਨੂੰ ਨਿਹੱਥੇ ਕਰਕੇ, ਕਿਉਂਕਿ ਬਿਹਾਰ ਤੋਂ ਪੰਜਾਬ ਪਹੁੰਚਣ ਲਈ ਕਿੰਨੀਆਂ ਸਟੇਟਾਂ ਲੰਘ ਕੇ ਆਉਣਾ ਸੀ, ਉਹਨਾਂ ਨੇ ਤਾਂ ਫੌਜ ਲਾ ਦਿੱਤੀ ਉੱਤੇ, ਹੈਲੀਕਾਪਟਰ ਲਾ ਦਿੱਤੇ, ਘੇਰ ਲਏ, ਫੜ ਲਏ, ਮਾਰ ਦਿੱਤੇ। ਲੇਕਿਨ ਇਹ ਇੱਕ ਇਤਿਹਾਸ ਦੇ ਵਿੱਚ ਯਾਦ ਰਹੇਗਾ, ਸੈਂਕੜਿਆਂ ਧਰਮੀ ਫੌਜੀ ਮਾਰੇ ਗਏ, ਸੈਂਕੜਿਆਂ ਦੇ ਉੱਤੇ ਮੁਕੱਦਮੇ ਚੱਲੇ, ਬਹੁਤ ਸਾਰਿਆਂ ਨੂੰ ਨੌਕਰੀਆਂ ਡਿਸਮਿਸ ਕੀਤਾ, ਕਈਆਂ ਨੇ ਆਪਣੀ ਕਿਰਤ ਕਰਨ ਦੇ ਕਰਕੇ ਛੋਟੇ ਮੋਟੇ ਕੰਮ ਕਰਕੇ ਬਾਅਦ ਦੇ ਵਿੱਚ ਆਪਣੇ ਬੱਚੇ ਪਾਲੇ। ਲੇਕਿਨ 8 ਤੋਂ 10 ਹਜ਼ਾਰ ਦੇ ਕਰੀਬ ਸਿੱਖ ਫੌਜੀ ਉਹ ਰਾਮਗੜ੍ਹ ਹੋਏ, ਉਹ ਗੰਗਾਨਗਰ ਹੋਏ, ਉਹ ਪੂਨਾ ਹੋਏ, ਉਹ ਨਾਰਥ ਈਸਟ ਹੋਏ, ਉਹ ਪੁੰਛ ਹੋਏ, ਜੰਮੂ ਹੋਏ, ਸਿੰਬਲ ਕੈਂਪ ਦੇ ਨੇੜੇ ਜਿੱਥੇ ਇਹਨਾਂ ਦਾ ਹੈ, ਉਸ ਸਾਰੇ ਚੋਂ ਪੰਜਾਬ ਵੱਲ ਮੂੰਹ ਕਰਕੇ ਨਿਕਲੇ। ਸੋ ਅੱਜ ਅਸੀਂ ਉਹਨਾਂ ਧਰਮੀ ਫੌਜੀਆਂ ਦੀ ਯਾਦ ਦੇ ਵਿੱਚ ਵੀ ਆਪਣਾ ਸਿਰ ਝੁਕਾਉਂਦੇ, ਜਿੱਥੇ ਅਸੀਂ ਸਿੰਘਾਂ ਦੀ ਬਹਾਦਰੀ ਦੀ ਗੱਲ ਕਰਦੇ। ਕੱਲ ਸਾਡੇ ਇੱਕ ਵੀਰ ਨੇ ਪੁੱਛਿਆ ਸੀ ਕਿ ਜੀ ਸਿੱਖੀ 'ਚ ਸਿੰਘਣੀਆਂ ਵੀ ਬਰਾਬਰ ਦਾ ਰੋਲ ਅਦਾ ਕਰਦੀਆਂ। ਇਹ ਤਾਂ ਹੈ ਵੀ ਉਹਨਾਂ ਨੇ ਬੇਗੁਨਾਹ ਬਹੁਤ ਸਾਰੀਆਂ ਸਿੱਖ ਬੀਬੀਆਂ ਨੂੰ ਮਾਰਿਆ, ਪਰ ਜੂਝਣ ਵਾਲੇ ਤੇ ਮੈਂ ਅੱਜ ਜਿਹੜੇ 4 ਨਾਂ ਖਾਸ ਤੌਰ ਦੇ ਉੱਤੇ ਸਾਡੇ ਸਾਰੀ ਇਸ ਦੌਰ ਦੀ ਹਿਸਟਰੀ 'ਚ ਕੋਟ ਹੁੰਦੇ ਨੇ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਬੀਬੀ ਉਪਕਾਰ ਕੌਰ। ਇਹ ਬੀਬੀ ਜਿਹੜੀ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜਿਹੜੀ ਗਰਲਜ਼ ਵਿੰਗ ਸੀ, ਬੀਬੀਆਂ ਦਾ ਵਿੰਗ ਸੀ, ਉਹਦੀ ਪ੍ਰਧਾਨ ਸੀ। ਇਹ ਜਿਹੜਾ ਇੱਕ ਮੋਰਚਾ ਪਾਣੀ ਦੀ ਟੈਂਕੀ ਦੇ ਉੱਤੇ ਸਿੱਖਾਂ ਦਾ ਸੀ, ਸਿੰਘਾਂ ਦਾ, ਉਸ ਦੀ ਜਿਹੜੀ ਹੈ ਇੰਚਾਰਜ ਬੀਬੀ ਸੀ। ਔਰ ਉਸ ਮੋਰਚੇ ਤੋਂ ਜੋ ਤੁਸੀਂ ਡੀਟੇਲ ਪੜ੍ਹਦੇ ਹੋ, ਸਭ ਤੋਂ ਜ਼ਿਆਦਾ ਨੁਕਸਾਨ ਭਾਰਤੀ ਫੌਜ ਦਾ, ਜਾਂ ਜਿਹੜੇ ਉਹ ਨਹੀਂ ਵੜ ਸਕੇ ਉੱਥੋਂ ਫਾਇਰਿੰਗ ਸੀ। ਇਹ ਬੀਬੀ ਉਪਕਾਰ ਕੌਰ ਜਿਹੜੀ ਹੈ ਜੂਝਦੀ ਹੋਈ ਸ਼ਹੀਦ ਹੋਈ। ਸੋ ਸਿੰਘਾਂ ਦੇ ਨਾਲ ਸਿੰਘਣੀਆਂ ਨੇ ਬਹਾਦਰੀ ਦੇ ਵਿੱਚ ਵੀ ਆਪਣਾ ਜਿਹੜਾ ਹੈ ਉਹ ਯੋਗਦਾਨ ਪਾਇਆ। ਇਸੇ ਤਰ੍ਹਾਂ ਬੀਬੀ ਪਰਮਜੀਤ ਕੌਰ, ਇਹ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਹਰਮਿੰਦਰ ਸਿੰਘ ਸੰਧੂ ਉਹਨਾਂ ਦੀ ਸਿੰਘਣੀ ਸੀ। ਔਰ ਬੀਬੀ ਪਰਮਜੀਤ ਕੌਰ ਵੀ, ਜਿਵੇਂ ਮੈਂ ਪੜ੍ਹਿਆ ਕਿ ਸਟੇਨ ਗਨ ਨੂੰ ਮੈਨੇਜ ਕਰਦੇ ਸੀ, ਜਾਂ ਇਹਨਾਂ ਨੇ ਵੀ ਜੂਝ ਕੇ ਸ਼ਹੀਦੀ ਪਾਈ। ਔਰ ਇੱਕ ਪਰਿਵਾਰ ਜਿਨ੍ਹਾਂ ਨੂੰ ਮੌਕਾ ਸੀ ਕਿ ਉਹ ਚਲੇ ਜਾਂਦੇ, ਉਹਨਾਂ ਦੀਆਂ ਬੱਚੀਆਂ 2, ਵਾਹਿਗੁਰੂ ਕੌਰ 6 ਸਾਲ ਦੀ ਔਰ ਸਤਨਾਮ ਕੌਰ 8 ਸਾਲ ਦੀ, ਉਹ ਸਿੰਘ ਸਨ ਜਿਹੜਾ ਭਾਈ ਮੋਹਰ ਸਿੰਘ, ਉਹਨਾਂ ਦੇ ਬੱਚੇ ਭਾਈ ਮੋਹਰ ਸਿੰਘ, ਉਹਨਾਂ ਦੀ ਸਿੰਘਣੀ ਬੀਬੀ ਪ੍ਰੀਤਮ ਕੌਰ, ਔਰ ਉਹਨਾਂ ਦੀਆਂ ਇਹ 2 ਬੱਚੀਆਂ ਵਾਹਿਗੁਰੂ ਕੌਰ ਤੇ ਸਤਨਾਮ ਕੌਰ। ਇਹ ਵੀ ਜਿਹੜੇ ਦਮਦਮੀ ਟਕਸਾਲ ਤੋਂ ਜਿਨ੍ਹਾਂ ਨੇ ਜਿਹੜਾ ਉਹ ਸਿੱਖੀ ਵੱਲ ਜਿਹੜਾ ਮੋੜ ਹੈ ਇਸ ਪਾਸੇ ਉਹਨਾਂ ਨੂੰ ਜਿਹੜਾ ਇਸ ਪਾਸੇ ਤੁਰਿਆ, ਟਕਸਾਲ ਦੀ ਅਗਵਾਈ ਥੱਲੇ। ਇਹ ਛੋਟੀਆਂ ਬੱਚੀਆਂ ਨੇ ਵੀ ਸ਼ਹਾਦਤ ਨਾਲ ਪਾ ਕੇ ਇਹ ਦੱਸ ਦਿੱਤਾ। ਹਾਲਾਂ ਉਹਨਾਂ ਦੇ ਕੋਲ ਚੋਇਸ ਸੀ ਕਿ ਭਾਈ ਜੇ ਸਾਡੇ ਬੀਤੇ ਇਤਿਹਾਸ 'ਚ 7 ਸਾਲ ਤੇ 9 ਸਾਲ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਨੇ ਸ਼ਹੀਦੀ ਜਾਮ ਪੀਤੇ ਸੀ, ਤੇ ਇਸ ਜੂਨ 84 ਦੇ ਘੱਲੂਘਾਰੇ 'ਚ ਵੀ ਵਾਹਿਗੁਰੂ ਕੌਰ ਤੇ ਸਤਨਾਮ ਕੌਰ 6 ਤੇ 8 ਸਾਲ ਦੀਆਂ ਬੱਚੀਆਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ ਨੇ। ਸੋ ਅਸੀਂ ਇਹਨਾਂ ਸਾਰਿਆਂ ਨੂੰ ਆਪਣੀਆਂ ਯਾਦਾਂ ਦੇ ਵਿੱਚ ਲਿਆਈਏ। ਔਰ ਕੁੱਲ ਮਿਲਾ ਕੇ ਮੈਂ ਇਹ ਦੇਖ ਰਿਹਾ ਕਿ ਇਸ ਵੇਲੇ ਇਹਦੇ ਬਾਵਜੂਦ ਕਿ ਬਹੁਤ ਸਾਰਾ ਇਸ ਦੌਰ 'ਚ ਘੱਲੂਘਾਰੇ ਨੂੰ ਲੈ ਕੇ ਗਲਤ ਪ੍ਰਚਾਰ ਕੀਤਾ ਗਿਆ, ਸਿੱਖਾਂ ਨੂੰ ਦਹਿਸ਼ਤਗਰਦ ਪਾਕਿਸਤਾਨ ਨਾਲ ਜੋੜ ਕੇ ਔਰ ਹੋਰ ਕਈ ਕੁਝ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਹਰ ਚੜ੍ਹਦੇ ਸੂਰਜ ਜਿੱਥੇ ਜੂਨ 84 ਦੇ ਘੱਲੂਘਾਰੇ ਦੇ ਜ਼ੁਲਮ ਸਾਹਮਣੇ ਆ ਰਹੇ ਨੇ, ਉੱਥੇ ਨਾਲ ਦੀ ਨਾਲ ਜਿਹੜਾ ਸਿੰਘਾਂ ਦੀਆਂ ਕੁਰਬਾਨੀਆਂ ਵੀ ਜਿਹੜੀਆਂ ਨੇ ਉਹ ਹਾਈਲਾਈਟ ਹੋ ਰਹੀਆਂ। ਔਰ ਇਸ ਸਾਰੇ ਦੇ ਵਿੱਚ ਬਰਾਬਰ ਕੋਰੋਨਾ ਦਾ ਕਹਿਰ ਵੀ ਨਾਲ ਦੀ ਨਾਲ ਚੱਲ ਰਿਹਾ, ਉਹਦਾ ਵੀ ਅਸੀਂ ਜ਼ਰੂਰ, ਮੈਂ ਵੇਰਵੇ ਤੇ ਨਹੀਂ ਜਾਵਾਂਗਾ। ਟੋਟਲ ਜਿਹੜੇ ਇਸ ਵੇਲੇ ਕੇਸ ਨੇ 6,06,30,069 ਨੇ, ਔਰ ਦੁਨੀਆ ਦੇ ਵਿੱਚ ਟੋਟਲ ਡੈਥਸ ਜਿਹੜੀਆਂ ਨੇ ਉਹ 3,99,579, ਔਰ ਅਮਰੀਕਾ ਦੇ ਵਿੱਚ 1,09,09,779 ਟੋਟਲ ਕੇਸ ਨੇ, ਔਰ 1,09,409 ਮੌਤਾਂ ਨੇ। ਭਾਰਤ ਜਿੱਥੇ ਹਰ ਬਿਮਾਰੀ ਦਾ ਇਲਾਜ ਗਊ ਮੂਤਰ ਨੂੰ ਦੱਸਿਆ ਜਾ ਰਿਹਾ ਹੈ, ਬੜੀ ਤੇਜ਼ੀ ਨਾਲ ਪਿਛਲੇ 24 ਘੰਟੇ ਦੇ ਵਿੱਚ ਕੇਸਾਂ ਦੇ ਵਿੱਚ ਵਾਧਾ ਹੋਇਆ।
24,772 ਟੋਟਲ ਭਾਰਤ ਦੇ ਵਿੱਚ ਕੇਸ ਨੇ। ਦੁਨੀਆ 'ਚ ਭਾਰਤ 7ਵੇਂ ਨੰਬਰ ਤੇ ਹੈ ਜੀ ਔਰ 6,312 ਮੌਤਾਂ ਨੇ। ਪਾਕਿਸਤਾਨ ਦੇ ਵਿੱਚ ਵੀ ਪਿਛਲੇ 24 ਘੰਟੇ 'ਚ ਬੜੀ ਤੇਜ਼ੀ ਨਾਲ ਵਾਧਾ ਹੋਇਆ ਕੇਸਾਂ 'ਚ। ਇਸ ਵੇਲੇ ਪਾਕਿਸਤਾਨ 'ਚ ਕੇਸਾਂ ਦੀ ਗਿਣਤੀ ਚੀਨ ਨਾਲੋਂ ਜ਼ਿਆਦਾ ਹੋ ਗਈ ਹੈ। 85,264 ਟੋਟਲ ਕੇਸ ਨੇ ਔਰ 1,770 ਜਿਹੜੀਆਂ ਨੇ ਕੁੱਲ ਡੈਥਸ ਨੇ। ਸੋ ਇਸ ਸਾਰੇ ਦੇ ਨਾਲ ਮੈਂ ਘੜੀਵਾਲ ਦੇਖ ਰਿਹਾ ਅਮਰੀਕਾ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਿਹੜੇ ਪਹਿਲੇ ਡਿਫੈਂਸ ਸੈਕਟਰੀ ਬਣੇ ਉਹਨਾਂ ਨੇ ਕਾਫੀ ਜ਼ੋਰਦਾਰ ਸਟੇਟਮੈਂਟ ਦਿੱਤੀ ਹੈ। ਜੇਮਸ ਮੈਟਿਸ ਇਹ ਖੁਦ ਵੀ ਜਿਹੜੇ ਨੇ ਮੈਰੀਨ ਦੇ ਜਨਰਲ ਸੀ, ਬੜੇ ਡਿਸਟਿੰਗੁਇਸ਼ਡ, ਔਰ ਉਹਨਾਂ ਨੇ ਕਿਹਾ ਕਿ ਵੀ ਪ੍ਰੈਜ਼ੀਡੈਂਟ ਟਰੰਪ ਅਮਰੀਕਾ ਨੂੰ ਤੋੜਨਾ ਚਾਹੁੰਦੇ ਨੇ। ਹੀ ਇਜ਼ ਅ ਥ੍ਰੈਟ ਟੂ ਦਾ ਕਨਸਟੀਟਿਊਸ਼ਨ। ਇਹ ਬੜੀ ਜ਼ੋਰਦਾਰ ਸਟੇਟਮੈਂਟ ਹੈ। ਹਾਲਾਂਕਿ ਪਹਿਲੇ ਉਹਨਾਂ ਦੇ ਡਿਫੈਂਸ ਸੈਕਟਰੀ ਰਹੇ, ਹੁਣ ਜਿਹੜਾ ਡਿਫੈਂਸ ਸੈਕਟਰੀ ਆ ਉਹਨਾਂ ਨੇ ਕਿਹਾ ਜੀ ਅਸੀਂ ਫੌਜ ਨਹੀਂ ਲਿਆਵਾਂਗੇ। ਪਰ ਜੇਮਸ ਮੈਟਿਸ ਜਿਹੜੇ ਜਦੋਂ ਉਹਨਾਂ ਨੇ ਰਿਜ਼ਾਈਨ ਕੀਤਾ ਸੀ ਪਹਿਲਾਂ, ਉਸ ਤੋਂ ਬਾਅਦ ਉਹ ਚੁੱਪ ਬੈਠੇ ਸੀ, ਪਰ ਉਹਨਾਂ ਦਾ ਇਹ ਕਹਿਣਾ ਕਿ ਭਾਈ ਇਹ ਤਾਂ ਕਨਸਟੀਟਿਊਸ਼ਨ ਨੂੰ ਚੈਲੰਜ ਕਰ ਰਹੇ ਨੇ। ਇਹ ਬਹੁਤ ਜਿਹੜੀ ਹੈ ਪਾਵਰਫੁਲ ਸਟੇਟਮੈਂਟ ਹੈ। ਉਹਨਾਂ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਹੱਥ 'ਚ ਆਵਾਜ਼ ਚੁੱਕੀ ਹੈ। ਜਦੋਂ ਕਿ ਵਾਈਟ ਹਾਊਸ ਨੇ ਸਟੇਟਮੈਂਟ 'ਚ ਕਿਹਾ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਅਮਰੀਕਾ ਦੇ ਵਿੰਸਟਨ ਚਰਚਲ ਨੇ। ਕਿ ਜਿਵੇਂ ਚਰਚਲ ਨੇ ਇੰਗਲੈਂਡ ਦੇ ਵਿੱਚ ਸੈਕੰਡ ਵਰਲਡ ਵਾਰ ਜਿੱਤ ਕੇ ਦਿੱਤੀ ਸੀ, ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿ ਵੀ ਵਿੰਸਟਨ ਚਰਚਲ ਦਾ ਕੀ ਰੋਲ ਸੀ ਜਾਂ ਇਹਨਾਂ ਦਾ ਕੀ ਹੈ। ਪਰ ਜਿੱਥੇ ਭਾਰਤ ਦੇ ਹਿੰਦੂਤਵੀ ਹਾਕਮਾਂ ਦੇ ਦਬਾਅ ਥੱਲੇ ਇੰਸਟਾਗ੍ਰਾਮ ਜਾਂ ਟਵਿੱਟਰ ਜਾਂ ਸਨੈਪਚੈਟ ਉਹਨਾਂ ਨੇ ਸਿੱਖਾਂ ਦਾ ਕਈ ਕੁਝ ਬਲੌਕ ਕੀਤਾ ਇਹਨਾਂ 2-3 ਮਹੀਨੇ 'ਚ। ਔਰ ਈਵਨ ਅਮਰੀਕਾ ਦੇ ਵਿੱਚ ਜਿਹੜਾ ਅੱਜ ਜਿਹੜਾ ਸਨੈਪਚੈਟ ਨੇ ਵੀ ਕਿਹਾ ਕਿ ਵੀ ਉਹ ਪ੍ਰੈਜ਼ੀਡੈਂਟ ਟਰੰਪ ਦੀਆਂ ਟਵੀਟਸ ਨੂੰ ਪ੍ਰਮੋਟ ਨਹੀਂ ਕਰਨਗੇ ਕਿਉਂਕਿ ਇਹ ਇਨਸਾਈਟ ਕਰਦੇ ਨੇ ਰੇਸ਼ੀਅਲ ਵਾਇਲੈਂਸ। ਤੇ ਟਵਿੱਟਰ ਨੇ ਵੀ ਪਲੇਸਡ ਫੈਕਟ ਚੈੱਕ ਦੇ ਥੱਲੇ ਇਹਨਾਂ ਨੂੰ ਲਿਆਂਦਾ ਹੈ ਔਰ ਉਹਨਾਂ ਨੇ ਇਸ ਸਾਰੇ ਦੇ ਵਿੱਚ ਜ਼ਾਹਿਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਇੱਕ ਆਰਡਰ ਵੀ ਲਿਆਏ ਨੇ ਸੋਸ਼ਲ ਮੀਡੀਆ ਦੇ ਖਿਲਾਫ। ਪਰ ਇੱਕ ਗੱਲ ਇਸ ਸਾਰੇ ਚੋਂ ਜ਼ਰੂਰ ਨਿਕਲਦੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਜਿਹੜਾ ਉਹ ਦਬਾਅ ਬਣਾਇਆ ਜਾਂਦਾ ਹੈ। ਉਹ ਮਿਸਟਰ ਜ਼ਕਰਬਰਗ ਹੋਏ, ਕਿ ਉਹਨਾਂ ਦਾ ਨਾਮ ਹੈ ਜਿਹੜਾ ਫੇਸਬੁੱਕ ਦਾ ਮਾਲਕ ਹੈ, ਸ਼ਾਇਦ ਜ਼ਕਰਬਰਗ ਹੀ ਹੈ, ਜਿਹਨੂੰ ਸਪੈਸ਼ਲੀ ਮੋਦੀ ਮਿਲ ਗਿਆ ਸੀਗਾ ਸੈਨੋਜ਼ੇ 'ਚ। ਔਰ ਇਹਦੇ ਨਾਲ ਜਿਹੜਾ ਮੈਂ ਇੱਕ ਇਹਦੇ 'ਚ ਜ਼ਰੂਰ ਭੈਣ ਜੀ ਅਮਨਜੋਤ ਕੌਰ ਉਹਨਾਂ ਦੀਆਂ ਲਿਖਤ ਦੇ ਬਾਰੇ ਡਿਟੇਲ ਸੀ, ਮੈਂ ਉਹਦੀ ਜਸਟ ਤਾਂ ਡਿਸਕਸ ਕਰ ਲਈ ਹੈ। ਪਰ ਉਹਨਾਂ ਨੇ ਜਿਹੜਾ ਸੈਲੀਬ੍ਰੇਸ਼ਨ ਦਿੱਤੀ ਹੈ ਕਿ ਕਿਵੇਂ ਇਸ ਵਾਰ ਸਿੱਖਾਂ ਨੇ ਫਤਹ ਹਾਸਲ ਕੀਤੀ ਹੈ ਇਸ ਸਾਰੇ ਘੱਲੂਘਾਰੇ 'ਚ। ਉਹਨਾਂ ਨੇ ਕਿਹਾ ਕਿ while it may not mean much in real life, present focus on justice or even in long run, but it is amazing how never forget 1984 trended on Twitter in USA, UK, Canada and briefly even in India today. ਉਹਨਾਂ ਨੇ ਕਿਹਾ ਵੀ ਕਿਵੇਂ ਇਹ ਜਿਹੜਾ ਬਿਲਕੁਲ ਜਿਹੜਾ ਟ੍ਰੈਂਡ ਕਰ ਰਿਹਾ ਸੀ। It was great how Sikh MPPs from UK and Canada tweeted about it on their official accounts without mincing any words, especially thanks to Jagmeet Singh, Tanmanjeet Singh Tesi, Preet Gill, Gurratan Singh. ਇਹਨਾਂ ਨੇ ਬੜੀਆਂ ਜ਼ਬਰਦਸਤ ਟਵੀਟ ਕੀਤੀਆਂ। But even more amazing was how some internationally popular Sikh origin top business tycoons, best-selling poets, YouTube stars, musicians, artists like Rupi Kaur, Lily Singh, Nav Patia also tweeted about 36th anniversary of Indian Army assault on Darbar Sahib without using Indian state language, without blaming Sikhs, and called it Sikh genocide as it is and helped trend. Never forget. ਉਹਨਾਂ ਨੇ ਕਿਹਾ ਜੀ ਇਹ ਸਾਰੇ ਐਤਕੀ ਵੱਡੇ ਵੱਡੇ ਟਾਈਕੂਨ, ਬਿਜ਼ਨਸਮੈਨ, YouTube ਸਟਾਰ ਔਰ ਉਹਨਾਂ ਸਾਰਿਆਂ ਨੇ ਵੀ ਨੈਵਰ ਫੋਰਗੇਟ 1984 ਨੂੰ ਟ੍ਰੈਂਡ ਕਰਵਾਇਆ ਕਿਉਂਕਿ ਉਹਨਾਂ ਨੇ ਆਪਣੇ ਟਵੀਟ ਕੀਤੇ। It was also heartening to see some Hindus and Muslims join this trend and remember condemn 1984 Sikh genocide. ਉਹਨਾਂ ਨੇ ਕਿਹਾ ਜੀ ਇਸ ਵਾਰ ਖੁਸ਼ੀ ਦੀ ਗੱਲ ਹੈ ਕਿ ਕੁਝ ਹਿੰਦੂਆਂ ਔਰ ਮੁਸਲਮਾਨਾਂ ਨੇ ਵੀ ਇਸ ਨੂੰ ਜੁਆਇਨ ਕੀਤਾ ਹੈ। One Hindu lady surprised me and made me feel we can still take some Hindus on our side when she wrote a tweet saying, I am Hindu. I do not support attack on Golden Temple.
I condemn 1984 Sikh genocide and used hashtags like not in my name. ਉਹਨਾਂ ਨੇ ਵੀ ਇਹਨਾਂ ਨੇ ਕਿਹਾ ਜੀ ਅਸੀਂ ਨਹੀਂ ਬਿਲਕੁਲ ਇਹਦੇ ਨਾਲ, ਔਰ ਇਹ ਵੀ ਇੱਕ ਹੈਸ਼ਟੈਗ ਜਿਹੜਾ ਚੱਲਿਆ। Sikhs have shown great josh, tenacity in documenting and posting memorialized 1984 Sikh genocide. Instagram, YouTube, Facebook, Twitter, Quora, Rediff, TikTok. There is no platform where Sikhs have not posted on attacks on Darbar Sahib and atrocities of Indian Army. ਇਹ ਸਾਰਾ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ, ਇਸ ਵਾਰ ਜਿਹੜਾ ਸਾਰਾ ਟ੍ਰੈਫਿਕ ਹੈ ਉਹ ਸਿੱਖਾਂ ਦਾ ਹੀ ਹੈ। ਉਹਨਾਂ ਨੇ ਦੱਸ ਦਿੱਤਾ ਹੈ ਕਿ ਵੀ ਤੁਸੀਂ ਸਾਡੀ ਆਵਾਜ਼ ਬੰਦ ਨਹੀਂ ਕਰ ਸਕਦੇ। Sikhs have been unapologetic and ignored all trolling by Indian nationalists. It is amazing how this year Sikh celebrities also ignored Indian trolls and did not bother to edit their posts or give any explanation, justification or clarification like Sikhs used to do till this date. ਉਹਨਾਂ ਨੇ ਕਿਹਾ ਜੀ ਕਿਉਂ ਚੀਕਾਂ ਮਾਰਦੇ ਰਹੇ, ਪਰ ਸਿੱਖਾਂ ਨੇ ਕੋਈ ਐਕਸਪਲੇਨੇਸ਼ਨ ਵੀ ਨਹੀਂ ਦਿੱਤੀ। ਉਹਨਾਂ ਨੇ ਜਿਹੜਾ ਉਹ ਕਿਹਾ ਕਿ ਫਸਟ ਟਾਈਮ I have seen unapologetic remembrance of 1984 since last 20 years. Unapologetic comments from Sikh personalities. ਫਿਰ ਭੈਣ ਜੀ ਨੇ ਪੂਰੇ ਥੱਲੇ ਘੱਟੋ ਘੱਟ 20 ਲਿੰਕ ਦਿੱਤੇ ਨੇ ਕਿਵੇਂ unapologetic comment ਸਿੱਖਾਂ ਨੇ ਦਿੱਤੇ। ਔਰ ਉਹਨਾਂ ਨੇ ਜਿਹੜਾ it is amazing that word Operation Blue Star didn't trend at all, but never forget 1984 did, and Sikh celebrities, business tycoons especially living abroad non-Sikhs अभी आपकी किसी ने ब्लू स्टार इस्तेमाल नहीं किया and Indian Army invasion क्या है और उन्होंने क्या कि भी उन्होंने क्या भी it has 80K tweets by now। क्योंकि 2-3 दिन पुरानी उन्होंने लिखा था कि 80,000 ट्वीट इधे उत्ते जड़े ने हुन तक आ चुके ने। Rather it seems Indian government was shocked to see this trend and tried to remove this from trending topics list by pressurizing Twitter कि भाई इन्हें घबरा गए कि उन्होंने ट्विटर तो हटवा दिता है, पर आज ट्विटर ने माफी मंगी है कि ਅਸੀਂ ਸਮਝਦੇ ਹਾਂ ਇਸੇ ਕੌਮ ਦੀ ਪੇਨ ਨੂੰ। ਔਰ in USA Twitter never forget 1984 trended unabated among top hashtag ਕਿ ਇਹਨਾਂ ਸਾਰਿਆਂ ਦੇ ਵਿੱਚ thanks to the organizations like WSO, Khalsa Aid, Khalada Mission, Your Seva, NSYF also for this trend and hashtag social media activism. Good to see so many verified blue tick accounts trending this. हिंदू तो भी ट्रोलर्स की तरह जाली आईडिया वाले नहीं ने, आइडेंटिफाइएबल ने, जिन्होंने कहा भी साडा एड्रेस है और ਅਸੀਂ ਇਹ ਆਵਾਜ਼ ਚੁੱਕ ਰਹੇ हैं इंडियन गवर्नमेंट। और ਇਹਦੇ ਚ ਉਹਨਾਂ ਨੇ ਕਿਹਾ ਕਿ ਵੀ we have rattled Indians and reclaimed our narrative ਕਿ ਅਸੀਂ ਉਹਨਾਂ ਨੂੰ ਰੈਟਲ ਕਰ ਦਿੱਤਾ ਇੰਡੀਅਨਸ ਨੂੰ ਔਰ ਆਪਣਾ ਨੈਰੇਟਿਵ ਜਿਹੜਾ ਹੈ ਉਹਨੂੰ ਕਲੇਮ ਕੀਤਾ। we have shown we didn't buy their propaganda and all their attempts to blame, shame, gaslight us or cover up army, police, state atrocities failed. For 36 years they called us terrorists and downplayed genocide, but it failed. K.S. Barad, Indira Gandhi, Rajiv Gandhi, K.P. Gill or Byan Singh were never accepted by Sikhs as icons. New generation also rejected them completely. बिल्कुल नवी जनरेशन ने भी कर दिता है इन्हों रिजेक्ट है सारे नु। Indian government lackeys are taken aback by research, documentation, artwork, books of Sikhs कि भी ये किथों कट लिया इन्हें सारा कुछ इन्ना कुछ जेड़ा है वो सामने आ गया। फिर उन्होंने कहा भी नवंबर 84 ਨੂੰ ਵੀ ਸਾਨੂੰ ਇਸ ਕਿਸਮ ਦਾ ਹੀ ਜੈਨੋਸਾਈਡ ਵਾਲੇ ਟ੍ਰੈਂਡ ਕਰਨੇ ਚਾਹੀਦੇ ਨੇ। ਔਰ ਇੱਕ ਹੋਰ ਪੋਜ਼ਿਟਿਵ ਮੂਵ ਉਹਨਾਂ ਨੇ ਕਿਹਾ ਕਿ ਕਾਰਵਾ ਮੈਗਜ਼ੀਨ ਨੇ ਇਸ ਵਾਰ ਇਨਸਾਫ ਜਥੇਬੰਦੀ ਦੇ ਕੰਮ ਨੂੰ ਰੈਕਗਨਾਈਜ਼ ਕੀਤਾ ਹੈ ਔਰ ਉਸ ਈਵਨ ਸੁਮੇਧ ਸੈਣੀ ਦੀਆਂ ਹਿਊਮਨ ਰਾਈਟਸ ਵਾਇਲੇਸ਼ਨ ਤੇ ਵੀ ਸਟੋਰੀ ਕੀਤੀ ਹੈ। ਆਊਟਲੁੱਕ ਮੈਗਜ਼ੀਨ ਤੋਂ ਬਾਅਦ ਕਾਰਵਾਨ ਇਹ ਪਹਿਲਾ ਮੇਨਸਟ੍ਰੀਮ ਇੰਗਲਿਸ਼ ਪ੍ਰਿੰਟ ਮੀਡੀਆ ਹੈ ਜਿਹਨੇ ਹਿਊਮਨ ਰਾਈਟਸ ਦੇ ਕੰਮ ਨੂੰ ਰੈਕਗਨਾਈਜ਼ ਕੀਤਾ ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਜਿਹੜਾ ਹੋਰ ਵੀ ਹੈ ਉਹਨਾਂ ਦੀ ਲਿਖਤ, ਪਰ ਮੈਂ ਹੁਣ ਇਸ ਤੋਂ ਅੱਗੇ ਨਹੀਂ ਜਾਵਾਂਗਾ। ਔਰ ਕਲੋਜ਼ ਕਰਨ ਤੋਂ ਪਹਿਲਾਂ ਜਿਹੜਾ ਉਹਨਾਂ ਦੀ ਲਿਖਤ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਸਟੈਪ ਆਫ ਐਕਟਿਵਿਜ਼ਮ, ਐਕੈਡੈਮਿਕਸ, ਰਿਸਰਚਰਸ, not a single Sikh life or death should go unnoticed in any part of the world. We showed the resistance of memory, defiance in reclaiming narrative and telling world our stories and refusing to let anyone impose their propaganda on us. ਅਸੀਂ ਇਹਨਾਂ ਨੂੰ ਬੀਟ ਕੀਤਾ ਹੈ
ਇਹਨਾਂ ਦੇ ਪ੍ਰੋਪੇਗੈਂਡੇ ਨੂੰ ਰਿਜੈਕਟ ਕਰਕੇ ਅਸੀਂ ਵਾਪਸ ਆਏ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਹੁਣ ਜੋ ਕੁਝ ਵਾਪਰ ਰਿਹਾ ਹੈ ਇਹ ਵੀ ਜਿਹੜੇ ਨੇ ਅਪਲੋਡ ਕਰੋ ਇਹਨਾਂ ਸਾਰਿਆਂ ਹੀ ਫਾਰਮਸ ਦੇ ਉੱਤੇ। ਔਰ ਫॉर द फर्स्ट टाइम in media and online I saw presser side totally eclipsed and on back foot। मजा है, मजा आ गया, खुशी हुई, रिलीफ मिला। शहीद have ultimately won। तो उन्होंने कहा कि भाई ये जड़ा पहली बार मीडिया ते असीं देखिया कि जुल्म करने वाले बैकफुट ते ने उन्हें स्वाद लिया दिता है और उन्होंने कहा भी अल्टीमेटली शहीद जिते ने। सो मैं क्लोज करन तो पहला अपनी टैक्नीकल टीम नूं कहांगा कि धन मनजीत सिंह ढेसी उन्हां दी जिहड़ी लगभग 1.5-2 मिनट दी स्पीच है हाउस ऑफ कॉमन्स दे विच उहनूं प्ले कर दे और फिर असीं अगला सेगमेंट करेंगे। जी Tamarjeet Singh Desi. Thank you very much, Mr. Deputy Speaker. This week marks 36 years since then Indian Prime Minister Indira Gandhi ordered her abhorrent attack on the most revered Sikh shrine, the Golden Temple complex in Amritsar. It eventually led, under a media blackout, to the destruction of historic structures, the genocide of the Sikhs, and the burning of the Sikh Reference Library, and that is why Sikhs can never forget 1984. I'm sure the Leader of the House will agree with me that it's atrocious that many still struggle for justice, but perhaps he can also explain to me that why, despite recent revelations, why and given the huge demand from within the British Sikh community, and given the support of the Labour Party and other opposition parties, why has an independent inquiry into to establish the extent of the Thatcher government's involvement within that attack, why has that inquiry still not been held? And can we have a debate on that as well, please? Mr. Deputy Speaker, it is an important anniversary to remember. The question that he raises about a debate is one I think he could raise on an adjournment debate, but I have every confidence that Margaret Thatcher, one of the greatest leaders this country has ever had, would always have behaved properly. ਜੀ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੇ ਇਹ ਵੀਡੀਓ ਦੇਖ ਲਈ ਹੈ, ਸੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਇਹ ਸਾਰੇ ਜਿਹੜੇ ਅਹਿਮ ਇਸ਼ੂ ਸਨ ਪਹਿਲੇ ਸੈਗਮੈਂਟ ਦੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਜੂਨ 84 ਦੇ ਘੱਲੂਘਾਰੇ ਬਾਰੇ।
ਵਿਚਾਰਾਂ ਡਾਕਟਰ ਸਾਹਿਬ ਕੋਲ ਸੁਣੀਆਂ ਨੇ ਔਰ ਜੋ ਅਮਰੀਕਾ ਦੇ ਵਿੱਚ ਸਥਿਤੀ ਬਣੀ ਹੈ ਉਸ ਬਾਰੇ ਆਪਾਂ ਗੱਲਬਾਤ ਕੀਤੀ ਐਂਡ ਨਾਲ ਹੀ ਕਰੋਨਾ ਵਾਇਰਸ ਦੀ ਅਪਡੇਟ ਡਾਕਟਰ ਸਾਹਿਬ ਕੋਲ ਲਈ ਹੈ। ਸੋ ਹੁਣ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਇੱਕ ਸਾਬਕਾ ਭਾਰਤੀ ਫੌਜ ਦੇ ਜਨਰਲ ਵੱਲੋਂ ਇਹ ਮੰਨਿਆ ਗਿਆ ਹੈ ਕਿ ਚੀਨ ਨੇ ਭਾਰਤ ਦੀ 60 ਕਿਲੋਮੀਟਰ ਜ਼ਮੀਨ ਤੇ ਕਬਜ਼ਾ ਕਰ ਲਿਆ ਹੈ ਔਰ ਜੋ ਹਾਲਾਤ ਇਹ ਬਣੇ ਹੋਏ ਹਨ ਭਾਰਤ ਅਤੇ ਚੀਨ ਦੇ ਵਿਚਕਾਰ ਜੋ ਜੰਗੀ ਮਾਹੌਲ ਬਣਿਆ ਹੋਇਆ ਹੈ ਇਸ ਬਾਰੇ ਆਪਾਂ ਹੁਣ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕੱਲ ਦੇ ਅਸੀਂ ਇੱਕ ਪ੍ਰਾਈਮ ਸੈਗਮੈਂਟ ਦੇ ਵਿੱਚ ਭੈਣ ਜੀ ਅਦੀਲਾ ਨੌਰੀਨ ਔਰ ਉਹਨਾਂ ਦੇ ਫਰਜ਼ੰਦ ਉਮਰ ਵਕਾਰ ਜੀ ਦਾ ਰਾਈਟ ਅਪ ਜਿਹੜਾ ਦਾ ਨੇਸ਼ਨ ਦੇ ਵਿੱਚ ਛਪਿਆ ਦਾ ਗਾਹ ਬਲੰਡਰ ਉਹਨੂੰ ਅਸੀਂ ਡਿਸਕਸ ਕੀਤਾ ਸੀ, ਜਿਸ ਨੂੰ ਕਾਫੀ ਚੰਗਾ ਹੁੰਗਾਰਾ ਮਿਲਿਆ। ਸਾਡੇ ਦਰਸ਼ਕਾਂ ਨੇ ਉਸ ਨੂੰ ਬਹੁਤ ਸਰਾਹਿਆ। ਪਰ ਇੱਕ ਦੋ ਨੇ ਸਾਨੂੰ ਪਰਸਨਲ ਰਾਈਟ ਅਪ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਜੀ ਦੇਖੋ ਇਹ ਤਾਂ ਕਿਉਂਕਿ ਪਾਕਿਸਤਾਨ ਦੇ ਅਖਬਾਰ 'ਚ ਛਪਿਆ ਹੈ, ਉਹ ਪਾਕਿਸਤਾਨੀ ਸ਼ਹਿਰੀ ਨੇ, ਉਹਨਾਂ ਨੇ ਤਾਂ ਭਾਰਤ ਨੂੰ ਔਰ ਨੀਵਾ ਦਿਖਾਣਾ ਹੀ ਹੈ ਔਰ ਇਹ ਜਿਹੜਾ ਇੱਕ ਨੈਰੇਟਿਵ ਬਣਾਇਆ ਗਿਆ ਹੈ ਕਿ ਜੀ ਉਹਨਾਂ ਨੇ ਚਾਈਨਾ ਨੇ ਭਾਰਤ ਦੀ ਇੰਨੀ 60 ਸਕੁਅਰ ਕਿਲੋਮੀਟਰ ਜਾਂ ਇਸ ਤੋਂ ਵੀ ਜ਼ਿਆਦਾ ਕਿਹਾ ਜਾ ਰਿਹਾ, ਕੁਝ 40 ਤੋਂ ਸ਼ੁਰੂ ਕਰ ਲੈਂਦੇ ਨੇ ਕਿ ਵੀ ਇਹ ਉਹਨਾਂ ਨੇ ਕੀਤਾ ਨਹੀਂ, ਇਹ ਤਾਂ ਡਿਸਪਿਊਟਡ ਟੈਰੀਟਰੀ ਸੀ, ਉਹਦੇ ਵਿੱਚ ਕਦੇ ਉਹ ਆ ਜਾਂਦੇ ਸੀ ਕਦੇ ਉਹ ਆ ਜਾਂਦੇ ਸੀ। ਮੈਂ ਸਮਝਦਾ ਵੀ ਹਰ ਇੱਕ ਨੂੰ ਹੱਕ ਹੁੰਦਾ ਕੋਈ ਨਾ ਕੋਈ ਜਿਹੜਾ ਪਰਸਪੈਕਟਿਵ ਦੇਣ ਦਾ। ਜਿਵੇਂ ਕੱਲ ਜਦੋਂ ਅਸੀਂ ਇਹਨਾਂ ਦੇ ਗਦਾਰ ਪਟਿਆਲਾ ਸ਼ਾਹੀ ਟੱਬਰ ਦੀ ਗੱਲ ਕੀਤੀ ਕਿ ਕਿਵੇਂ ਆਲੇ ਤੋਂ ਲੈ ਕੇ ਅਮਰਿੰਦਰ ਤੱਕ ਇਹਨਾਂ ਦਾ ਗਦਾਰੀਆਂ ਦਾ ਇਤਿਹਾਸ ਹੈ ਔਰ ਉਹਦੇ 'ਚ ਅਸੀਂ ਇਹ ਵੀ ਜ਼ਿਕਰ ਕੀਤਾ ਕਿ ਕਿਵੇਂ ਇਹਦੇ ਅਮਰਿੰਦਰ ਦੇ ਪਿਓ ਯਾਦਵਿੰਦਰ ਸਿੰਘ ਨੂੰ ਜਿਹੜਾ ਕਾਇਦੇ ਆਜ਼ਮ ਨੇ ਖੁਦ ਪਟਿਆਲੇ ਆ ਕੇ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਨੇ IAS ਅਫਸਰ ਸਨ ICS ਇਹ ਆਫਰ ਕੀਤੀ ਸੀ ਕਿ ਭਾਈ ਤੁਸੀਂ 6 ਸਟੇਟ ਬਣਾ ਲਓ, ਕਰਨਾਲ ਤੋਂ ਰਾਵੀ ਤੱਕ ਔਰ ਕਨਫੈਡਰੇਟ ਕਰ ਲਓ ਜਾਂ ਜਿਹੜਾ ਇਸ ਕਿਸਮ ਦਾ। ਔਰ ਉਹ ਕਿਸੇ ਇਸ ਕਿਸਮ ਦੇ ਮਤਸਬੀ ਹਿੰਦੂ ਤਵੀ ਨੇ ਲਿਖਿਆ, ਉਹਨੇ ਟ੍ਰਿਬਿਊਨ ਦੇ 2-3 ਲਿੰਕ ਭੇਜ ਕੇ ਕਿ ਜੀ ਉਹਨੇ ਜਿਹੜਾ ਐਸਾ ਕੁਛ ਨਹੀਂ, ਉਹ ਤਾਂ ਇਹ ਬਿਲਕੁਲ ਗਲਤ। ਉਹਨਾਂ ਨੇ ਕਿਹਾ ਜੀ ਤੁਸੀਂ ਹਿਸਟਰੀ ਦਾ ਬਲਾਤਕਾਰ ਨਾ ਕਰੋ, ਇਵੇਂ ਕਦੇ ਨਹੀਂ ਹੋਇਆ। ਮੈਂ ਵੈਸੇ ਉਹਦੀਆਂ ਰੈਫਰੈਂਸਿਸ ਕੱਢ ਲਈਆਂ ਨੇ। ਮੇਰਚੰਦ ਮਹਾਜਨ ਜਿਹੜਾ ਜਿਹਨੇ ਜੰਮੂ ਕਸ਼ਮੀਰ ਦਾ ਬੇੜਾ ਗਰਕ ਕੀਤਾ, ਇੰਡੀਆ ਦੇ ਖਾਤੇ 'ਚ ਪਵਾ ਕੇ ਸੁਪਰੀਮ ਕੋਰਟ ਦਾ ਜੱਜ ਵੀ ਰਿਹਾ, ਔਰ ਸਰ ਕਪੂਰ ਸਿੰਘ ਹੋਰਾਂ ਦਾ ਰਾਈਟ ਅਪ ਅੱਜ ਤਾਂ ਮੈਂ ਨਹੀਂ ਡਿਸਕਸ ਕਰਾਂਗਾ। ਪਰ ਮੈਂ ਜਦੋਂ ਕੋਈ ਨਾ ਕੋਈ ਚੈਲੰਜ ਹੁੰਦਾ ਹੈ ਤਾਂ ਫਿਰ ਮੇਰੀ ਇਹ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਦੂਸਰੇ ਪੱਖ ਨੂੰ ਵੀ ਜ਼ਰੂਰ ਦੇਖਿਆ ਜਾਏ। ਬੇਸ਼ੱਕ ਉਹਨਾਂ ਦਾ ਐਂਗਲ ਮੁਤਸਬ ਹੁੰਦਾ ਹੈ, ਲੇਕਿਨ ਜਿਹੜੇ ਲੋਕ ਆਮ ਨਿਊਟਰਲ ਗਰਾਊਂਡ ਤੇ ਨੇ ਉਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਹੋ ਸਕਦਾ ਹੈ ਕਿ ਇਹਦੇ 'ਚ ਬਾਇਸ ਹੋਏ। ਸੋ ਮੈਂ ਦੇਖਦਾ ਕਿ ਵੀ ਅਸੀਂ ਤਾਂ ਪਹਿਲੇ ਦਿਨ ਤੋਂ ਜਦੋਂ ਇਹ ਕਿਹਾ ਕਿ ਭਾਈ ਇਹ ਚੀਨ ਨੇ ਇਹਨਾਂ ਨੂੰ ਇੰਨੀਆਂ ਚਪੇੜਾਂ ਮਾਰ ਕੇ ਇਹਨਾਂ ਦਾ ਮੂੰਹ ਜਿਹੜਾ ਉਹ ਸਾਰਾ ਲਾਲ ਕਰ ਦਿੱਤਾ ਕਿ ਕੋਈ ਥਾਂ ਬਚੀ ਨਹੀਂ ਹੈ। ਔਰ ਮੈਂ ਕਿਹਾ ਵੀ ਜੇ ਹਾਲ ਚੀਨ ਨੇ ਕੀ ਕੀਤਾ ਉਹਦਾ ਦੇਖਣਾ ਤੇ ਰਾਜਨਾਥ ਸਿੰਘ ਦੀ ਸ਼ਕਲ ਦੇਖ ਲਓ ਵੀ ਕਿਵੇਂ ਬੁੱਲਾਂ ਤੇ ਸਿਕਰੀ ਜੰਮੀ ਹੋਈ ਹੈ ਔਰ ਮੋਦੀ ਜਿਹੜਾ ਉਹ ਲੁਕਿਆ ਹੋਇਆ, ਕਿਤੇ ਕਹਿੰਦੇ ਯੋਗਾ ਕਰ ਰਿਹਾ, ਕਿਤੇ ਗੁਫਾ 'ਚ ਵੜਿਆ। ਸੋ ਉਹ ਬਿਲਕੁਲ, ਔਰ ਉਹਨਾਂ ਨੇ ਦਿਨ ਵੀ ਉਹੀ ਚੁਣੇ। 27 ਮਈ ਨੂੰ ਨਹਿਰੂ ਦੀ ਮੌਤ ਹੁੰਦੀ ਹੈ, ਜਿਹੜਾ ਨਹਿਰੂ ਉਛਲ ਰਿਹਾ ਸੀ ਬਾੜ ਦੇ ਵਿੱਚ, ਉਹਨੂੰ ਲੈਸਨ ਦਿੱਤਾ ਉਹਨਾਂ ਨੇ। ਔਰ ਇਹ ਜਦੋਂ 4 ਚਫੇਰੇ ਇੱਕ ਪੂਰੀ ਹੀਟ ਬਣੀ ਹੋਈ ਹੈ, ਅਮਰੀਕਾ ਦਾ ਦਬਾਅ, ਤਾਈਵਾਨ ਦਾ ਦਬਾਅ ਔਰ ਹਾਂਗਕਾਂਗ ਦਾ ਔਰ ਕੋਰੋਨਾ ਦਾ, ਕਿ ਉਹਨਾਂ ਨੇ ਲਿਆ ਕੇ ਐਸਾ ਜਿਹੜਾ ਆਪਣਾ ਸਾਰਾ ਅਮਲਾ ਫੈਲਾ ਵੀ। ਔਰ ਪੂਰੀ ਹੁਣ ਇਹ ਵੀ ਮੰਨਦੇ ਨੇ ਕਿ 5000 ਤੋਂ 10,000 ਤੱਕ ਚਾਈਨੀਜ਼ ਫੌਜ ਪੂਰੀ ਇਕਵਿਪਮੈਂਟ ਦੇ ਨਾਲ ਹੈ। ਤੇ ਜੇ ਇਹਨਾਂ ਦੀ ਥਾਂ ਨਹੀਂ ਮੱਲੀ ਹੋਈ, ਹੁਣ ਇਹ ਕਹਿ ਰਹੇ ਨੇ ਕਿ ਜੀ ਅਸੀਂ ਬੋਫਰਸ ਗਨ ਉਧਰ ਨੂੰ ਮੂਵ ਕਰ ਰਹੇ ਹਾਂ, ਬੋਫਰਸ ਗਨ ਲਿਜਾ ਰਹੇ ਨੇ। ਇੱਕ ਉਹਨਾਂ ਦਾ ਕਮਾਂਡਰ ਚੰਡੀਗੜ੍ਹ 'ਚ ਦੌੜਦਾ ਆਇਆ ਕਿ ਜੀ ਇੰਡੋ ਤਿੱਬਤਨ ਬਾਰਡਰ ਫੋਰਸ ਜਿਹੜੀ ਹੈ ਉਹਦੀ ਭਰਤੀ ਸ਼ੁਰੂ ਕਰੋ। ਹੁਣ ਇਹ ਜਿਹੜਾ ਲਾਈਨ ਆਫ ਐਕਚੁਅਲ ਕੰਟਰੋਲ ਹੈ, ਇਹਨੂੰ ਜਿਵੇਂ BSF ਹੈ ਬਹੁਤ ਸਾਰੀਆਂ ਥਾਵਾਂ ਤੇ ਪਾਕਿਸਤਾਨ ਨਾਲ ਲੱਗਦੇ ਬਾਰਡਰ ਤੇ, ਜਾਂ ਦੂਜਾ ਉਧਰ ਜਿਹੜਾ ਉਹ ਇੰਡੋ ਤਿੱਬਤਨ ਬਾਰਡਰ ਫੋਰਸ ਹੈ, ਹੁਣ ਇਹਨਾਂ ਨੂੰ ਕੀ ਲੋੜ ਪੈ ਗਈ ਭਰਤੀ ਕਰਨ ਦੀ? ਜਾਂ ਦੂਜਾ ਨਜ਼ਰ ਆ ਰਿਹਾ ਵੀ ਹੁਣ ਜੇ ਚਾਈਨਾ ਨੇ ਜਿਹੜੀ ਹੈ ਇੰਨੀ ਸਕੁਅਰ ਕਿਲੋਮੀਟਰ ਤਾਂ ਲੈ ਲਈ ਹੈ, ਜੇ ਅੱਗੇ ਵੱਧ ਗਏ ਤਾਂ ਹੁਣ ਜਿਹੜਾ ਅੱਜ ਮੈਂ ਨੈਰੇਟਿਵ ਦੇ ਰਿਹਾ ਕਿ ਭਾਈ ਕਿਵੇਂ ਚੀਨ ਨੇ ਭਾਰਤ ਦੀ ਜ਼ਮੀਨ ਦੱਬੀ ਹੈ, ਕਿਵੇਂ ਇਹਨਾਂ ਨੂੰ ਉਹ ਹਿਊਮਿਲੇਸ਼ਨ ਦਿੱਤੀ ਹੈ ਜਿਹੜੀ ਕਿ ਉਹਦੇ ਨਾਲੋਂ ਵੀ ਬਦਤਰ ਹੈ ਬਾੜ ਦੀ। ਕਿਉਂਕਿ ਜਿਸ ਥਾਂ ਤੇ ਇਹਨਾਂ ਨੇ ਕਬਜ਼ਾ ਕੀਤਾ ਚੀਨ ਨੇ, ਹੁਣ ਇਹ ਉਹੀ ਥਾਂ ਹੈ ਜਿੱਥੇ ਬਾੜ ਦੇ ਵਿੱਚ ਲੜਦਿਆਂ ਜਿਹੜੇ 3
ਇਹਨਾਂ ਦੇ ਬਹਾਦਰ ਫੌਜੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਉਹਨਾਂ ਨੂੰ ਜਿਹੜਾ ਹਾਈਐਸਟ ਅਵਾਰਡ ਜਿਹੜੇ ਚੀਨ ਦੀ ਲੜਾਈ ਦੇ ਵੇਲੇ ਪਰਮਵੀਰ ਚੱਕਰ ਦਿੱਤੇ ਗਏ, ਉਹ ਇਸ ਖੇਤਰ ਦੇ ਵਿੱਚ, ਇਸ ਸੈਕਟਰ ਦੇ ਵਿੱਚ ਜਿੱਥੇ ਉਹਨਾਂ ਨੇ ਜ਼ਮੀਨ ਕਾਬੂ ਕੀਤੀ ਆ। ਉਹਨਾਂ 'ਚ ਇੱਕ ਮੇਜਰ ਸ਼ੈਤਾਨ ਸਿੰਘ ਸੀ ਜਿਹਨੂੰ ਪਰਮਵੀਰ ਚੱਕਰ ਮਿਲਿਆ। ਉਹਨਾਂ ਦੇ ਵਿੱਚ ਇੱਕ ਗੋਰਖਾ ਰੈਜੀਮੈਂਟ ਦਾ ਜਿਹੜਾ ਉਹ ਧਨ ਸਿੰਘ ਥਾਪਾ ਸੀ ਜਿਹਨੂੰ ਪਰਮਵੀਰ ਚੱਕਰ ਮਿਲਿਆ, ਔਰ ਇੱਕ ਸਿੱਖ ਇਨਫੈਂਟਰੀ ਦਾ ਸੂਬੇਦਾਰ ਜੋਗਿੰਦਰ ਸਿੰਘ ਜਿਨ੍ਹਾਂ ਨੂੰ ਪਰਮਵੀਰ ਚੱਕਰ ਮਿਲਿਆ। ਔਰ ਮੈਨੂੰ ਯਾਦ ਹੈ ਕਿ ਸਕੂਲਾਂ 'ਚ ਪੜ੍ਹਦੇ ਆ, ਸਾਡੇ ਸਕੂਲਾਂ ਦੇ ਜਿਹੜੇ ਕੋਰੀਡੋਰ ਸੀ ਉਹਨਾਂ ਦੇ ਵਿੱਚ ਇਹਨਾਂ ਤਿੰਨਾਂ ਦੀ ਫੋਟੋ ਲੱਗੀ ਹੁੰਦੀ ਸੀ। ਇੱਕ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਦੀ ਵੀ ਸੀ, ਉਹਨੂੰ ਵੀ ਸ਼ਾਇਦ ਕੁਝ ਮਿਲਿਆ, ਪਰ ਇਹ 4 ਪਿਕਚਰਸ ਲੱਗੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ। ਇਹ ਤਿੰਨੋਂ ਹੀ ਜਿਹੜੇ ਨੇ ਉਹ ਇਸ ਸੈਕਟਰ ਦੇ ਵਿੱਚ ਜਿਹੜੇ ਨੇ ਉਹ ਮਾਰੇ ਗਏ। ਹੁਣ ਆਲ ਆਫ ਏ ਸਡਨ ਇੰਡੀਆ ਇਹ ਡਿਨਾਈ ਕਰੇ ਜਾਂ ਮੀਡੀਆ ਤੋਂ, ਉਹਨਾਂ ਦਾ ਗੋਦੀ ਮੀਡੀਆ ਦਾ ਉਹ ਜਿਹਨੂੰ ਕਹਿੰਦੇ ਨੇ ਭਾਂਡੇ 'ਚ ਵੜਿਆ ਹੀ ਹੋਇਆ, ਦੂਜੇ ਇਹ ਨੈਰੇਟਿਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਨਹੀਂ ਨਹੀਂ ਇਹ ਜਿਹੜਾ ਡਿਸਪਿਊਟਡ ਏਰੀਆ ਫਲਾਣਾ ਢਿਮਕਾ। ਲੇਕਿਨ ਮੈਂ ਸਮਝਦਾ ਵੀ ਅਗੇਨ ਭਾਵੇਂ ਉਹਨਾਂ ਦਾ ਹੀ ਇਹ ਲਾਇਲ ਉਸ ਫੌਜ ਦੇ ਲਈ ਲੜੇ ਨੇ, ਪਰ ਇਹ ਵੀ ਕਿਤੇ ਨਾ ਕਿਤੇ ਫਿਰ ਸਿੱਖਾਂ ਦੇ ਹਿੱਸੇ ਹੀ ਆਉਂਦਾ ਹੈ ਕਿ ਉਹ ਬਾਹਰ ਨਿਕਲ ਕੇ ਸੱਚ ਬੋਲਣ। ਔਰ ਲੈਫਟੀਨੈਂਟ ਜਨਰਲ HS ਪਨਾਂਗ, ਹੁਣ HS ਪਨਾਂਗ ਬੜਾ ਸੈਲੀਬ੍ਰੇਟਡ ਲੈਫਟੀਨੈਂਟ ਜਨਰਲ ਰਿਹਾ, ਜਿਹੜੀ ਚਾਈਨਾ ਦੇ ਨਾਲ ਸਰਹੱਦ ਲੱਗਦੀ ਹੈ, ਜਿਹੜੀ ਇਹਨਾਂ ਦੀ ਨਾਰਥਰਨ ਕਮਾਂਡ ਹੈ, ਉਹਦਾ ਵੀ ਇੰਚਾਰਜ ਰਿਹਾ। ਇਹਨੂੰ ਜਿਹੜਾ ਅਤੀ ਵਿਸ਼ਿਸ਼ਟ ਸੇਵਾ ਮੈਡਲ ਵੀ ਮਿਲਿਆ ਹੋਇਆ ਫੌਜ ਦਾ, ਦੂਸਰਾ ਮੈਡਲ ਵੀ ਮਿਲਿਆ ਹੋਇਆ। ਔਰ ਇਹ ਬੜਾ ਵੋਕਲ ਹੈ, ਜਦੋਂ ਵੀ ਕੋਈ ਗੱਲ ਕਹਿੰਦਾ। ਹੋ ਸਕਦਾ ਇਹ ਲੇਖ ਲਿਖਣ ਤੋਂ ਬਾਅਦ ਉਹਦੀ ਪੈਨਸ਼ਨ ਬੰਦ ਕਰ ਦੇਣ, ਪਰ ਹੋ ਸਕਦਾ ਕਿਉਂਕਿ ਇਹਦੀ ਡਾਟਰ ਹੈ ਗੁਰ ਪਨਾਂਗ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਸੀ, ਔਰ ਜਿਹਨੇ ਜਿਹੜੀ ਹੈ ਉਹ ਚੰਡੀਗੜ੍ਹ ਤੋਂ ਇਲੈਕਸ਼ਨ ਵੀ ਲੜੀ ਸੀ ਕਿਰਨ ਖੈਰ ਦੇ ਖਿਲਾਫ, ਭਾਵੇਂ ਲੂਜ਼ ਕੀਤੀ ਬਟ ਬੜੀ ਉਹ ਵੀ ਇੱਕ ਫਲੈਮਬॉयंट ਕਿਸਮ ਦੀ ਲੇਡੀ ਹੈ। ਔਰ ਇਹ ਹੁਣ ਇਹਨੇ ਜਿਹੜਾ ਆਰਟੀਕਲ ਲਿਖਿਆ ਜਿਹੜਾ ਦਾ ਪ੍ਰਿੰਟ, ਇਹ 2-3 ਪਬਲਿਕੇਸ਼ਨਸ ਨੇ ਜਿਹੜੀਆਂ ਪੂਰੀਆਂ ਨੈਸ਼ਨਲਿਸਟ ਨੇ, ਇੰਡੀਅਨ ਨੈਸ਼ਨਲਿਸਟ ਨੇ, ਪਰ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਉਹ ਜਰਨਲਿਸਟ ਰਨ ਕਰ ਰਹੇ ਨੇ, ਦਾ ਵਾਇਰ ਹੋਏ ਜਾਂ ਪ੍ਰਿੰਟ ਹੋਏ, ਜਿਨ੍ਹਾਂ ਨੂੰ ਹਿੰਦੂਤਵੀ ਗਵਰਨਮੈਂਟ ਦੇ ਪ੍ਰੈਸ਼ਰ ਥੱਲੇ ਉੱਥੋਂ ਦੇ ਟੀਵੀ ਚੈਨਲ ਚੋਂ ਕੱਢਿਆ ਗਿਆ। ਸੋ ਇਹ ਖੁੱਲ ਕੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਲਿਖਦੇ ਨੇ, ਪਰ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਹ ਕੋਈ ਇੰਡੀਆ ਤੋੜਨ ਦੇ ਹੱਕ 'ਚ ਨੇ। ਔਰ ਜਿਹੜਾ ਲੈਫਟੀਨੈਂਟ ਜਨਰਲ HS ਪਨਾਂਗ ਨੇ ਆਰਟੀਕਲ ਲਿਖਿਆ, ਉਹਦੇ ਟਾਈਟਲ ਤੋਂ ਆਰਟੀਕਲ ਲੰਬਾ ਹੈ, ਮੈਂ ਵਕਤ ਨਹੀਂ ਹੈ ਕਿ ਮੈਂ ਸਾਰਾ ਡਿਸਕਸ ਕਰ ਸਕਾਂਗਾ, ਪਰ ਬਹੁਤ ਵਾਰ ਉਹਦਾ ਟਾਈਟਲ ਹੀ ਜਿਹੜਾ ਉਹ ਸਾਰੀ ਕਹਾਣੀ ਕਹਿੰਦਾ। ਔਰ ਉਹਦਾ ਟਾਈਟਲ ਹੈ ਇੰਡੀਆਜ਼ ਫਿੰਗਰਸ ਹੈਵ ਕਮ ਅੰਡਰ ਚਾਈਨੀਜ਼ ਬੂਟਸ, ਡਿਨਾਇਲ ਵੋਂਟ ਹੈਲਪ ਅਸ, ਕਿ ਭਾਰਤ ਦੀਆਂ ਉਂਗਲਾਂ ਚੀਨ ਦੇ ਫੌਜੀ ਜੁੱਤੀਆਂ ਦੇ ਥੱਲੇ ਆ ਗਈਆਂ, ਮੁਕਰਨ ਦੇ ਨਾਲ ਮਸਲਾ ਹੱਲ ਨਹੀਂ ਹੋਣਾ। ਔਰ ਉਹਨੇ ਪੂਰਾ ਜਿਵੇਂ ਕਿਉਂਕਿ ਨਾਰਥਰਨ ਕਮਾਂਡ ਹੈ, ਫੌਜੀ ਹੈ, ਉਹਨੂੰ ਪਤਾ ਹੈ ਉਹ ਜਿਹੜੀ ਗੱਲ ਕਰ ਰਿਹਾ ਹੈ ਉਹਨੂੰ ਚੈਲੰਜ ਵੀ ਕੀਤਾ ਜਾਏਗਾ, ਬਟ ਹੀ ਹੈਜ਼ ਗਿਵਨ ਸੱਚ ਏ ਕੰਪ੍ਰੀਹੈਂਸਿਵ ਪਿਕਚਰ। ਉਹਨਾਂ ਨੇ ਕਿਹਾ ਕਿ ਜੀ the situation in eastern Ladakh at the face of points between Indian Army and PLA, Pangong, So, Hot Springs and Galwan River remains unchanged from what I wrote in my last column. By now, the additional formalities that would have been inducted by both sides to cater to escalation and further operations as per respective operational strategies would have fully acclimatized to operate in those high altitude regions. ਕੋਈ ਪਹਿਲਾਂ ਵੀ ਉਹਨਾਂ ਨੇ ਕਾਲਮ ਲਿਖਿਆ, ਉਹਨਾਂ ਨੇ ਕਿਹਾ ਜੀ ਸਿਚੁਏਸ਼ਨ ਉਸ ਪਾਸੇ ਵਾਲੀ ਜਾ ਰਹੀ ਹੈ, ਔਰ ਦੋਵੇਂ ਪਾਸਿਓਂ ਜਿਹੜੀ ਹੈ ਉਹ ਜਮਾਬੰਦੀ ਹੋ ਰਹੀ ਹੈ ਫੌਜਾਂ ਦੀ। Officially, both sides have been restrained in their statements, reiterated faith in diplomacy. Defense Minister Rajnath Singh has said diplomatic and military level talks as per existing border management mechanisms are in progress, while harping on differing perceptions about line of actual control. Singh said the Chinese presence along the line of actual control was in achhi khasi sankhya, sizable numbers. Major general level talks have been conducted on 2nd June and lieutenant general level that in talks at the level of corps commander are scheduled on 6th June. ਇਹ ਉਹਨਾਂ ਨੇ ਬੈਕਗ੍ਰਾਉਂਡ ਦਿੱਤੀ ਹੈ ਕਿ ਰਾਜਨਾਥ ਸਿੰਘ ਨੇ ਵੀ ਐਡਮਿਟ ਕੀਤਾ ਹੈ ਕਿ ਗੱਲਬਾਤ ਪਹਿਲਾਂ ਜਿਹੜੀ ਹੈ ਉਹ ਮੇਜਰ ਲੈਵਲ ਦੇ ਉੱਤੇ ਹੋਈ ਹੈ, ਹੁਣ ਲੈਫਟੀਨੈਂਟ ਜਨਰਲ ਲੈਵਲ ਤੇ ਹੈ, ਔਰ ਫੌਜ ਜਿਹੜੀ ਹੈ ਕਾਫੀ ਸੰਖਿਆ ਮੇਨ ਬਿਗ ਨੰਬਰ ਉਹ ਆ ਰਹੇ ਨੇ। ਔਰ ਫਿਰ ਉਹਨੇ ਆਪਣੇ ਜਿਹੜਾ ਲੈਫਟੀਨੈਂਟ ਜਨਰਲ ਪਨਾਂਗ ਨੇ ਸਬ ਹੈਡਿੰਗ ਦਿੱਤਾ, ਲਿਖਦਾ ਚਾਈਨਾ ਨਾउ हैज एन अपर हैंड इन टॉक्स।
ਹੁਣ ਜ਼ਾਹਰ ਹੈ ਜਦੋਂ ਅਸੀਂ ਨੈਗੋਸ਼ੀਏਸ਼ਨ ਦੀ ਗੱਲ ਕਰਦੇ ਹਾਂ, ਟਾਕਸ ਹਮੇਸ਼ਾ ਸਟਰੈਂਥ ਤੋਂ ਹੁੰਦੀ ਹੈ। ਜਦੋਂ ਤੁਹਾਡੇ ਕੋਲ ਕੁਝ ਹੁੰਦਾ ਹੈ ਔਰ ਤੁਸੀਂ ਤਾਂ ਗੱਲਬਾਤ ਚ ਅਗਲੇ ਨੂੰ ਉਲਝਾਉਂਦੇ ਹੋ, ਤੇ ਜਿਹੜਾ ਲੂਜ਼ਰ ਹੈ ਉਹ ਫਿਰ ਲੂਜ਼ਿੰਗ ਪਰਸਪੈਕਟਿਵ ਤੋਂ ਗੱਲ ਕਰ ਰਿਹਾ ਹੁੰਦਾ। ਉਹਨਾਂ ਨੇ ਕਿਹਾ ਵੀ ਜਿਹੜਾ ਚਾਈਨਾ ਹੁਣ ਜਿਹੜੀ ਗੱਲਬਾਤ ਵੀ ਹੋ ਰਹੀ ਹੈ, ਚਾਈਨਾ ਸਟਰੋਂਗਰ ਪੋਜੀਸ਼ਨ ਤੇ ਗੱਲ ਕਰੇਗਾ, having seized the initiative by securing approximately 40 to 60 square kilometer of Indian territory in 3 different areas. China will be negotiating from a position of strength and will try to impose unacceptable conditions. No further developments of border infrastructure on the Indian side to restore status quo on its own terms. If diplomacy fails, China has come prepared for a border skirmish or a limited war. उन्हें कहा भी चाइना बहुत स्ट्रॉन्गर पोजीशन तो गल करेगा, वो कहेगा कि बंद करो इंफ्रास्ट्रक्चर है, दूजे पासों तुसी बना रहे हो, और इनू जेड़ा स्टेटस को अपनी टर्म्स से डिक्टेट करेगा, क्योंकि वो जेड़ा जे तुसी नहीं मनोगे तो चाइना पूरी फौज लैके तैयार होके आया, जो झड़प भी हुंदी है ਜਾਂ ਲਿਮਿਟਡ ਵਾਰ ਵੀ ਕਰਨੀ ਪੈਂਦੀ ਹੈ ਚਾਈਨਾ ਨੂੰ, ਤੇ ਚਾਈਨਾ ਵਿਲ ਗੋ। ਇਹ ਇੱਕ ਲੈਫਟੀਨੈਂਟ ਜਨਰਲ ਨਾਰਥਰਨ ਕਮਾਂਡ ਦਾ ਇੰਡੀਅਨ ਆਰਮੀ ਦਾ ਕਹਿ ਰਿਹਾ, ਇਹ ਕੋਈ ਪਾਕਿਸਤਾਨੀ ਜਨਰਲ ਨਹੀਂ ਕਹਿ ਰਿਹਾ, ਜਾਂ ਕੋਈ ਬਾਹਰ ਬੈਠਾ ਜਿਹੜਾ ਇਹਨਾਂ ਦਾ ਕ੍ਰਿਟਿਕ ਨਹੀਂ ਕਹਿ ਰਿਹਾ। ਫਿਰ ਇਹ ਕਹਿੰਦੇ ਨੇ ਇੰਡੀਆਜ਼ ਟਾਸਕ ਇਜ਼ ਕੱਟ ਆਊਟ, ਕਿ ਭਾਰਤ ਲਈ ਹੁਣ ਬੜੀ ਕਲੀਅਰ ਲਾਈਨ ਹੈ, ਇਟ ਹੈਜ਼ ਟੂ ਐਨਸ਼ੋਰ that status quo ante 1st April 2020 prevails for quasi-sanctification of undemarcated LAC, so that China does not advance similar claims in future to gain tactical advantage and embarrass, humiliate India at will. ਉਹਨਾਂ ਨੇ ਕਿਹਾ ਜੀ ਹੁਣ ਜਿਹੜਾ ਬਚਿਆ ਉਹਦੇ ਚ ਘੱਟੋ ਘੱਟ ਡਿਮਾਰਕੇਟ ਕਰਾ ਲਓ ਕਿ ਭਾਈ ਕਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਹੈ, ਤਾਂ ਕਿ ਚਾਈਨਾ ਹੋਰ ਤੁਹਾਡੀ ਟੈਰੀਟਰੀ ਖੋ ਕੇ ਤੁਹਾਨੂੰ ਐਮਬੈਰਸ ਜਾਂ ਹਿਊਮਿਲੀਏਟ ਨਾ ਕਰੇ। If it cannot be done diplomatically, then it must be done by force. However, rather than evolving a clear strategy and broadly sharing it with the nation, Modi government and military have gone into denial about any loss of territory, attributing the present situation to differing perceptions about it. ਕਹਿੰਦੇ ਇਹਨਾਂ ਨੂੰ ਦੇਖੋ, ਇਹਨਾਂ ਨੂੰ ਕਿ ਬਜਾਏ ਕਿ ਐਡਮਿਟ ਕਰਦੇ, ਫੌਜੀ ਜਰਨੈਲਾਂ ਨੂੰ ਸੱਦ ਕੇ ਸਟ੍ਰੈਟਜੀ ਬਣਾਉਂਦੇ, ਲੋਕਾਂ ਨੂੰ ਦੱਸਦੇ ਵੀ ਸਾਡੇ ਨਾਲ ਕੀ ਹੋਇਆ, ਸਾਡੀ ਇੰਨੀ ਜ਼ਮੀਨ ਚਾਈਨਾ ਲੈ ਗਿਆ, ਉਹ ਡਿਨਾਈਲ ਚ ਚਲੇ ਗਏ ਕਿ ਨਹੀਂ ਕੁਛ ਨਹੀਂ ਹੋਇਆ, ਇਹ LAC ਇੱਧਰ ਵੀ ਹੈ ਉੱਧਰ ਵੀ ਹੈ, ਉਹ ਵੀ ਆ ਜਾਂਦੇ ਨੇ, ਅਸੀਂ ਵੀ ਆ ਜਾਂਦੇ ਨੇ। ਫਿਰ ਉਹਨਾਂ ਨੇ ਕਿਹਾ ਵੀ some journalists and activists are also busy peddling their interpretation of the alignment of the LAC to prove that no territory has been seized by China. A perception is being built for diplomatic acquiescence. What else does China want? We are playing into their hands. ਉਹਨਾਂ ਕਿਹਾ ਜਿਹੜੇ ਇਹਨਾਂ ਦੇ ਪੱਤਰਕਾਰ ਨੇ ਔਰ ਇਹਨਾਂ ਦੇ ਐਕਟਿਵਿਸਟ ਨੇ, ਉਹ ਵੀ ਉਸ ਕਿਸਮ ਦੀ ਇੰਟਰਪ੍ਰੀਟੇਸ਼ਨ ਕਰਨ ਲੱਗ ਗਏ ਨੇ ਕਿ ਜੇ ਕੋਈ ਟੈਰੀਟਰੀ ਜਿਹੜੀ ਆ ਉਹ ਨਹੀਂ ਚਾਈਨਾ ਨੇ ਲਈ ਹੈ, ਤਾਂ ਜਿਹੜੀ ਆ ਪਰਸੈਪਸ਼ਨ ਹੈ ਕਿ ਇਹ ਇੱਧਰ ਹੈ ਕਿ ਉੱਧਰ ਹੈ। ਉਹਨਾਂ ਕਿਹਾ ਚਾਈਨਾ ਹੋਰ ਕੀ ਚਾਹੁੰਦਾ ਵੀ, ਉਹਨੇ ਆਲਰੇਡੀ ਤੁਹਾਡੀ 60 ਸਕੁਅਰ ਕਿਲੋਮੀਟਰ ਥਾਂ ਕਾਬੂ ਕਰ ਲਈ। ਤੁਹਾਡੇ ਜਰਨਲਿਸਟ, ਤੁਹਾਡੀ ਜਿਹੜੇ ਲੀਡਰ ਨੇ ਉੱਥੇ ਕਹਿ ਰਹੇ ਨੇ ਕੋਈ ਨਹੀਂ, ਚਾਈਨਾ ਨੇ ਨਹੀਂ ਕੋਈ ਲਈ, ਇਹਦਾ ਮਤਲਬ ਤੁਸੀਂ ਚਾਈਨਾ ਦਾ ਕਬਜ਼ਾ ਜਿਹੜਾ ਹੈ ਉਹ ਪੱਕਾ ਕਰਵਾ ਦਿੱਤਾ ਹੈ। ਫਿਰ ਉਹਨਾਂ ਨੇ ਕਿਹਾ explain the ground situation in 3 areas where loss of territory has taken place and analyze the dangers of justifying the loss to differing perceptions of LAC. ਫਿਰ ਉਹਨਾਂ ਨੇ ਅੱਗੋਂ ਹੁਣ ਲੰਬਾ ਪੈਟਰਨ ਆਫ ਡਿਫੈਂਸ ਇਨ ਲੱਦਾਖ, ਉਹਨਾਂ ਨੇ ਫੌਜੀ ਐਂਗਲ ਤੋਂ ਇਹ ਦੱਸਿਆ ਕਿ ਭਾਈ ਕਿੰਨੇ ਹਜ਼ਾਰ ਫੀਟ ਤੇ ਕੀ ਹੈ ਔਰ ਕਿਹੜਾ ਕਿਹੜਾ ਟੈਰੇਨ ਹੈ, ਕਿੱਥੇ ਕਿੱਥੇ ਪੈਨਗੋਂਗ ਸੈਕਟਰ ਕੀ ਹੈ, ਲਦਾਖ ਸੈਕਟਰ ਕੀ ਹੈ ਔਰ ਗਲਵਾਨ ਸੈਕਟਰ ਕੀ ਹੈ, ਕਿਉਂਕਿ ਤਿੰਨਾਂ ਦੇ ਵਿੱਚ ਹੀ ਜਿਹੜਾ ਚਾਈਨਾ ਨੇ ਕੋਈ ਇੱਕ ਥਾਂ ਤੇ ਨਹੀਂ, ਤਿੰਨਾਂ ਸੈਕਟਰ ਦੇ ਵਿੱਚ ਜ਼ਮੀਨ ਐਕਵਾਇਰ ਕੀਤੀ ਹੈ। ਔਰ ਕਿਉਂਕਿ ਬਹੁਤਾ ਇਹ ਗਲਵਾਨ ਵੈਲੀ ਦੀ ਗੱਲ ਕਰ ਰਹੇ ਨੇ, ਦੂਸਰਿਆਂ ਦੀ ਨਹੀਂ। ਔਰ ਉਹਨਾਂ ਨੇ ਇਸ ਸਾਰੇ ਨੂੰ ਇਹ ਦੇਖ ਕੇ ਕਿਹਾ ਕਿ ਭਾਈ ਇਹ ਜਿਹੜਾ ਸਾਰਾ ਪਾਰਟ ਹੈ ਕਿ ਇਹ ਜਿਹੜਾ ਇਨ ਗਲਵਾਨ ਸੈਕਟਰ, ਫਾਈਨਲ ਗਲਵਾਨ ਦਾ ਮੈਂ ਪੜ੍ਹ ਦਿਆਂਗਾ, the PLA has secured the heights north and south of Galwan river. ਉਹਨਾਂ ਨੇ ਜਿਹੜੀ ਗਲਵਾਨ ਨਦੀ ਹੈ ਉਹਦੇ ਨਾਰਥ ਤੇ ਸਾਊਥ ਦੋਨਾਂ ਦੀਆਂ ਹਾਈਟਸ ਵਾਲੀ ਥਾਂ ਕਾਬੂ ਕਰ ਲਈ ਹੈ। The PLA seem to have come across the LAC for 2-3 kilometers in the valley
and then climbed up the height. So 2-3 किलोमीटर अंदर आए, फिर उस height के उत्ते चढ़े ने. It is also possible that it climbed the heights from China side of the valley and then moved along the heights westwards up to 3 to 4 kilometers. What matters in mountains high altitude is the control of the heights. The valleys become untenable when surrounding heights are with the enemy. ਉਹਨੇ ਕਿਹਾ ਵੀ ਇਹ ਜਿਹੜੀ ਜਦੋਂ ਹਾਈਟ ਤੇ ਤੁਸੀਂ ਲੜਦੇ ਹੋ ਉਹਦਾ ਹੁੰਦਾ ਕਿ ਹਾਈਟ ਕਿਹਦੇ ਕੋਲ ਹੈ, ਵੈਲੀ ਤਾਂ ਜਿਹੜੀ ਹੈ ਥੱਲੇ ਸਿਟਿੰਗ ਡਕਸ ਹੁੰਦੇ ਨੇ, ਪਰ ਐਵੇਂ ਨਹੀਂ ਜਿਹੜੇ ਮਿਲਟਰੀ ਐਕਸਪਰਟ ਉਹਨਾਂ ਨੇ ਕਾਰਗਿਲ 2 ਕਿਹਾ, ਕਾਰਗਿਲ ਦੇ ਵਿੱਚ ਇੰਨਾ ਫੌਜੀ ਮਰਿਆ। ਪੰਜਾਬ ਦੇ ਹਵਾਲੇ ਨਾਲ ਮੈਨੂੰ ਇਹ ਯਾਦ ਹੈ ਕਿ 1999 ਦੇ ਵਿੱਚ ਜਦੋਂ ਅਸੀਂ ਇਹ ਦੇਖਦੇ ਹਾਂ ਕੋਈ ਐਸਾ ਪਿੰਡ ਨਹੀਂ ਹੋਏਗਾ ਜਿੱਥੇ ਕੋਈ ਡੈਡ ਬੋਡੀ ਨਾ ਆਈ ਹੋਏ ਇੰਨੀਆਂ, ਕਿਉਂਕਿ ਜਿਹੜੀ ਪਾਕਿਸਤਾਨੀ ਫੌਜ ਹੈ ਉਹ ਉੱਪਰ ਬੈਠੇ ਸੀ ਕਾਰਗਿਲ, ਇਹ ਥੱਲੋਂ ਸੀ। ਇਹ ਤਾਂ ਫਾਈਨਲੀ ਬੋਫਰਸ ਗਨ ਵੀ ਇਸਤੇਮਾਲ ਇਹਨਾਂ ਨੇ ਕੀਤੀਆਂ, ਪਰ ਅਮਰੀਕਨ ਪ੍ਰੈਸ਼ਰ ਸੀ ਕਿ ਔਰ ਪਾਕਿਸਤਾਨ ਦੀ ਸਪਲਾਈ ਲਾਈਨ ਨਹੀਂ ਸੀ, ਕਿਉਂਕਿ ਖੁੱਲਮ ਖੁੱਲਾ ਮਿਲਟਰੀ ਆਪਰੇਸ਼ਨ ਇਹ ਨਹੀਂ ਸੀ ਮੰਨਿਆ ਹੋਇਆ। ਅਦਰਵਾਈਜ਼ ਤੁਸੀਂ ਉੱਥੋਂ ਕਾਰਗਿਲ ਤੋਂ 2 ਸਾਲ ਬੈਠੇ ਰਹਿੰਦੇ, ਉਹਨਾਂ ਨੂੰ ਹਟਾ ਨਹੀਂ ਸੀ ਸਕਦੇ। ਸੋ ਇਹ ਕਹਿਣਾ ਚਾਹੁੰਦੇ ਨੇ ਵੀ ਇਸੇ ਲਾਈਨ ਤੇ, ਲਾਈਨ ਆਫ ਐਕਚੁਅਲ ਕੰਟਰੋਲ ਦੇ ਇਸ ਖੇਤਰ ਦੇ ਵਿੱਚ, ਇਸ ਇਹਨਾਂ ਦੀ ਗਾਲਵਾਨ ਸੈਕਟਰ 'ਚ ਚਾਈਨਾ ਨੇ ਆਲਰੇਡੀ ਜਿਹੜੀਆਂ ਹਾਈਟਸ ਨੇ ਉਹ ਕਾਬੂ ਕਰ ਲਈਆਂ ਨੇ, ਔਰ ਉਹ ਜਿਹੜੀਆਂ ਬਿਲਕੁਲ ਸੇਫਰ ਪੋਜੀਸ਼ਨਸ ਨੇ। ਉਹਨਾਂ ਨੇ ਕਿਹਾ ਇਟ ਇਜ਼ ਲਾਈਕਲੀ ਦੈਟ PLA ਹੈਜ਼ ਸਕਿਉਰਡ ਦ ਹਾਈਟਸ ਵਿਦ 2 battalions with one held as reserve at the LAC। ਇਹ ਹੁਣ ਫੌਜੀ ਜਰਨਲ ਹੈ, ਉਹ ਕਹਿ ਰਿਹਾ ਵੀ ਘੱਟੋ ਘੱਟ 2 battalions ਉਹਨਾਂ ਦੀਆਂ ਉੱਥੇ ਨੇ ਜਿਨ੍ਹਾਂ ਨੇ ਕਾਬੂ ਕੀਤਾ। ਫਿਰ ਉਹਨਾਂ ਨੇ ਇਹ ਉਹਨਾਂ ਨੂੰ ਸ਼ਰਮ ਦਿੱਤੀ ਹੈ, ਜਿਹੜੇ ਕਹਿੰਦੇ ਨੇ for the apologists of the different perceptions who have theories to deny loss of territory, it is pertinent to point out there are no different perceptions about LAC along the Galwan river। ਕਿ ਬਾਕੀ ਕਿਤੇ ਹੋ ਸਕਦਾ ਹੈ ਕਿ LAC ਕਿੱਥੇ ਜਾਂਦੀ ਹੈ, ਪਰ ਗਾਲਵਾਨ ਦਰਿਆ ਦੇ ਮਾਮਲੇ 'ਚ ਕੋਈ ਡਿਫਰੈਂਟ ਪਰਸੈਪਸ਼ਨ ਨਹੀਂ ਹੈ। The conclusion here is deliberate to threaten the Darbuk Shiok Daulat Beg Aldi DSDBO road and prevent us from defending it by securing the Galwan Valley and the heights north and south of the river। ਉਹਨਾਂ ਨੇ ਕਿਹਾ ਜੀ ਉਹ ਤੁਹਾਨੂੰ ਉਹਨਾਂ ਨੇ ਉਹ ਸੜਕ ਬਣਾਉਣ ਨਹੀਂ ਦੇਣੀ, ਆਲਰੇਡੀ ਹਾਈਟਸ ਨੂੰ ਉਹਨਾਂ ਨੇ ਕਾਬੂ ਕਰ ਲਿਆ, ਔਰ ਅਖੀਰ 'ਚ ਉਹਨਾਂ ਨੇ ਕਲੋਜ਼ ਕੀਤਾ ਹੈ playing into the hands of Chinese, ਕਿ ਜਿਹੜੇ ਲੋਕ ਡਿਨਾਈ ਕਰ ਰਹੇ ਨੇ ਉਹ ਚੀਨ ਦੇ ਹੱਥ 'ਚ ਖੇਲ ਰਹੇ ਨੇ। The justification of different perception is just playing into the hands of Chinese. We are very clear about the alignment of the LAC as we have buried our comrades who were killed in action in 1962. China stopped exactly on its claim line of 1960 and our rear posts were located in this line during the 62 war. It is the Chinese claim line that has been changing। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਇੱਥੇ ਆਪਣੇ ਸਾਥੀਆਂ ਨੂੰ ਸਾੜਿਆ ਹੋਇਆ, ਦਫਨਾਇਆ ਹੋਇਆ, ਔਰ ਇਹੀ ਚਾਈਨਾ ਦਾ ਕਲੇਮ ਸੀ 60 ਦੇ ਵਿੱਚ 62 ਦੇ ਵਿੱਚ ਜਦੋਂ ਉਹਨਾਂ ਨੇ ਕੀਤਾ, ਅਸੀਂ ਤਾਂ ਇੱਥੇ ਲੜੇ ਆ ਇੱਥੋਂ ਦੀ 1-1 ਇੰਚ ਦੇ ਲਈ। It should be clear to the discerning reader that to be in denial and acquiesce to, ਔਰ ਇਸ ਗੱਲ ਦਾ ਧਿਆਨ ਰਹੇ ਕਿ ਲੈਫਟੀਨੈਂਟ ਜਨਰਲ ਪੈਨਾਂਗ 40 ਸਾਲ ਫੌਜ ਦੇ ਵਿੱਚ ਰਹੇ ਨੇ, 40 years, ਔਰ ਨਾਰਥ ਦੀ ਕਮਾਂਡ ਹੈ ਉੱਥੋਂ ਦਾ, ਜਿਹਨੂੰ ਕਹਿੰਦੇ ਨੇ ਚੱਪੇ ਚੱਪੇ ਦੇ ਵਾਕਿਫ ਨੇ, ਔਰ ਉਹਨਾਂ ਨੂੰ ਆਪਣੇ ਖਾਬਾਂ 'ਚ ਵੀ ਨਜ਼ਰ ਆ ਰਿਹਾ, ਨੀਂਦ 'ਚ ਵੀ ਨਜ਼ਰ ਆ ਰਿਹਾ ਹੋਏਗਾ ਕਿ ਭਾਈ ਜਿਹਨੂੰ ਅਸੀਂ ਕਦੇ ਡਿਫੈਂਡ ਕੀਤਾ ਸੀ ਉਹ ਤਾਂ ਜਿਹੜੀ ਹੈ 60 ਸਕੁਅਰ ਕਿਲੋਮੀਟਰ ਇਹਨਾਂ ਨੇ ਗਵਾ ਲਈ, ਉਹਨੂੰ ਜਸਟੀਫਾਈ ਕਰ ਰਹੇ ਨੇ ਨਹੀਂ ਇਹ ਜਿਹੜੀ ਹੈ ਲਾਈਨ ਆਫ ਐਕਚੁਅਲ ਕੰਟਰੋਲ ਡਿਮਾਰਕੇਟਡ, ਉਹਨਾਂ ਨੇ ਕਿਹਾ ਬਿਲਕੁਲ ਡਿਮਾਰਕੇਟਡ ਉਹ ਏਰੀਆ ਹੈ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਇਸ ਸਾਰੇ ਨੂੰ ਇਹ ਜਿਹੜੀ ਲਾਸ ਆਫ ਟੈਰੀਟਰੀ ਹੈ ਇਹਨੂੰ ਤੁਸੀਂ ਇਹ ਕਹੋ ਕਿ ਜੀ ਇਹ different perception hai, this will open Pandora's box and in future result in loss of more territory, possibly at Chumar, Damchok, Fakchi, Kailash Range, hot springs along the Shiok River and in depth sand plains. Who knows, China may apply the same logic at Tawang in the near future। ਹੁਣ ਅਰੁਣਾਚਲ 'ਚ ਪਹੁੰਚ ਗਏ, ਉਹਨੇ ਕਿਹਾ ਜਿਵੇਂ ਇਹਨੇ ਇਹ ਕਾਬੂ ਕੀਤਾ ਆ ਸਾਰੇ ਵੀ ਚਾਈਨਾ ਨੇ ਲੈ ਲੈਣੇ ਨੇ, ਔਰ ਕੱਲ ਨੂੰ ਤੁਹਾਡਾ ਤਵਾਂਗ ਵੀ ਜਿਹੜਾ ਹੈ ਅਰੁਣਾਚਲ ਵੀ ਜਿਹਦਾ ਤੇ ਉਹਨਾਂ ਨੇ ਹਮੇਸ਼ਾ ਆਪਣਾ ਕਲੇਮ ਰੱਖਿਆ ਇਸੇ ਕਲੇਮ ਥੱਲੇ ਲੈਣਾ। ਉਹਨਾਂ ਨੇ ਕਿਹਾ ਕਿ ਵੀ ਚਾਈਨਾ ਕੈਨ ਨਾਟ ਬੀ ਅਲਾਉਡ ਟੂ ਗੈਟ ਅਵੇ ਵਿਦ ਯੂਸਰਪਿੰਗ ਇੰਡੀਅਨ ਟੈਰੀਟਰੀਜ਼ ਲਾਈਕ ਇਟ ਹੈਜ਼ ਡਨ ਟਿਲ ਨਾਓ। ਹੁਣ ਉਹਦੇ ਵਿਚਲਾ ਫੌਜੀ ਵੀ ਜਾਗ ਰਿਹਾ ਔਰ ਉਹ ਹਿੰਦੂਆਂ ਨੂੰ ਵੀ ਉਹਨੇ ਖੁਸ਼ ਰੱਖਣਾ, ਨਹੀਂ ਤਾਂ ਕਹਿਣਾ ਕਿ ਵੀ ਇਹ ਤਾਂ ਚੀਨ ਦਾ ਕੱਲ ਨੂੰ ਆ ਕੇ ਚੁੱਕ ਲੈਣਗੇ ਉਹਨੂੰ ਘਰੋਂ।
ਕਿ ਤੂੰ ਤਾਂ ਚਾਈਨੀਜ਼ ਇੰਟੈਲੀਜੈਂਸ ਲਈ ਕੰਮ ਕਰਦਾ। ਸੋ ਉਹਨੇ ਕਿਹਾ ਵੀ ਨਹੀਂ, ਅਸੀਂ ਜਿਹੜਾ ਹੈ this confrontation must end with status quo ante first। ਹੁਣ ਇਹ ਜਿਹੜੀ ਉਹਨਾਂ ਨੇ 60 ਸਕੁਅਰ ਕਿਲੋਮੀਟਰ ਏਰੀਆ ਲਿਆ ਹੈ, 1 ਅਪ੍ਰੈਲ ਤੋਂ ਲੈ ਕੇ ਸਭ ਸੁੱਤੇ ਰਹੇ। ਉਹ ਵਾਕਈ ਇਹ ਕਾਰਗਿਲ 2 ਹੈ। ਜਿਵੇਂ ਕਾਰਗਿਲ ਜਦੋਂ ਆ ਗਏ ਉਹਨਾਂ ਨੂੰ ਪਤਾ ਹੀ ਨਹੀਂ ਸੀ, 1 ਅਪ੍ਰੈਲ ਤੋਂ ਲੱਗੇ ਹੋਏ ਨੇ ਉਹ। ਔਰ ਹੁਣ ਅਸੀਂ ਇਹ ਜੂਨ ਦੇ ਪਹਿਲੇ ਹਫਤੇ ਗੱਲ ਕਰ ਰਹੇ ਹਾਂ, 2 ਮਹੀਨੇ ਕਿੱਥੇ ਸੀ ਇਹ ਘੁਸ ਕੇ ਮਾरेंगे ਔਰ ਯੋਗਾ ਔਰ ਗਊ ਮੂਤਰ ਔਰ ਇਹ ਸਾਰੇ ਨੂੰ ਵੇਚਣ ਤੇ ਲੱਗੇ। ਇਹਨਾਂ ਨੂੰ ਨਹੀਂ ਸੀ ਨਜ਼ਰ ਆ ਰਿਹਾ ਵੀ ਕੀ ਉਹ ਕਿੱਥੇ। ਔਰ ਇਹ ਇਕੱਲੀ ਇਹ ਨਹੀਂ ਹੈ ਕਿ ਕੋਈ ਮੌਕੇ ਤੇ ਫੌਜ ਫੇਲ ਹੋਈ ਹੈ, ਇਹਨਾਂ ਦਾ ਸਾਰਾ ਇੰਟੈਲੀਜੈਂਸ ਸਟਰਕਚਰ ਕਿੱਥੇ ਗਏ, ਇਹਨਾਂ ਦੇ ਰਡਾਰ ਕਿੱਥੇ ਗਏ, ਇਹਨਾਂ ਦੀਆਂ ਸੈਟੇਲਾਈਟਸ ਜਿਹੜੀਆਂ ਹਵਾ 'ਚ ਜਿਹੜੀਆਂ ਉੱਤੇ ਘੁੰਮ ਰਹੀਆਂ ਨੇ, ਅਸਮਾਨ ਜਿਹੜੀਆਂ ਪਿਕਚਰਸ ਲੈ ਰਹੇ। ਸੋ ਇਟਸ ਏ ਟੋਟਲ ਕਲੈਪਸ ਚਾਈਨਾ ਕੈਨ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ 1 ਅਪ੍ਰੈਲ ਤੋਂ ਜਿਹੜੀ ਪੋਜੀਸ਼ਨ ਹੈ ਉਹ ਸਾਨੂੰ ਲੈਣੀ ਪਏਗੀ। ਇਹ ਜਿਹੜੀ ਹੈ ਇਸ ਦੇ ਉੱਤੇ ਮੈਪ ਐਕਸਚੇਂਜ ਹੋਣੇ ਚਾਹੀਦੇ ਨੇ। ਉਹਨਾਂ ਨੇ ਕਿਹਾ ਵੀ ਇਹ ਉਹੀ ਥਾਂ ਹੈ ਕਿ ਭਾਈ ਜਿਹਦੀ ਰਿਜ਼ਾਂਗ ਲਾ ਔਰ ਸਿਰਜੈਪ ਨੂੰ 1962 'ਚ ਡਿਫੈਂਡ ਕਰਦੇ ਆ, ਸਾਡੇ 3000 ਸੋਲਜਰ ਜਿਹੜੇ ਨੇ ਇੱਥੇ ਮਾਰੇ ਗਏ ਸੀ। ਔਰ ਅੱਜ ਦੇ died fighting in the areas that lie along the current LAC. It would be a shame if we now acquiesce to give up these areas without firing a shot using the fig leaf of different perceptions। ਇੱਥੇ ਅਸੀਂ 3000 ਫੌਜੀ ਮਰਵਾਏ ਨੇ, ਉਹ ਤਿੰਨਾਂ ਦੇ ਉਹਨੇ ਵੀ ਨਾਂ ਲਏ ਨੇ ਜਿਨ੍ਹਾਂ ਨੂੰ ਪਰੂਗੀ। ਉਹਨੇ ਕਿਹਾ ਵੀ ਉਹ ਤਾਂ ਲੜ ਕੇ ਅਸੀਂ ਕੁਝ ਗਵਾਇਆ ਹੋਏਗਾ, ਤੁਸੀਂ ਇੱਥੇ ਇੱਕ ਗੋਲੀ ਫਾਇਰ ਕੀਤੇ ਬਿਨਾ ਤੁਸੀਂ 60 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਉਹ ਸਰੈਂਡਰ ਕਰ ਦਿੱਤੀ। ਔਰ ਅਖੀਰ 'ਚ ਉਹਨਾਂ ਨੇ ਉਹਨੂੰ ਹੀ ਕੋਟ ਕੀਤਾ ਜਿਹਦਾ ਅਸੀਂ ਜ਼ਿਕਰ ਅੱਗੇ ਵੀ ਕੀਤਾ ਸੀ, ਸਨ ਜ਼ੂ, ਜਿਹਦਾ ਆਰਟ ਆਫ ਵਾਰ ਇਹਨੂੰ ਮੈਂ ਕਿਹਾ ਸੀ ਕਿ ਵੀ ਜਿਹੜਾ ਉਹ ਦੁਨੀਆ ਭਰ ਦੇ ਜਿਹੜੇ ਮਿਲਟਰੀ ਦੀ ਟ੍ਰੇਨਿੰਗ ਔਰ ਉਹ ਸਾਰੇ ਜਿਹੜੇ ਐਕਸਪਰਟ ਨੇ ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ। ਔਰ ਇਹਨੇ ਲੈਫਟੀਨੈਂਟ ਜਨਰਲ ਪਨਾਂਗ ਨੇ ਵੀ ਉਹਨੂੰ ਹੀ ਕੋਟ ਕੀਤਾ। ਉਹਨੇ ਕਿਹਾ ਵੀ 2500 ਸਾਲ ਪਹਿਲਾਂ ਸਨ ਜ਼ੂ ਨੇ ਇਹ ਕਿਹਾ ਸੀ, for to win 100 victories in 100 battles is not the acme of skill. To subdue the enemy without fighting is the acme of skill। ਉਹਨੇ ਕਿਹਾ ਜੀ ਤੁਸੀਂ ਜਿਹੜੀਆਂ ਨੇ 1000 ਜਿੱਤਾਂ ਹਾਸਲ ਕਰੋ ਲੜ ਕੇ, ਇਹ ਤੁਹਾਡੀ ਕੋਈ ਜਿਹੜੀ ਹੈ ਉਹ ਕਾਮਯਾਬੀ ਦਾ ਤੁਹਾਨੂੰ ਇਹਦੇ ਤੇ ਸਿਹਰਾ ਨਹੀਂ ਮਿਲ ਸਕਦਾ। To subdue the enemy without fighting, ਬਿਨਾਂ ਲੜੇ ਤੁਸੀਂ ਫੌਜ ਜਿਹੜੀ ਆ ਦੁਸ਼ਮਣ ਦੀ ਉਹਨੂੰ ਦੱਬ ਦਿਓ, ਇਸ ਦਾ ਐਕਮੀ ਆਫ ਸਕਿੱਲ। ਇਹਨੂੰ ਕਹਿੰਦੇ ਨੇ ਕਿ ਵੀ ਇਹ ਸਕਿੱਲ ਦੀ ਸਕਿੱਲ ਹੈ, ਇਹ ਤੁਹਾਡੀ ਜਿਹੜੀ ਹੈ ਕਾਮਯਾਬੀ ਦੀ ਕਾਮਯਾਬੀ ਹੈ। ਸੋ ਜ਼ਾਹਿਰ ਹੈ ਕਿ ਹੁਣ ਇਸ ਕਿਸਮ ਦੇ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਕਿ ਜੀ ਅਸੀਂ ਕਿਸੇ ਪਾਕਿਸਤਾਨੀ ਪਰਸਪੈਕਟਿਵ ਨੂੰ ਜਾਂ ਅਸੀਂ ਖਾਲਿਸਤਾਨੀ ਖੁਸ਼ੀ ਲੈ ਰਹੇ ਹਾਂ ਕਿ ਜੀ ਚਾਈਨਾ ਜਿਹੜਾ ਉਹ ਜਿੱਤ ਰਿਹਾ, ਕਿ ਇਹ ਵੀ ਕਹਿ ਰਹੇ ਦੇਖੋ ਜੀ ਚਾਈਨਾ ਨੇ ਕੀ ਕੀਤਾ, ਉਹਦੇ ਨਾਲ ਕੀ। ਸਾਡਾ ਕੋਈ ਕੰਸਰਨ, ਸਾਨੂੰ ਤਾਂ ਇਸ ਵੇਲੇ ਗੱਲ ਨਜ਼ਰ ਆ ਰਹੀ ਹੈ ਕਿ ਭਾਈ ਇਹਨਾਂ ਨੂੰ ਜੇ ਹੁਣ ਜੁੱਤੀਆਂ ਕੋਈ ਮਾਰ ਸਕਦਾ ਉਸ ਖਿੱਤੇ ਦੇ ਵਿੱਚ ਚਾਈਨਾ ਮਾਰ ਸਕਦਾ। ਔਰ ਉਹਨਾਂ ਨੇ ਜੁੱਤੀਆਂ ਹੀ ਨਹੀਂ ਮਾਰੀਆਂ, ਇਹਨਾਂ ਦਾ ਚਪੇੜਾ ਮਾਰ ਅਜੇ ਤਾਂ ਲੜਾਈ ਜਿਹੜੀ ਹੈ ਚਪੇੜਾ ਮੁੱਕਿਆਂ ਤੇ ਅਜੇ ਸੋਟੀਆਂ ਨਾਲ ਹੀ ਹੋਈ ਹੈ। ਤਾਂ ਉਹਨਾਂ ਨੇ ਜਿਹੜਾ ਉਹ ਚਪੇੜਾ ਮਾਰ ਕੇ ਇਹਨਾਂ ਦਾ ਮੂੰਹ ਲਾਲ ਕਰ ਦਿੱਤਾ। ਤੇ ਇਹਨਾਂ ਨੇ ਹੁਣ ਜਿਹੜਾ ਅਸੀਂ ਉਹ ਅਕਸਰ ਦੁਹਰਾਉਂਦੇ ਆ ਵੀ 100 ਗੰਢੇ ਵੀ ਖਾਦੇ ਨੇ ਤੇ 100 ਛੱਤਰ ਵੀ ਖਾਂਦੇ ਨੇ। ਔਰ ਫਿਰ ਵੀ ਜੇ ਇਹਨਾਂ ਨੂੰ ਭਾਰਤ ਮਾਤਾ ਕੀ ਜੈ ਕਹਿਣ ਚ ਖੁਸ਼ੀ ਹੁੰਦੀ ਹੈ ਤੇ ਜੀ ਸਦਕੇ ਮਾਤਾ ਦੀ ਜੈ ਕਹਿਣ ਤੇ ਗਊ ਮੂਤਰ ਪੀ ਕੇ ਆਰਾਮ ਦੀ ਨੀਂਦਰ ਸੌਣ ਔਰ ਖਾਬ ਦੇ ਵਿੱਚ ਦੇਖਣ ਕਿ ਅਖੰਡ ਭਾਰਤ ਬਣ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਟੇਟਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 8558786333। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ।
ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਸੈਕੰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਕਿ ਭਾਰਤ ਅਤੇ ਚੀਨ ਵਿਚਕਾਰ ਜੋ ਸਥਿਤੀ ਹੈ ਉਹ ਜੰਗ ਵਰਗੀ ਬਣਦੀ ਨਜ਼ਰ ਆ ਰਹੀ ਹੈ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਸਰਕਾਰ ਨੇ ਤਬਲੀਗੀ ਜਮਾਤ ਨਾਲ ਸੰਬੰਧਿਤ ਬਾਹਰਲੇ ਦੇਸ਼ਾਂ ਵਿੱਚ ਰਹਿਣ ਵਾਲੇ 2500 ਤੋਂ ਜ਼ਿਆਦਾ ਮੁਸਲਮਾਨਾਂ ਤੇ 10 ਸਾਲ ਲਈ ਭਾਰਤ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਉੱਪਰ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਘੱਲੂ ਕਾੜੇ ਨਾਲ ਸੰਬੰਧਿਤ ਜੋ ਲਿਖਤਾਂ ਸਾਨੂੰ ਬਰਾਮਦ ਹੋਈਆਂ ਨੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰ ਨੇ? ਦੇਖੋ, ਭਾਰਤੀ ਹਾਕਮ ਇੱਕ ਪਾਸੇ ਨਾਜ਼ੀਆਂ ਦੇ ਏਜੰਡੇ ਤੇ ਕੰਮ ਕਰ ਰਹੇ ਨੇ ਜੀ। ਬੇਸ਼ੱਕ ਨਾਜ਼ੀ ਆਈਡੀਓਲੋਜੀ ਜਰਮਨ ਦੇ ਵਿੱਚ ਪ੍ਰਫੁੱਲਤ ਹੁੰਦੀ ਹੈ, ਪਰ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਦੇ ਜਿਹੜੇ ਟੈਕਟਿਕ ਨੇ, ਇਹਨਾਂ ਦੀ ਵਿਉਂਤਬੰਦੀ ਹੈ ਉਹ ਇਜ਼ਰਾਈਲੀ ਮਾਡਲ ਦੀ ਹੈ, ਮੋਸਾਦ ਦਾ ਮਾਡਲ ਫੋਲੋ ਕਰ ਰਹੇ ਨੇ। ਪਰ ਪੋਲੀਟੀਕਲੀ ਇਹ ਕਿਤੇ ਨਾ ਕਿਤੇ ਜਿਹੜਾ ਵਿੰਸਟਨ ਚਰਚਲ ਦੀ ਇਹ ਸੇਇੰਗ ਕਿ ਜਿਹੜੇ ਕ੍ਰਾਈਸਿਸ ਹੁੰਦੇ ਨੇ ਉਹ ਓਪਰਚੁਨਿਟੀ ਵੀ ਹੁੰਦੀ ਹੈ, ਇਸ ਦੇ ਉੱਤੇ ਵੀ ਉਹ ਅਮਲ ਦਰਾਮਦ ਕਰ ਰਹੇ ਨੇ। ਸੋ ਜ਼ਾਹਰ ਹੈ ਕਿ ਭਾਰਤ ਦੇ ਵਿੱਚ ਇਸ ਵੇਲੇ ਜਿਹੜੀ ਚਰਚਾ ਨੂੰ ਇਹਨਾਂ ਨੇ ਪੋਲੀਟੀਕਲੀ ਜਾਂ ਆਪਣੇ ਮੀਡੀਆ ਰਾਹੀਂ ਤਾਂ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਬਾਹਰ ਆ ਰਹੀ ਹੈ ਕਿ ਕਿਵੇਂ ਚਾਈਨਾ ਨੇ 60 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਭਾਰਤ ਦੀ ਉਸ ਖੇਤਰ ਦੇ ਵਿੱਚ, ਜਿਹੜਾ ਬਿਲਕੁਲ ਡਿਸਪਿਊਟਡ ਟੈਰੀਟਰੀ ਨਹੀਂ ਸੀ, ਇਹਨਾਂ ਦਾ ਇਹ ਏਰੀਆ ਵੱਜਦਾ ਸੀ, ਜਿਹਦੇ ਲਈ ਇਹਨਾਂ ਨੇ 1962 ਦੇ ਵਿੱਚ ਉੱਥੇ ਰੈਜ਼ਿਸਟ ਕੀਤਾ ਸੀ, ਉਸ ਨੂੰ ਉਹਨਾਂ ਨੇ ਕਾਬੂ ਕਰ ਲਿਆ। ਆਪਣੀ ਪੂਰੀ ਉਹਨਾਂ ਦੀ ਜਿਹੜੀ ਹੈ ਉਹ ਹਥਿਆਰਬੰਦੀ ਔਰ ਪੂਰੀ ਫੌਜ 10,000 ਦੇ ਕਰੀਬ ਆ ਕੇ ਬੈਠੀ ਹੈ, ਹੈਵੀ ਵੈਪਨਰੀ ਹੈ। ਹੁਣ ਜ਼ਾਹਰ ਹੈ ਵੀ ਲੋਕਾਂ ਵੱਲੋਂ ਭਾਵੇਂ ਅਜੇ ਉਸ ਲੈਵਲ ਦੇ ਉੱਤੇ, ਕਿਉਂਕਿ ਉੱਥੇ ਕੁਛ ਨਾ ਕੁਛ ਚੱਲ ਰਿਹਾ ਹੈ, ਕੋਰੋਨਾ ਦੇ ਕੇਸ ਵੀ 2 ਲੱਖ ਨੂੰ ਕ੍ਰਾਸ ਕਰ ਗਏ ਨੇ, ਤੂਫਾਨ ਬੰਗਾਲ ਔਰ ਉੜੀਸਾ ਚ ਆਇਆ, ਹੁਣ ਕੱਲ ਮਸੀਂ ਮਹਾਰਾਸ਼ਟਰ ਬਚਿਆ ਬੰਬੇ, ਲੇਕਿਨ ਉਹਦੇ ਨਾਲ ਕੁਛ ਹੋਰ ਵੀ ਸਾਈਕਲੋਨ ਆ ਰਹੇ ਨੇ। ਕੁੱਲ ਮਿਲਾ ਕੇ ਨੌਕਰੀਆਂ ਜਾ ਰਹੀਆਂ। ਈਵਨ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਤੇ ਜਿਹੜਾ ਇਹਨਾਂ ਦਾ ਇੱਕ ਬੜਾ ਪ੍ਰੋਮੀਨੈਂਟ ਬਾਈਸਾਈਕਲ, ਜੇ ਮੈਂ ਗਲਤ ਨਾ ਹੋਵਾਂ ਸ਼ਾਇਦ ਹੀਰੋ ਸੀ ਸਾਈਕਲ, ਉਹਦੀਆਂ ਫੈਕਟਰੀ ਬੰਦ ਹੋ ਗਈ ਹੈ। 50 ਸਾਲ ਤੋਂ ਬਾਅਦ 12,000 ਸਾਈਕਲ ਰੋਜ਼ ਬਣਾਉਂਦੇ ਸੀ। ਕੱਲ ਪੂਰੀ ਸਟੋਰੀ ਸੀ ਕਿ 10,000 ਤੋਂ ਜ਼ਿਆਦਾ ਵਰਕਰ ਜਿਹੜੇ ਨੇ ਉਹ ਬਾਹਰ ਖੜੇ ਨੇ, ਜ਼ਿੰਦਾਬਾਦ ਮੁਰਦਾਬਾਦ ਹੋ ਰਹੀ ਹੈ। ਸੋ ਇਕਨੋਮੀ ਇਹਨਾਂ ਦੀ ਬੜੀ ਬੁਰੀ ਤਰ੍ਹਾਂ ਡਿੱਗੀ ਹੋਈ ਹੈ। ਈਵਨ ਮੂਡੀ ਜਿਹੜਾ ਰੇਟ ਕਰਦਾ ਹੈ, ਉਹਨਾਂ ਨੇ ਇਹਨਾਂ ਦੀ ਇਕਨੋਮੀ ਨੂੰ ਕੂੜ ਕਬਾੜ ਦੇ ਲੈਵਲ ਤੇ ਹੀ ਲਿਆ ਕੇ ਖੜਾ ਕਰ ਦਿੱਤਾ ਹੈ। ਲੋਕਾਂ ਦੇ ਵਿੱਚ ਬਹੁਤ ਬੇਚੈਨੀ ਹੈ। ਜੋ ਇਹਨਾਂ ਨੇ 2-3 ਕਰੋੜ ਜਿਹੜੇ ਮਜ਼ਦੂਰ ਸੀ ਉਹਨਾਂ ਦੇ ਨਾਲ ਕੀਤਾ, ਉਹ ਆਪਣੀ ਥਾਂ ਤੇ ਹੈ। ਡਾਕਟਰ ਮਹਾਰਾਜ, ਈਵਨ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੀਆਂ ਡਾਕਟਰਸ ਔਰ ਨਰਸਿਸ ਔਰ ਉਹਨਾਂ ਦਾ ਸਟਾਫ ਉਹ ਸਟ੍ਰਾਈਕ ਤੇ ਆ। ਉਹ ਕਹਿੰਦੇ ਨੇ ਵੀ ਜਿਹੜੀਆਂ ਟੈਸਟ ਕਿਟਸ ਸਾਨੂੰ ਦਿੱਤੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਸਾਨੂੰ ਇਨਫੈਕਸ਼ਨ ਹੋ ਰਹੀ ਹੈ, ਕਿਉਂਕਿ ਸਭ ਇਨਫੈਕਟਡ ਨੇ। ਸੋ ਕੁੱਲ ਮਿਲਾ ਕੇ ਇਸ ਮਾਹੌਲ ਦੇ ਵਿੱਚ ਹੁਣ ਉਹਨਾਂ ਦੇ ਲਈ ਬਜਾਏ ਕਿ ਉਹ ਆਨਸਰ ਦੇਣ, ਔਰ ਇੱਕ ਗੱਲ ਜਿਹੜੀ ਅਕਸਰ ਦੁਹਰਾਈ ਜਾਂਦੀ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਸਕਾਉਂਡਰਲਸ, ਕਿ ਜਿਹੜੇ ਬੇਈਮਾਨ, ਠੱਗ, ਬਦਮਾਸ਼ ਕਿਸਮ ਦੇ ਲੋਕ ਹੁੰਦੇ ਨੇ, ਉਹਨਾਂ ਦੇ ਕੋਲ ਫਿਰ ਇਹੀ ਹੁੰਦਾ ਹੈ ਕਿ ਉਹ ਦੇਸ਼ ਭਗਤੀ ਦੀ ਜਿਹੜੀ ਹੈ ਉਹ ਕੱਚ ਚ ਵੜ ਜਾਣ ਔਰ ਤੁਸੀਂ ਦੇਸ਼ ਭਗਤੀ। ਔਰ ਇਹੀ ਕਾਰਨ ਹੈ ਕਿ ਬਹੁਤ ਵਾਰ ਜੰਗ ਜਦੋਂ ਸ਼ੁਰੂ ਕਰਾਏ ਜਾਂਦੇ ਨੇ ਤੇ ਉਦੋਂ ਇਸੇ ਲਈ ਹੁੰਦਾ ਹੈ ਕਿ ਵੀ ਲੋਕਾਂ ਦਾ ਧਿਆਨ ਉਸ ਪਾਸੇ ਚਲਾ ਜਾਏ। ਹੁਣ ਜਿਹੜਾ ਵੈਪਨ ਹਿੰਦੂ ਤਵੀਆਂ ਨੇ ਇਫੈਕਟਿਵਲੀ ਯੂਜ਼ ਕੀਤਾ, ਭਾਵੇਂ ਉਹਨਾਂ ਦੀ ਆਈਡੀਓਲੋਜੀ ਦੇ ਵਿੱਚ ਇਨਹੈਰੈਂਟ ਹੈ RSS ਦੀ, ਹਿੰਦੁਸਤਾਨ ਦੇ ਥੱਲੇ ਇਸਲਾਮ ਔਰ ਈਸਾਈਅਤ, ਉਸ ਨੂੰ ਉੱਥੋਂ ਕੱਢਣਾ ਜਾਂ ਉਹਨਾਂ ਸਭ ਨੂੰ ਹਿੰਦੂ ਬਣਾਉਣਾ। ਸਿੱਖਾਂ ਬਹੁਤੀਆਂ ਜਾਨੀਆਂ ਨੂੰ ਤਾਂ ਵੈਸੇ ਹੀ ਉਹਨਾਂ ਨੇ ਡੈਥ ਕਿਸ ਦੇ ਨਾਲ ਹੀ ਜਾਂ ਡੈਥ ਐਮਬਰੇਸ ਦੇ ਨਾਲ ਹੀ ਉਹਨਾਂ ਨੂੰ ਹਿੰਦੂ ਬਣਾ ਲਿਆ ਹੈ। ਹੁਣ ਇਸ ਸਾਰੇ ਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਪਾਵਰ ਹਥਿਆਣ ਦੇ ਲਈ ਜਿਹੜਾ ਵੈਪਨ 2002 ਚ ਗੁਜਰਾਤ ਚ ਮੁਸਲਮਾਨਾਂ ਦਾ
ਕਤਲੇਆਮ ਕਰਕੇ ਮੋਦੀ ਨੇ CM to PM ਦਾ ਸਫ਼ਰ ਤੈਅ ਕੀਤਾ ਔਰ ਨਾਲ ਉਹਦੀ ਉਹੀ ਬਿੱਲਾ ਰੰਗਾ ਕਾਤਲ ਜੋੜੀ ਅਮਿਤ ਸ਼ਾਹ ਜਿਹੜਾ ਉਹਦਾ ਹੋਮ ਮਿਨਿਸਟਰ ਸੀ ਗੁਜਰਾਤ ਦੇ ਵਿੱਚ। ਔਰ 2014 ਚ ਜਦੋਂ ਇਹਨਾਂ ਨੇ ਪਾਵਰ ਐਕਵਾਇਰ ਕੀਤੀ, ਫਿਰ ਅਗਲੇ 5 ਸਾਲਾਂ ਚ ਉਹਨਾਂ ਨੇ ਕਿਵੇਂ ਆਪਣਾ ਹਿੰਦੂਤਵੀ ਏਜੰਡਾ ਉਹ ਸੁਪਰੀਮ ਕੋਰਟ ਰਾਹੀਂ ਬਾਬਰੀ ਮਸਜਿਦ ਦੇ ਉੱਤੇ ਪੂਰਾ ਕੰਟਰੋਲ ਲੈਣਾ ਹੋਏ, ਲਿੰਚਿੰਗ ਹੋਣ, ਗਊ ਮਾਤਾ ਦੀ ਗੱਲ ਹੋਏ, ਲਵ ਜਿਹਾਦ ਤੇ ਫਲਾਣੇ ਟਿਮਕੇ, ਉਹ ਸਾਰੇ ਉਹਨਾਂ ਨੇ ਐਂਟਾਈ ਕਨਵਰਸ਼ਨ ਲਾਜ਼ ਇਹ ਖੜੇ ਕਰਕੇ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਈਵਨ ਹੁਣ ਹਰਿਆਣਾ ਵਰਗੀ ਸਟੇਟ ਜਿੱਥੇ ਇਹਨਾਂ ਦਾ ਜ਼ਬਰਦਸਤੀ ਕਨਵਰਸ਼ਨ ਚੱਲ ਰਹੀਆਂ, ਮੁਸਲਮਾਨਾਂ ਨੂੰ ਹਿੰਦੂ ਬਣਾ ਰਹੇ ਨੇ ਪਿੰਡਾਂ ਦੇ ਵਿੱਚ, ਉਹਨਾਂ ਦਾ ਕੋਈ ਮਰ ਜਾਂਦਾ ਉਹਨੂੰ ਜ਼ਬਰਦਸਤੀ ਕਹਿੰਦੇ ਨੇ ਫੂਕੋ ਇਹਨੂੰ, ਔਰ ਮੰਦਰਾਂ 'ਚ ਲਿਜਾ ਕੇ ਗਊ ਮੂਤਰ ਦਾ ਉਹਨਾਂ ਨੂੰ ਪਿਆ ਕੇ ਕਹਿੰਦੇ ਨੇ ਤੁਸੀਂ ਹੁਣ ਹਿੰਦੂ ਹੋ ਗਏ ਹੋ। ਉਹਨਾਂ ਦੇ ਗ੍ਰੇਵ ਯਾਰਡਸ ਦੇ ਉੱਤੇ ਕਬਜ਼ਾ ਕਰਕੇ ਕਬਰਸਤਾਨਾਂ ਦੇ ਉੱਤੇ ਗਊਸ਼ਾਲਾ ਖੋਲ ਰਹੇ ਨੇ। ਸੋ ਇਹ ਪਾਰਟ ਤਾਂ ਚੱਲ ਹੀ ਰਿਹਾ ਹੈ। ਔਰ ਇਸ ਵੇਲੇ ਜਦੋਂ ਕਿ ਮੋਦੀ ਸਰਕਾਰ ਆਨਸਰੇਬਲ ਹੋਣੀ ਚਾਹੀਦੀ ਹੈ ਲੋਕਾਂ ਨੂੰ ਕਿ ਭਾਈ COVID-19 ਲੋਕਡਾਊਨ ਦੀ ਤੁਸੀਂ ਗੱਲ ਕੀਤੀ, ਬੜੇ ਉਹਨੇ ਆਪਣੀ ਛਾਤੀ ਚੌੜੀ ਕਰਕੇ ਕਿਹਾ ਕਿ ਜੀ ਮਹਾਭਾਰਤ की लड़ाई 18 दिन में जीती गई थी और हमारे पास 21 दिन है, हम 21 दिन में जीतेंगे। तो हाल अज ये है कि 2.5 लाख ਨੂੰ ਕੇਸ ਪਹੁੰਚਣ ਨੂੰ ਹੋ ਗਏ ਨੇ ਔਰ ਉਹਦਾ ਸਪਰੈਡ ਹੋ ਰਿਹਾ ਹੈ, ਜੋ ਲੇਬਰ ਦਾ ਹਾਲ ਕੀਤਾ ਹੈ, ਜੋ ਇਕਨੋਮੀ ਦਾ ਹਾਲ ਹੈ। ਸੋ ਇਹਨਾਂ ਨੇ ਉਹੀ ਇਹਨਾਂ ਸਕਾਉਂਡਰਲਸ ਨੇ ਅਗੇਨ ਉਹੀ ਰਾਹ ਲੱਭਿਆ ਮੁਸਲਮਾਨਾਂ ਦੀ ਖਿਲਾਫਤ ਦਾ। ਸਿੱਖਾਂ ਦੇ ਲਈ ਅਸੀਂ ਗੱਲ ਕਰਕੇ ਹਟੇ ਹਾਂ ਕਿ ਜੂਨ 84 ਦੇ ਘੱਲੂਘਾਰੇ ਦੀ ਇਵਨ ਯਾਦ ਵੀ ਨਾ ਕਰਨ ਦੇਣ ਨੂੰ ਇਹਨਾਂ ਨੇ ਕਿਵੇਂ ਪ੍ਰੈਸ਼ਰਾਈਜ਼ ਕਰਕੇ ਇੰਸਟਾਗ੍ਰਾਮ ਤੇ ਟਵਿੱਟਰ ਤੇ ਔਰ ਬਾਕੀ ਜਿਹੜੇ ਹੈਸ਼ਟੈਗ ਉਹ ਬਲੌਕ ਕਰਵਾਏ ਪਿਛਲੇ 3 ਮਹੀਨੇ ਤੋਂ, ਜਿਹਦੇ ਚ ਇਵਨ ਸਿੱਖ ਲਫ਼ਜ਼ ਵੀ ਜਿਹੜਾ ਉਹਨੂੰ ਵੀ ਉਹਨਾਂ ਨੇ ਇੱਕ ਕੰਪਲੇਨ ਮਾਸ ਕੰਪਲੇਨਸ ਕੀਤੀਆਂ ਹੋਣਗੀਆਂ ਉਹਨਾਂ ਨੂੰ ਕਿ ਜੀ ਸਿੱਖ ਦਹਿਸ਼ਤਗਰਦ ਹੁੰਦਾ, ਉਹ ਵੀ ਨਾਂ ਜਿਹੜਾ ਹੈਸ਼ਟੈਗ ਜੋ ਕੱਢ ਦਿੱਤਾ ਹੈ। ਇੱਕ ਪਾਸੇ ਤਾਂ ਉਹਨਾਂ ਨੇ ਆਪਣਾ ਇਹ ਕੰਮ ਜਾਰੀ ਰੱਖਿਆ, ਪਰ ਮੁਸਲਮਾਨ ਕਿਉਂਕਿ ਉਹਨਾਂ ਦੇ ਵਿਜ਼ੀਬਲ ਟਾਰਗੇਟ ਤੇ ਨੇ, ਉਹਨਾਂ ਦੀ ਸਟਰੈਂਥ ਹੈ ਐਂਟਾਈ ਮੁਸਲਮਾਨ ਹੋਣਾ, ਹਿੰਦੂ ਤਾਂ ਵੀ ਖੁਸ਼ ਹੁੰਦੇ ਨੇ, ਵੋਟਾਂ ਦਾ ਰਾਹ ਪੱਧਰਾ ਹੁੰਦਾ ਹੈ, ਬਿਹਾਰ ਔਰ ਦੂਸਰੀਆਂ ਕੁਝ ਅਸੈਂਬਲੀ ਚੋਣਾਂ ਵੀ ਹੋਣੀਆਂ ਨੇ। ਔਰ ਜਿਹੜੀ ਅੱਜ ਖਬਰ ਪ੍ਰੋਮੀਨੈਂਟਲੀ ਆਈ ਕਿ ਇਸ ਸਾਰੇ ਕ੍ਰਾਈਸਿਸ ਚ ਜਿਹੜਾ ਉਹਨਾਂ ਨੂੰ ਜਿਹਦੇ ਤੇ ਐਕਟ ਕਰਨਾ ਦੱਸਿਆ ਕਿ ਭਾਈ ਅੱਜ ਹੋਮ ਅਫੇਅਰਸ MHA ਜਿਹੜੀ ਮਿਨਿਸਟਰੀ ਆਫ ਹੋਮ ਅਫੇਅਰਸ ਹੈ ਜਿਹਦਾ ਇੰਚਾਰਜ ਅਮਿਤ ਸ਼ਾਹ ਹੈ, ਉਹਨੇ ਇਹ ਐਲਾਨ ਕੀਤਾ ਕਿ ਅਸੀਂ 2,500 ਉਹ ਮੁਸਲਮਾਨ ਜਿਨ੍ਹਾਂ ਦਾ ਸੰਬੰਧ ਤਬਲੀਗੀ ਜਮਾਤ ਨਾਲ ਹੈ ਉਹਨਾਂ ਦੇ ਭਾਰਤ ਦਾਖਲੇ ਤੇ ਅਗਲੇ 10 ਸਾਲ ਲਈ ਪਾਬੰਦੀ ਲਾ ਰਹੇ हैं। ਔਰ ਇਹ ਜਿਹੜੇ 2,500 ਤੋਂ ਜ਼ਿਆਦਾ 2,550 ਜਿਹੜੇ ਨੇ ਉਹਨਾਂ ਦਾ ਸੰਬੰਧ ਜਿਨ੍ਹਾਂ ਦੇ 40 ਦੇਸ਼ਾਂ ਨਾਲ ਚੋਂ ਆਏ ਹੋਏ ਲੋਕ ਸੀ ਔਰ ਉਹਨਾਂ ਦੇਸ਼ਾਂ ਦੇ ਵਿੱਚ ਅਮਰੀਕਾ ਹੈ, UK ਹੈ, ਫਰਾਂਸ ਹੈ, ਆਸਟ੍ਰੇਲੀਆ, ਰਸ਼ੀਆ, ਚਾਈਨਾ, ਇੰਡੋਨੇਸ਼ੀਆ। ਔਰ ਇਹ ਬਹਾਨਾ ਇਹ ਲਾਇਆ ਗਿਆ ਜੀ ਇਹ ਟੂਰਿਸਟ ਵੀਜ਼ੇ ਤੇ ਆਏ ਲੇਕਿਨ ਇਹ ਇੱਥੇ ਤਬਲੀਗ ਕਰ ਰਹੇ ਸੀ, ਮਿਸ਼ਨਰੀ ਐਕਟੀਵਿਟੀਜ਼ ਕਰ ਰਹੇ ਸੀ ਔਰ ਇਹਨਾਂ ਤੇ 10 ਸਾਲ ਦੇ ਲਈ ਅਸੀਂ ਪਾਬੰਦੀ ਲਾ ਰਹੇ ਹਾਂ ਤਾਂ ਕਿ ਇਹਨਾਂ ਨੂੰ ਇਹ ਸਬਕ ਹੋਏ। ਹੁਣ ਦੇਖਣ ਵਾਲੀ ਗੱਲ ਇਹ ਹੈ, ਇਹ ਠੀਕ ਹੈ ਕਿ ਤਬਲੀਗੀ ਕੋਈ ਪੋਲੀਟੀਕਲ ਨਹੀਂ ਨੇ, ਇਹ ਵੀ ਠੀਕ ਹੈ ਕਿ ਭਾਈ ਇਸਲਾਮ ਦੇ ਵਿੱਚ ਰੌ ਰੀਤ ਕੀ ਹੈ ਉਹਨੂੰ ਵੀ ਪ੍ਰਚਾਰਦੇ ਨੇ, ਪਰ ਇਹ ਜਿਹੜੇ 40 ਦੇਸ਼ਾਂ ਤੋਂ ਭਾਰਤ ਚ ਆਏ ਉਹ ਭਾਰਤ ਦੇ ਵਿੱਚ ਪ੍ਰਚਾਰ ਤਾਂ ਨਹੀਂ ਸੀ ਕਰ ਰਹੇ। ਇਹਨਾਂ ਦਾ ਉੱਥੇ ਜਿਹੜੇ ਇਕੱਠ ਹੁੰਦੇ ਨੇ ਇਵੇਂ ਹੀ ਹੈ ਜਿਵੇਂ ਕੋਈ ਇੰਟਰਨੈਸ਼ਨਲ ਕਾਨਫਰੰਸ ਹੁੰਦੀ ਹੈ ਜਾਂ ਅਸੀਂ ਇੱਥੇ ਕੋਈ ਇੰਟਰਨੈਸ਼ਨਲ ਗੈਟ ਟੂਗੈਦਰ ਸੱਦੀਏ ਜਿੱਥੇ ਜਿਹੜਾ ਦੇਸ਼ਾਂ 'ਚ ਸਿੱਖ ਬੈਠੇ ਨੇ ਉਹਨਾਂ ਨੂੰ ਇਨਵਾਈਟ ਕਰੀਏ, ਉਹ 2-3 ਦਿਨ ਆਪਣੀ ਅਟੈਂਡ ਕਰਨ ਜਾਂ ਜਿੰਨਾ ਵੀ ਉਸ ਪੀਰੀਅਡ ਸ਼ਾਇਦ ਇਹਨਾਂ ਦਾ ਹਫ਼ਤੇ ਦਾ ਹੁੰਦਾ ਔਰ ਚਲੇ ਜਾਣ। ਹੁਣ ਮਕਸਦ ਇਹਨਾਂ ਦਾ ਇਹ ਹੈ ਕਿ ਵੀ ਔਰ ਇਹ ਇਸ ਦੇ ਬਾਵਜੂਦ ਕਿ ਕਿਵੇਂ UAE ਜਾਂ ਸਾਊਦੀ ਅਰੇਬੀਆ ਜਾਂ ਉਹਨਾਂ ਦੀਆਂ ਰਾਜਕੁਮਾਰੀਆਂ ਨੇ ਇਸਲਾਮੋਫੋਬੀਆ ਦੇ ਖਿਲਾਫ ਆਵਾਜ਼ ਚੁੱਕੀ ਪਰ ਇਹਨਾਂ ਨੇ ਉਹਨਾਂ ਨੂੰ ਮੈਨੇਜ ਕਰ ਲਿਆ। ਜਿਹੜੀ OIC ਦੀ ਮੀਟਿੰਗ ਸਾਹਮਣੇ ਆਇਆ ਕਿ ਜਦੋਂ ਇਸਲਾਮੋਫੋਬੀਆ ਵਾਲਾ ਪਾਰਟ ਦੇ ਉੱਤੇ ਭਾਰਤ ਨੂੰ ਟਾਰਗੇਟ ਕਰਨ ਦੀ ਲਾਈਨ ਪਾਕਿਸਤਾਨ ਨੇ ਲਈ ਤੇ ਮਾਲਦੀਵਸ ਅੱਗੇ ਹੋ ਗਿਆ, ਨਹੀਂ ਉੱਥੇ ਤਾਂ 20 ਕਰੋੜ ਰਹਿੰਦੇ ਨੇ, ਕੁਝ ਨਹੀਂ ਹੈ। ਔਰ ਸਾਊਦੀ ਅਰੇਬੀਆ ਔਰ UAE ਚੁੱਪ ਕਰਕੇ ਬੈਠੇ ਰਹੇ, ਉਹਨਾਂ ਨੇ ਇਧਰ ਵੇ ਕੋਈ ਲਾਈਨ ਨਹੀਂ ਲਈ। ਸੋ ਇਹਨਾਂ ਦਾ ਹੌਸਲਾ ਵੱਧ ਗਿਆ। ਉਹਨਾਂ ਨੇ ਕਿਹਾ ਜੀ ਹੁਣ ਆਪਣੇ ਲੋਕਾਂ ਨੂੰ ਕੁਛ ਤਾਂ ਦਿਖਾਣਾ, ਉਹਨਾਂ ਨੂੰ ਕਹਿਣਾ ਜੀ ਆਹੀ ਨੇ ਤਬਲੀਗੀ ਔਰ ਜਿਹੜੇ ਇਸ ਵੇਲੇ ਖੁਦ ਕਨਵਰਸ਼ਨ ਕਰ ਰਹੇ ਨੇ ਜ਼ਬਰਦਸਤੀ ਮੁਸਲਮਾਨਾਂ ਦੀ, ਉਹ ਇਹ ਪ੍ਰਭਾਵ ਦੇਣਾ ਚਾਹੁੰਦੇ ਨੇ ਕਿ ਇਹ ਜਿਹੜੇ ਬਾਹਰੋਂ ਆਉਣ ਵਾਲੇ ਸੀ ਇਹ ਕਨਵਰਟ ਕਰਦੇ ਸੀ ਔਰ ਅਸੀਂ ਇਹਨਾਂ ਨੂੰ ਰੋਕ ਦਿੱਤਾ। ਸੋ ਜ਼ਾਹਿਰ ਤੌਰ ਤੇ ਇਹ ਇਹਨਾਂ ਸਕਾਉਂਡਰਲਸ ਦਾ ਰਿਫਿਊਜ ਹੈ
ਐਂਟਾਈ ਮੁਸਲਮਾਨ ਲਾਈਨ ਦੇ ਵਿੱਚ ਵੜਨ ਦਾ ਔਰ ਹੁਣ ਇਹਨੂੰ ਇਸਲਾਮਿਕ ਮੁਲਕ ਕਿਵੇਂ ਲੈਂਦੇ ਨੇ। ਜਿਵੇਂ ਅਸੀਂ ਮਲੇਸ਼ੀਆ ਦੀ ਗੱਲ ਕੀਤੀ ਸੀ, ਉਹ ਆਪਣਾ ਪਾਮ ਆਇਲ ਵਾਪਸ ਵੇਚਣ ਲੱਗ ਗਏ ਨੇ। ਮਹਾਤਰ ਨਹੀਂ ਰਹੇ ਪ੍ਰੈਜ਼ੀਡੈਂਟ ਔਰ ਨਤੀਜੇ ਦੇ ਤੌਰ ਤੇ ਨਵੇਂ ਨੂੰ ਫਿਕਰ ਹੈ ਕਿ ਉਹਦਾ ਸੌਦਾ ਵਿਕੇ। ਪਰ ਪਾਕਿਸਤਾਨ ਔਰ ਟਰਕੀ ਉਹ ਤਾਂ ਜ਼ਾਹਰ ਹੈ ਖਲੋਤੇ ਨੇ, ਪਰ ਹੁਣ ਉਹਨਾਂ ਦੇ ਆਪਣੇ ਚੈਲੰਜਸ ਵੀ ਨੇ। ਸੋ ਉਹਨਾਂ ਨੇ ਇਸ ਸਾਰੇ ਨੂੰ ਜਦੋਂ ਕਿ ਈਵਨ ਮਿਡਲ ਈਸਟ ਦੇ ਹਵਾਲੇ ਨਾਲ ਜੇ ਚਾਈਨਾ ਦਾ ਕ੍ਰਾਈਸਿਸ ਆਇਆ ਤੇ ਇਧਰ UAE ਹੋਏ ਸਾਊਦੀ, ਉਹਨਾਂ ਦੇ ਉੱਤੇ ਅਮਰੀਕਨ ਪ੍ਰੈਸ਼ਰ ਹੈ ਕਿ ਭਾਈ ਤੁਸੀਂ ਸਾਡੇ ਨਾਲ ਖਲੋਵੋ। ਉਹਨਾਂ ਨੇ ਆਲਰੇਡੀ ਚਾਈਨਾ ਨਾਲ ਐਗਰੀਮੈਂਟ ਸਾਈਨ ਕੀਤੇ ਹੋਏ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਉਹਨਾਂ ਨੇ ਆਪਣਾ ਹਿੰਦੂਤਵੀ ਏਜੰਡਾ ਔਰ ਐਂਟਾਈ ਇਸਲਾਮਿਕ ਐਂਟਾਈ ਮਾਈਨੋਰਿਟੀ ਲਾਈਨ ਨੂੰ ਬਰਾਬਰ ਜਾਰੀ ਰੱਖਿਆ ਹੋਇਆ। ਔਰ ਇਸ ਸੈਗਮੈਂਟ ਦੇ ਕਲੋਜ਼ਿੰਗ ਚ ਬੇਸ਼ੱਕ ਅੱਜ ਅਸੀਂ ਪਹਿਲਾ ਸੈਗਮੈਂਟ ਘੱਲੂਘਾਰੇ ਨੂੰ ਸਮਰਪਿਤ ਕੀਤਾ। ਅਸੀਂ ਆਪਣੇ ਦਰਸ਼ਕਾਂ ਦੀਆਂ ਲਿਖਤਾਂ ਤਾਂ ਨਹੀਂ ਪੜ੍ਹ ਪਾਵਾਂਗੇ ਅਗਲੇ 2 ਦਿਨ ਵੀ, ਪਰ ਅਸੀਂ ਸੰਭਾਲ ਰਹੇ ਹਾਂ। ਜੋ ਹੀ ਅਸੀਂ ਅਗਲਾ ਹਫਤਾ ਜਿਹੜਾ ਸ਼ੁਰੂ ਕਰਾਂਗੇ ਉਹਦੇ ਚ ਅਸੀਂ ਜਿਹੜੇ ਬਾਕੀ ਇਸ਼ੂਜ਼ ਨੇ ਉਹਨਾਂ ਨੂੰ ਹਾਈਲਾਈਟ ਕਰਾਂਗੇ। ਅੱਜ ਮੈਂ ਉਹ ਨਜ਼ਮ ਜਿਹੜੀ ਕਿ 8 ਜੂਨ ਨੂੰ ਜਾਂ 9 ਜੂਨ ਨੂੰ, ਮੈਨੂੰ ਐਗਜ਼ੈਕਟ ਨਹੀਂ, ਅਫਜ਼ਲ ਅਹਿਸਨ ਰੰਧਾਵਾ ਪਾਕਿਸਤਾਨੀ ਪੰਜਾਬੀ ਸ਼ਾਇਰ ਜਿਹੜੇ ਹੁਣੇ ਹੀ ਸ਼ਾਇਦ ਉਹਨਾਂ ਨੂੰ 2 ਸਾਲ ਹੋਏ ਨੇ ਚੜ੍ਹਾਈ ਕੀਤੇ ਇਸ ਦੁਨੀਆ ਤੋਂ ਜਾ ਚੁੱਕੇ ਨੇ। ਪਰ ਜਦੋਂ ਅਸੀਂ ਇਸ ਦੌਰ ਦੀਆਂ ਕਲਾਸਿਕ ਜਿਹੜੀਆਂ ਕ੍ਰੀਏਸ਼ਨਸ ਨੇ, ਲਿਖਤਾਂ ਜਿਹੜੀਆਂ ਕਹਾਣੀਆਂ ਜਾਂ ਨਜ਼ਮਾਂ ਦੀ ਦੁਨੀਆ 'ਚ ਇਸ ਦਾ ਕੋਈ ਮੁਕਾਬਲਾ ਨਹੀਂ ਹੈ। ਔਰ ਇਹ ਜਦੋਂ ਅਫਜ਼ਲ ਅਹਿਸਨ ਰੰਧਾਵਾ ਹਾਲਾਤ ਨਾਰਮਲ ਹੋਣ ਤੋਂ ਬਾਅਦ ਪੰਜਾਬ ਵੀ ਆਏ, ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਉਹਨਾਂ ਨੇ ਆਪਣੀ ਇਸ ਨਜ਼ਮ ਨੂੰ ਰੋਂਦੇ ਹੀ ਰਹੇ ਔਰ ਵੀਡੀਓ ਵੀ ਅਵੇਲੇਬਲ ਹੈ। ਉਹਨਾਂ ਨੇ ਕਿਹਾ ਵੀ ਮੈਂ ਜਦੋਂ ਇਹ ਲਿਖੀ ਹੈ ਨਜ਼ਮ ਉਦੋਂ ਵੀ ਮੈਂ ਰੋ ਕੇ ਹੀ ਲਿਖੀ ਹੈ। ਔਰ ਇਹ ਇਹੀ ਨਹੀਂ ਵੀ ਸਮੁੱਚੀ ਸਿੱਖ ਕੌਮ ਦੀ ਪੀੜ ਨੂੰ ਉਹਨਾਂ ਨੇ ਮਹਿਸੂਸ ਕੀਤਾ, ਉਹਦੇ 'ਚ ਹੋਪ ਵੀ ਹੈ, ਸਿੱਖ ਹਿਸਟਰੀ ਦੀ ਸੈਲੀਬ੍ਰੇਸ਼ਨ ਵੀ ਹੈ। ਔਰ ਜ਼ਾਹਰ ਹੈ ਕਿ ਜਦੋਂ ਉਹਨਾਂ ਨੂੰ ਅਫਜ਼ਲ ਅਹਿਸਨ ਰੰਧਾਵਾ ਨੂੰ ਕਿਸੇ ਨੇ ਕਿਹਾ ਪਟਿਆਲੇ ਕਿ ਜੀ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਰਵਾਂਗੇ ਕਿ ਤੁਸੀਂ ਜਿਹੜਾ ਇੱਕ ਮੁਸਲਮਾਨ ਹੋਣ ਦੇ ਨਾਤੇ ਵੀ ਇਹ ਪੀੜ ਕੋਈ, ਕਹਿੰਦੇ ਕਿਹੜੇ, ਮੈਂ ਵੀ ਸਿੱਖ ਹਾਂ, ਤੁਸੀਂ ਸਾਨੂੰ ਨਾ ਬਾਹਰ ਕੱਢੋ। ਅਸੀਂ ਬਾਬਾ ਬੁੱਢੇ ਗਿਆ ਦੇ ਆ, ਬਾਬਾ ਬੁੱਢਾ ਸਾਡਾ ਵਡੇਰਾ। ਜ਼ਾਹਰ ਹੈ ਬਾਬਾ ਬੁੱਢਾ ਰੰਧਾਵਾ ਕਲੈਨ ਦੇ ਨਾਲ ਉਹਨਾਂ ਦਾ ਸੰਬੰਧ ਸੀ। ਪਰ ਮੈਂ ਇਹ ਸਮਝਦਾ ਹਾਂ ਕਿ ਇਹ ਜਿਹੜੀ ਪੀੜ ਨੂੰ ਮਹਿਸੂਸ ਕਰਨਾ, ਇਹਦੇ ਲਈ ਇਨਸਾਨੀਅਤ ਚਾਹੀਦੀ ਹੈ। ਔਰ ਜਿਹੜਾ ਸ਼ਾਇਰ ਹੈ, ਜਿਸ ਸ਼ਾਇਰ ਦੇ ਅੰਦਰ, ਸ਼ਾਇਰ ਵੈਸੇ ਵੀ ਹਰ ਚੀਜ਼ ਨੂੰ ਇਮੇਜਿਨ ਕਰਦਾ ਹੈ, ਅੱਖਾਂ ਨਾਲ ਦੇਖ ਵੀ ਰਿਹਾ ਹੈ। ਔਰ ਇਸ ਨਜ਼ਮ 'ਚ ਮੈਂ ਸਮਝਦਾ ਹਾਂ ਵੀ ਅੱਜ ਵੀ 30 ਸਾਲ ਬਾਅਦ ਵੀ ਜਾਂ 36 ਸਾਲ ਬਾਅਦ ਵੀ ਇਹੋ ਜਿਹੇ ਲੋਕ ਤੁਹਾਨੂੰ ਸਿੱਖਾਂ 'ਚ ਮਿਲ ਜਾਣਗੇ ਜਿਹਨੇ ਕਿਹਾ ਅੱਛਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹ ਹੋਇਆ, ਅੱਛਾ ਉਦੋਂ ਵੀ ਇਸ ਕਿਸਮ ਦੇ ਸੀ। ਪਰ ਇੰਨੀ ਐਕੂਰੇਟ ਜਾਣਕਾਰੀ, ਬਿਲਕੁਲ ਠੀਕ ਸਮਝ ਭਾਰਤੀ ਨੀਤੀਆਂ ਦੀ, ਔਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਔਰ ਉਹਨਾਂ ਦਾ ਸਟਾਂਸ, ਮੈਂ ਸਮਝਦਾ ਵੀ ਕੋਈ ਨਜ਼ਮ ਹੋਰ ਲਿਖਤ ਇਹਦੇ ਨੇੜੇ ਤੇੜੇ ਵੀ ਨਹੀਂ ਹੈ, ਭਾਵੇਂ ਅਸੀਂ ਸਾਂਝੀਆਂ ਸਾਰੀਆਂ ਕਰ ਰਹੇ ਹਾਂ। ਔਰ ਇਹਦੇ ਚੋਂ ਈਵਨ ਜਿਹੜਾ ਉਹਨਾਂ ਨੇ ਉਨਵਾਨ ਦਿੱਤਾ ਨਜ਼ਮ ਦਾ, ਉਹ ਹੋਪ ਹੈ, ਓੜਕ ਮੁੱਕੇਗੀ ਇਹ ਰਾਤ। ਰਾਤ ਹਨੇਰੀ ਹੁੰਦੀ ਹੈ, ਰਾਤ ਡਾਰਕ ਹੁੰਦੀ ਹੈ, ਚਾਨਣ ਬਹੁ ਫਟਾਲਾ ਹੋਪ ਹੁੰਦੀ ਹੈ। ਔਰ ਇਹ ਉਦੋਂ ਲਿਖ ਰਹੇ ਨੇ ਜਦੋਂ ਕਿ 4 ਚਫੇਰਾ ਘੱਲੂਘਾਰਾ ਵਾਪਰ ਰਿਹਾ। ਸਿੱਖ ਬਿਲਕੁਲ ਜਿਹੜੇ ਨੇ ਅਨਸਰਟਨਟੀ 'ਚ ਨੇ ਵੀ ਸਾਡੇ ਨਾਲ ਕੀ ਹੋ ਰਿਹਾ, ਤੇ ਉਹ ਇਹਦਾ ਉਹਨਾਂ ਨੇ ਮੈਟਾਫਰ ਇਸਤੇਮਾਲ ਕੀਤਾ, ਇੱਕ ਮੁਸਾਫਰ ਜਿਹੜਾ ਤੁਰਿਆ ਜਾ ਰਿਹਾ ਉਸ ਨੂੰ ਐਡਰੈਸ ਕਰਕੇ, ਸੁਣ ਰਾਹੀਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ, ਮੇਰੇ ਦਿਨ ਨੂੰ ਖਾ ਗਈ ਰਾਤ, ਮੇਰੀ ਸਾਵੀ ਕੁੱਖ ਜਨਮਾ ਚੁੱਕੀ, ਜਿਹੜੇ ਗੁਰੂ ਸਿਆਣੇ ਵੀਰ ਅੱਜ ਤਪਦੀ ਭੱਠੀ ਬਣ ਗਈ, ਤੇ ਉਹਦੀ ਵੇਖ ਅਸੀਰ ਅੱਜ ਤਪਦੀ ਭੱਠੀ ਬਣ ਗਈ, ਮੇਰੀ ਸਾਵੀ ਕੁੱਖ ਅਖੀਰ ਵਿੱਚ ਫੁੱਲਾਂ ਵਾਂਗੂ ਖਿੜ ਪਏ, ਮੇਰੇ ਸ਼ੇਰ ਜਵਾਨ ਤੇ ਪੀਰ ਅੱਜ ਤਪਦੀ ਭੱਠੀ ਬਣ ਗਈ, ਮੇਰੀ ਮਹਿਕਾਂ ਵੰਡਦੀ ਕੁੱਖ ਅੱਜ ਮੇਰੇ ਥਣਾ ਚੋਂ ਚੁੰਗਦੇ, ਮੇਰੇ ਬੱਚੇ ਲਾਹੂ ਤੇ ਦੁੱਖ ਅੱਜ ਤਪਦੀ ਭੱਠੀ ਬਣ ਗਈ, ਮੇਰੀ 7 ਸਮੁੰਦਰ ਅੱਖ ਅੱਜ ਝੱਲੀ ਜਾਏ ਨਾ ਜੱਗ ਤੋਂ, ਮੇਰੇ ਸ਼ਹੀਦਾਂ ਵਾਲੀ ਦੱਖ ਅੱਜ ਤਪਦੀ ਭੱਠੀ ਬਣ ਗਈ, ਮੇਰੀ ਚੂੜੇ ਵਾਲੀ ਬਾਂਹ ਅਜੇ
ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ। ਉਹਦੇ ਵਿੱਚ ਮੈਂ ਇਹਨੂੰ ਐਕਸਪਲੇਨ ਵੀ ਨਹੀਂ ਕਰ ਸਕਦਾ ਕਿ ਉਹਦਾ ਇੱਕ ਇੱਕ ਲਫ਼ਜ਼ ਆਪਣੇ ਆਪ ਦੇ ਵਿੱਚ ਜਿੱਥੇ ਉਹ ਆਪਣੇ ਉਸ ਪੀੜ ਨੂੰ ਬਿਆਨ ਕਰ ਰਹੇ ਨੇ, ਉੱਥੇ ਉਸ ਧਰਤੀ ਦੇ ਉੱਤੇ ਕਿਵੇਂ ਮੇਰੀ ਸਾਵੀ ਕੁੱਖ ਜਨਮਾ ਚੁੱਕੀ, ਜਿਹੜੀ ਗੁਰੂ ਸਿਆਣੇ ਵੀਰ ਜਿਨ੍ਹਾਂ ਕੁੱਖਾਂ ਨੇ ਗੁਰੂ ਜੰਮੇ ਨੇ, ਸਿਆਣੇ ਜੰਮੇ ਨੇ, ਬਹਾਦਰ ਜੰਮੇ ਨੇ। ਬੇਸ਼ੱਕ ਅੱਜ ਤਪਦੀ ਭੱਠੀ ਹੈ ਜੋ ਚੱਲ ਰਿਹਾ ਹੈ, ਜ਼ੁਲਮ ਦੀ ਭੱਠੀ ਤਪੀ ਹੋਈ ਹੈ, ਪਰ ਇਸ ਸਾਰੇ ਦੇ ਵਿੱਚ ਜਿਹੜੀ ਮੇਰੀ ਕੁੱਖ ਹੈ, ਜਿਹਨੇ ਹਮੇਸ਼ਾ ਉਹ ਜਣੇ ਜਿਨ੍ਹਾਂ ਨੇ ਮਹਿਕ ਵੰਡੀ ਹੈ, ਅੱਜ ਉਸ ਕੁੱਖ ਚੋਂ, ਉਸ ਕੁੱਖ ਦੇ ਉਸ ਜਿਹੜੀ ਅਭਾਗਣ ਦੇ ਥਣਾ ਚੋਂ ਜੋ ਨਿਕਲ ਰਿਹਾ, ਮੇਰੇ ਬੱਚੇ ਲਹੂ ਤੇ ਦੁੱਖ ਅੱਜ ਉਹ ਜੇ ਕੁਝ ਚੁੰਗ ਰਹੇ ਨੇ, ਚਾਰ ਚਫੇਰਾ ਖੂਨ ਹੈ ਔਰ ਦੁੱਖ ਹੈ। ਅੱਜ ਮੇਰੀ ਅੱਖ ਦੇ ਵਿੱਚ ਇੰਨੇ ਅਥਰੂ ਨੇ ਜਿਵੇਂ 7 ਸਮੁੰਦਰਾਂ ਦਾ ਪਾਣੀ ਹੋਏ, ਪਰ ਅੱਜ ਜਿਹੜੀ ਮੇਰੀ ਸ਼ਹੀਦਾਂ ਦੀ ਦੱਖ ਹੈ, ਜਿਹੜੇ ਯੋਧੇ ਨੇ ਉਹਨਾਂ ਦੀ, ਅੱਜ ਦੁਨੀਆ ਉਹਨੂੰ ਝੱਲ ਨਹੀਂ ਸਕ ਰਹੀ। ਔਰ ਇਸ ਸਾਰੇ ਚ ਅੱਜ ਵੀ ਜਿਹੜੇ ਸ਼ਹੀਦੀ ਝੰਡੇ ਨੇ ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ, ਅੱਜ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ, ਅੱਜ ਵੈਰੀਆਂ ਕੱਢ ਵਿਖਾਲਿਆ ਹਾਏ 5 ਸਦੀਆਂ ਦਾ ਵੈਰ। ਇਹ ਹੈ ਇੱਕ ਜੁਮਲੇ ਦੇ ਵਿੱਚ ਸਾਰੀ 5 ਸਦੀਆਂ ਦੀ ਹਿਸਟਰੀ ਦਾ ਕਹਿਣੀ ਕਿ ਭਾਈ ਇਹ 5 ਸਦੀਆਂ ਦਾ ਵੈਰ ਜਿਹੜੇ ਬ੍ਰਾਹਮਣਵਾਦੀ ਦਿਲਾਂ 'ਚ ਪਾਲ ਰਹੇ ਸੀ, ਅੱਜ ਹਰਮੰਦਰ ਤੇ ਫੌਜਾਂ ਚਾੜ ਕੇ ਦਰਬਾਰ ਸਾਹਿਬ ਦੇ ਟੈਂਕਾਂ ਤੋਪਾਂ ਨਾਲ ਅੱਜ ਵੈਰੀਆਂ ਕੱਢ ਵਿਖਾੜਿਆ ਹਾਏ 5 ਸਦੀਆਂ ਦਾ ਵੈਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਦੁੱਧਾਂ ਵੰਡਦੀ ਛਾਤ, ਮੈਂ ਆਪਣੀ ਰਤ ਵਿੱਚ ਡੁੱਬ ਗਈ ਪੁੱਤਰ ਬਾਹਰ ਨਾ ਮਾਰੀ ਝਾਤ, ਕਿ ਚਾਰ ਚਫੇਰਾ ਖੂਨ ਹੀ ਖੂਨ ਹੈ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ, ਮੈਂ ਕੁੱਖ ਸੜੀ ਵਿੱਚ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ। ਜਿਸ ਪੰਜਾਬ ਦੀ ਧਰਤੀ ਦੇ ਪ੍ਰੇਮ ਦੇ ਗੀਤ ਨੇ, ਆ ਚਾਰ ਚਫੇਰੇ ਲਹੂ ਹੈ, ਪੀੜ ਹੈ ਔਰ ਚਾਰ ਚਫੇਰੇ ਉਹ ਹੌਕੇ ਨੇ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਡਲਕਾ ਮਾਰਦਾ ਰੰਗ, ਮੈਂ ਮਰ ਜਾਣੇ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ। ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ, ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾ ਛੱਡੀ ਪਿੱਟ। ਇਹ ਹਰਮੰਦਰ ਦੀ ਸਰਦਲ ਕਿ ਜਿੱਥੇ ਸਿਰ ਝੁਕਦੇ ਸੀ, ਅੱਜ ਫੌਜ ਦੇ ਉਹਨਾਂ ਫੌਜੀਆਂ ਨੇ ਸ਼ੂਜ਼ ਦੇ ਨਾਲ ਉਸ ਪਵਿੱਤਰ ਮੁਕੱਦਸ ਥਾਂ ਨੂੰ ਪਿੱਟ ਦਿੱਤਾ ਹੈ। ਮੇਰੇ ਬੁਰਜ ਮੁਨਾਰੇ ਢਾਹ ਦਿੱਤੇ, ਢਾਹ ਦਿੱਤਾ ਤਖਤ ਅਕਾਲ, ਮੇਰਾ ਸੋਨੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ। ਮੇਰੇ ਖੁੱਥੀਆਂ ਟੈਂਕਾਂ ਮੀਡੀਆਂ, ਮੇਰੀ ਲੂਹੀ ਬੰਬਾਂ ਗੁੱਤ, ਮੇਰੇ ਕੁੱਛੜ ਅੰਨੀਆਂ ਗੋਲੀਆਂ ਭੁੰਨ ਸੁੱਟੇ ਮੇਰੇ ਪੁੱਤ। ਮੇਰਾ ਸਾਲੂ ਰਾਤ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ, ਜਿਵੇਂ ਕਿਰਚੀ ਕਿਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ। ਹੁਣ ਇਹ ਹੈ ਬੁਰਜ ਮੁਨਾਰੇ ਅਕਾਲ ਤਖਤ ਦਾ ਢਾਣਾ, ਢਾ ਦਿੱਤਾ ਤਖਤ ਅਕਾਲ, ਮੇਰਾ ਸੋਨੇ ਰੰਗਾ ਰੰਗ ਅੱਜ, ਕਿਉਂਕਿ ਸੋਨੇ ਦੇ ਉੱਪਰ ਜਿਹੜੇ ਨੇ ਮੀਨਾਰ ਨੇ, ਕਲਸ਼ ਨੇ, ਉਹ ਸਾਰੇ ਨੂੰ ਜਿਹੜਾ ਉਹ ਲਹੂ ਨਾਲ ਲਾਲੋ ਲਾਲ। ਮੇਰੀ ਖੁੱਥੀਆਂ ਮੇਰੇ ਖੁੱਥੀਆਂ ਟੈਂਕਾਂ ਮੀਡੀਆਂ, ਟੈਂਕ ਦਰਬਾਰ ਸਾਹਿਬ 'ਚ ਵਹੀ ਨੇ ਜਿਵੇਂ ਉਹ ਜਿਹੜੀਆਂ ਨੇ ਮੇਰੀਆਂ ਮੀਡੀਆਂ ਮੇਰੇ ਵਾਲਾਂ ਨੂੰ ਖਿੱਚ ਰਹੇ ਨੇ। ਮੇਰੇ ਖੁੱਥੀਆਂ ਟੈਂਕਾਂ ਮੀਡੀਆਂ, ਮੇਰੀ ਲੂਹੀ ਬੰਬਾਂ ਗੁੱਤ, ਚਾਰ ਚਫੇਰੇ ਬੰਬ ਚੱਲ ਰਹੇ ਨੇ, ਤੋਪਾਂ ਚੱਲ ਰਹੀਆਂ ਨੇ। ਮੇਰੇ ਕੁੱਛੜ ਅੰਨੀਆਂ ਗੋਲੀਆਂ ਭੁੰਨ ਸੁੱਟੇ ਮੇਰੇ ਪੁੱਤ। ਮੇਰਾ ਸਾਲੂ ਰਾਤ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ, ਜਿਵੇਂ ਕਿਰਚੀ ਕਿਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ। ਹੁਣ ਉਹਨਾਂ ਨੇ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਜਿਹੜੀ ਟ੍ਰਿਬਿਊਟ ਦਿੱਤੀ ਹੈ ਉਹ ਬੜੀ ਯੂਨੀਕ ਹੈ। ਮੇਰਾ ਸ਼ੇਰ ਬਹਾਦਰ ਸੂਰਮਾ, ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੈਲ, ਪਰ ਕੋਈ ਨਾ ਉਹਨੂੰ ਬੋੜਿਆ, ਉਹਨੂੰ ਵੈਰੀਆਂ ਮਾਰਿਆ ਘੇਰ, ਉਂਝ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ। ਸੁਣ ਰਾਈਆ ਕਰਮਾਂ ਵਾਲਿਆ ਇਸ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ। ਸਾਰਾ ਪੰਜਾਬ ਬੰਦ ਹੈ
ਜਰਨੈਲ ਸਿੰਘ ਡਟੇ ਹੋਏ ਨੇ, ਜਰਨੈਲਾਂ ਦੇ ਜਰਨੈਲ, ਪਰ ਉਹਨਾਂ ਤੱਕ ਕੋਈ ਪਹੁੰਚ ਨਹੀਂ ਸਕਦਾ। ਮੇਰਾ ਸ਼ੇਰ ਬਹਾਦਰ ਸੂਰਮਾ, ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੈਲ। ਇਹ ਹੈ ਇੱਕ ਸ਼ਖਸੀਅਤ ਨੂੰ ਬਿਆਨਣਾ, ਨਿਰਮਲ, ਜਿਹਨੂੰ ਅਸੀਂ ਕਹਿੰਦੇ ਹਾਂ ਨਿਰਮਲ, ਕਿ ਕੋਈ ਜਿਹੜਾ ਉਹ ਸੱਚਮੁੱਚ ਦੇ ਸੰਤ। ਮੇਰੇ ਲੂਲੂ ਚੋਂ ਪਈ ਵਗਦੀ, ਭਾਵੇਂ ਲਹੂ ਦੀ ਇੱਕ ਇੱਕ ਨਹਿਰ, ਮੈਂ ਅਜੇ ਜਿਉਂਦੀ ਜਾਗਦੀ, ਮੈਂ ਝੱਲ ਗਈ ਸਾਰਾ ਕਹਿਰ। ਇਹ ਹੈ ਹੋਪ ਕਿ ਭਾਈ ਸਭ ਕੁਛ ਹੈ, ਭਾਵੇਂ ਮੇਰਾ ਇੱਕ ਇੱਕ ਲੂਹ ਚੋਂ, ਇੱਕ ਇੱਕ ਰੋਮ ਚੋਂ ਖੂਨ ਦੀਆਂ ਤਤੀਰੀਆਂ, ਖੂਨ ਦੀ ਨਹਿਰ ਵਗ ਰਹੀ ਹੈ, ਪਰ ਮੈਂ ਇਸ ਸਾਰੇ ਕਹਿਰ ਨੂੰ ਝੱਲ ਲਿਆ। ਮੈਂ ਮਰ ਨਹੀਂ ਸਕਦੀ ਕਦੇ ਵੀ, ਭਾਵੇਂ ਵੱਢਣ ਅੱਠੇ ਪੈਰ, ਭਾਵੇਂ ਦੇਣ ਤਸੀਏ ਰੱਜ ਕੇ, ਭਾਵੇਂ ਰੱਜ ਪਿਆਵਣ ਜ਼ਹਿਰ। ਜਿੰਨਾ ਮਰਜ਼ੀ ਜ਼ਹਿਰ ਪਿਆ ਦੇਣ, ਤਸੀਏ ਦੇਣ, ਅੱਠੇ ਪੈਰ ਵੱਢਦੇ ਰਹਿਣ, ਮੈਂ ਮਰ ਨਹੀਂ ਸਕਦੀ ਕਦੇ ਵੀ, ਭਾਵੇਂ ਵੱਢਣ ਅੱਠੇ ਪੈਰ, ਭਾਵੇਂ ਦੇਣ ਤਸੀਏ ਰੱਜ ਕੇ, ਭਾਵੇਂ ਰੱਜ ਰੱਜ ਪਿਆਵਣ ਜ਼ਹਿਰ। ਮੇਰੇ ਪੁੱਤਰ ਸਾਗਰ ਜ਼ੋਰ ਦਾ, ਹਰ ਬਾਂਹ ਇੱਕ ਇੱਕ ਲਹਿਰ। ਮੇਰੇ ਪੁੱਤਰ ਪਿੰਡੋ ਪਿੰਡ ਨੇ, ਮੇਰੇ ਪੁੱਤਰ ਸ਼ਹਿਰੋ ਸ਼ਹਿਰ। ਮੇਰੀ ਉਮਰ ਕਿਤਾਬ ਦਾ ਵੇਖ ਲੈ, ਤਾਂ ਤੂੰ ਹਰ ਇੱਕ ਵਰਕਾ ਪੜ। ਜਦੋਂ ਭਾਰੀ ਬਣੀ ਹੈ ਮਾਂ ਤੇ, ਮੇਰੇ ਪੁੱਤਰ ਆਏ ਚੜ। ਇਹ ਹੈ ਹਿਸਟਰੀ, ਪੜ ਲੈ ਇਤਿਹਾਸ ਸਿੱਖਾਂ ਦਾ, ਇਸ ਧਰਤੀ ਦੇ ਜਾਇਆਂ ਦਾ। ਮੇਰੀ ਉਮਰ ਕਿਤਾਬ ਦਾ ਵੇਖ ਲੈ, ਤੂੰ ਹਰ ਇੱਕ ਵਰਕਾ ਪੜ। ਭਾਵੇਂ ਜਦੋਂ ਭਾਰੀ ਬਣੀ ਹੈ ਮਾਂ ਤੇ, ਮੇਰੇ ਪੁੱਤਰ ਆਏ ਚੜ। ਇਹ ਹੁਣ ਅਲੰਕਾਰ ਮਾਂ ਦਾ ਚੱਲ ਰਿਹਾ ਕਿ ਕੀ ਉੱਥੇ ਵਾਪਰ ਰਿਹਾ। ਉਹਨੇ ਕਿਹਾ ਵੀ ਜਦੋਂ ਵੀ ਭਾਰੀ ਬਣੀ ਹੈ, ਪੁੱਤਰ ਫਿਰ ਬੈਠੇ ਨਹੀਂ ਨੇ ਆਰਾਮ ਨਾਲ, ਉਹ ਚੜ ਕੇ ਆਏ ਨੇ। ਪੜ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ, ਪੜ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਣ। ਪੜ ਲੈ ਇਤਿਹਾਸ। ਸੁਣ ਰਾਈਆ ਰਾਏ ਜਾਂਦਿਆਂ, ਤੂੰ ਲਿਖ ਰੱਖੀ ਇਹ ਬਾਤ, ਮੇਰਾ ਡੁੱਬਿਆ ਸੂਰਜ ਚੜੇਗਾ, ਓੜਕ ਮੁੱਕੇਗੀ ਇਹ ਰਾਤ। ਇਹ ਹੈ ਹੋਪ ਦੇ ਨਾਲ ਹੁਣ ਰਾਈਏ ਨੂੰ ਐਡਰੈਸ ਕੀਤਾ। ਉਹਨੇ ਕਿਹਾ ਵੀ ਆ ਵਾਪਰ ਗਿਆ, ਪਰ ਇਹ ਵੀ ਸੁਣਦਾ ਜਾ ਰਹੀ ਹੈ। ਸੁਣ ਰਾਈਆ ਰਾਹੇ ਜਾਂਦੇ ਆ, ਤੂੰ ਲਿਖ ਰੱਖੀ ਇਹ ਬਾਤ, ਇਹ ਗੱਲ ਲਿਖ ਕੇ ਰੱਖ ਲੈ। ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਨੇ ਲਿਖਾ ਲਓ, ਕਿ ਤੂੰ ਇਹ ਲਿਖ ਕੇ ਰੱਖ ਲਈ, ਮੇਰਾ ਡੁੱਬਿਆ ਸੂਰਜ ਚੜੇਗਾ, ਓੜਕ ਮੁੱਕੇਗੀ ਇਹ ਰਾਤ। ਅਫਜ਼ਲ ਅਹਿਸਨ ਰੰਧਾਵਾ ਜੀ ਅੱਜ ਜੰਨਤ ਚ ਨੇ, ਰੱਬ ਉਹਨਾਂ ਦਾ ਦਰਜਾ ਬੁਲੰਦ ਕਰੇ। ਔਰ ਸਿੱਖ ਕੌਮ ਦੇ ਇਤਿਹਾਸ ਵਿੱਚ ਉਹਨਾਂ ਦੀ ਇਸ ਨਜ਼ਮ ਨੇ ਜੋ ਥਾਂ ਬਣਾਈ ਹੈ, ਉਸ ਦਾ ਹੋਰ ਕੋਈ ਪਹਿਲੂ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੀਆਂ ਵਿਚਾਰਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ ਤੁਹਾਡੇ ਵਿਚਾਰ। ਸੋ ਇੱਥੇ ਆਪਣੀ ਮਿਊਜ਼ਿਕ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ soshv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਨਾਸ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ